ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 26 मार्च 2025 13 चेत नानकशाही संमत 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਜਿਹੜੀ ਸਪਾਂਸਰਸ਼ਿਪ ਦਾ ਉਸ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੋਰਾਂਟੋ ਕੈਨੇਡਾ ਤੋਂ ਸਰਦਾਰ ਸਤਬੀਰ ਸਿੰਘ ਜੀ ਹੋਰਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸੱਚੋ ਸੱਚ ਸਪਾਂਸਰ ਕੀਤਾ ਹੈ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ। ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੀ ਗਏ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਬੜੇ ਹੀ ਦੁਖੀ ਹਿਰਦੇ ਨਾਲ ਇਹ ਖਬਰ ਤੋਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਪਿਛਲੀ ਲਗਭਗ ਅੱਧੀ ਸਦੀ ਤੋਂ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਆਗੂ ਭਾਈ ਮਹਿਲ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਉਹਨਾਂ ਨੇ ਆਪਣਾ ਅਖੀਰਲਾ ਸਾਹ ਨਨਕਾਣਾ ਸਾਹਿਬ ਦੀ ਧਰਤੀ ਤੇ ਲਿਆ। ਸੋ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਵਿਸ਼ੇ ਨੂੰ ਅੱਗੇ ਵਧਾਉਂਦੇ ਹਾਂ ਕਿ ਅੱਜ ਦਾ ਜਿਹੜਾ ਮੇਨ ਵਿਸ਼ਾ ਹੈਗਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਵੱਲੋਂ ਸਥਾਪਿਤ ਸੰਸਥਾ ਯੂਨਾਈਟਿਡ ਸਟੇਟ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਵਰਾ 2024 ਦੀ ਰਿਪੋਰਟ ਜਾਰੀ ਕੀਤੀ ਹੈ। ਲਗਭਗ 100 ਸਫ਼ਿਆਂ ਦੀ ਇਸ ਰਿਪੋਰਟ ਵਿੱਚ ਭਾਰਤ ਨੂੰ ਇੱਕ ਰੋਗ ਸਟੇਟ ਵਜੋਂ ਐਕਸਪੋਜ਼ ਕੀਤਾ ਗਿਆ ਹੈ ਔਰ ਰਿਪੋਰਟ ਵਿੱਚ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਜਿਹੜਾ ਐਲਾਨਿਆ ਜਾਏ। ਸੋ ਭਾਰਤ ਸਰਕਾਰ ਨੇ ਇਸ ਰਿਪੋਰਟ ਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਉਸ ਮਹਾਨ ਯੋਧੇ ਨੂੰ ਜਿਨ੍ਹਾਂ ਨੇ ਆਪਣਾ ਘਰ-ਬਾਰ ਸੁੱਖ ਆਰਾਮ ਆਪਣੀ ਨੌਕਰੀ ਜਿਹੜੀ ਕਿ ਉੱਚ ਪਾਏ ਦੀ ਸੀ 에ਅਰਫੋਰਸ ਦੇ ਵਿੱਚ ਉਸ ਨੂੰ ਲੱਤ ਮਾਰ ਕੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ 1978 ਦੇ ਨੇੜੇ ਤੇੜੇ ਕੁੱਦੇ ਔਰ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਆਪਣੀ ਜੀਵਨ ਦੀ ਇਸ ਸਾਰੀ ਯਾਤਰਾ ਨੂੰ ਖਾਲਿਸਤਾਨ ਦੇ ਸੰਘਰਸ਼ ਦੇ ਲੇਖੇ ਲਾਇਆ ਔਰ ਸੇਵਕ ਕੀ ਓੜਕ ਨਿਭੀ ਪ੍ਰੀਤ ਆਪਣੀ ਕੌਮ ਨਾਲ ਪ੍ਰੀਤ ਨਿਭਾਉਂਦੇ ਆ। ਬੀਤੇ ਕੱਲ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਉਹਨਾਂ ਦਾ ਪਿਛਲੇ ਕੁਛ ਅਰਸੇ ਤੋਂ ਮੁਕਾਮ ਸੀ, ਸਿਹਤ ਦੀਆਂ ਸਮੱਸਿਆਵਾਂ ਵੀ ਚੱਲ ਰਹੀਆਂ ਸੀ, ਉੱਥੇ ਉਹਨਾਂ ਨੇ ਅਖੀਰਲਾ ਸਾਹ ਲਿਆ। ਅੱਜ ਸਮੁੱਚੇ ਪੰਥ ਵੱਲੋਂ ਹੀ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ ਔਰ ਖਾਸ ਤੌਰ ਤੇ ਜਿਸ ਜਥੇਬੰਦੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਦਹਿਸ਼ਤਗਰਦ ਬਣਾ ਦੇ ਕੋਈ ਹੋਰ ਕਰ ਦੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੱਬਰ ਖਾਲਸਾ ਜਿਸ ਜਥੇਬੰਦੀ ਨੇ ਬਿਗਨਿੰਗ ਤੋਂ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਸਾਕਾ ਅੰਮ੍ਰਿਤਸਰ ਵਰਤਾਇਆ ਜਾਂਦਾ ਨਰਕਧਾਰੀਆਂ ਵੱਲੋਂ ਸ਼ਹੀਦ ਭਾਈ ਫੌਜਾ ਸਿੰਘ ਔਰ 12 ਹੋਰ ਸਿੰਘ ਸ਼ਹੀਦ ਹੁੰਦੇ ਨੇ। ਆਲਮੋਸਟ 4 ਦਰਜਨ ਤੋਂ ਜ਼ਿਆਦਾ 50 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ, ਉਹਨਾਂ 'ਚੋਂ ਕੁਛ ਗੰਭੀਰ ਜ਼ਖਮੀ
ਔਰ ਉਹਨਾਂ ਦਾ ਕਸੂਰ ਕਿ ਇਹੀ ਨਰਕਧਾਰੀ ਗੁਰਬਚਨਾ ਜਿਸ ਨੂੰ ਭਾਰਤੀ ਏਜੰਸੀਆਂ ਦੀ ਪੁਸ਼ਤ ਬਣਾਈ ਸੀ, ਜਿਵੇਂ ਅੱਜ ਸੌਦਾ ਸਾਧ ਔਰ ਬਾਕੀ ਸਾਰੇ ਨਕਲੀ ਗੁਰੂ ਡੰਬ ਵਾਲਿਆਂ ਨੂੰ ਹੈ, ਔਰ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੋ ਰੋਲ 2015 ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਮੁੱਦੇ ਤੋਂ ਬਹਿਬਲ ਕਲਾਂ ਬਰਗਾੜੀ, ਉਹ ਸਾਰਾ ਘਟਨਾਕ੍ਰਮ ਇਹ ਨਵਾਂ ਨਹੀਂ ਹੈ, ਬਹੁਤ ਘੱਟ ਲੋਕ ਜਾਣਦੇ ਨੇ ਕਿਉਂਕਿ ਪੂਰੀ ਜਨਰੇਸ਼ਨ 20 ਸਾਲ ਬਾਅਦ ਬਦਲ ਜਾਂਦੀ ਹੈ ਕਿ 13 ਅਪ੍ਰੈਲ 1978 ਨੂੰ ਜਦੋਂ ਇਹ ਕਾਂਡ ਜਿਹੜਾ ਨਰਕਧਾਰੀਆਂ ਨੇ ਵਰਤਾਇਆ, ਉਦੋਂ ਵਿਸਾਖੀ ਦਾ ਦਿਨ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਔਰ ਬਾਦਲ ਖੁਦ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਮੌਜੂਦ ਸੀ, ਔਰ ਕਿਵੇਂ ਇਸ ਸਾਰੇ ਨੂੰ ਨਾ ਸਿਰਫ ਉਹਨਾਂ ਨੂੰ ਪਰਮਿਸ਼ਨ ਦੇਣਾ ਕਿ ਇਸ ਦਿਨ ਦੇ ਮੌਕੇ ਨਰਕਧਾਰੀ ਆਪਣਾ ਸਮਾਗਮ ਕਰ ਸਕਦੇ ਨੇ, ਪਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਸ ਨੂੰ ਸੇਫ ਪੈਸੇਜ ਦਿੱਤਾ ਗਿਆ ਔਰ ਉਹ ਚੀਫ ਮਿਨਿਸਟਰ ਦੀ ਜਿਹੜੀ ਹੈ ਗੱਡੀ ਦੇ ਵਿੱਚ ਹੀ ਗੁਰਬਚਨਾ ਜਿਹੜਾ ਹੈ ਉਹ ਉਸ ਨੂੰ ਅੰਮ੍ਰਿਤਸਰ ਤੋਂ ਜਿਹੜਾ ਹੈ ਉਹ ਸੇਫਲੀ ਦਿੱਲੀ ਪਹੁੰਚਾਇਆ ਗਿਆ। ਫਿਰ ਗੱਲ ਇੱਥੋਂ ਤੱਕ ਨਹੀਂ ਹੈ, ਜਦੋਂ ਉਹਨਾਂ ਦਾ ਟਰਾਇਲ ਚੱਲਿਆ ਇਸ ਕੇਸ ਦੇ ਉੱਤੇ ਔਰ ਉਹਨਾਂ ਨੇ ਜ਼ਾਹਰ ਹੈ ਜਿਹੜੀ ਸਰਕਾਰੀ ਧਿਰ ਸੀ ਨਰਕਧਾਰੀਆਂ ਦੀ, ਉਹ ਕੇਸ ਨੂੰ ਪੰਜਾਬ 'ਚੋਂ ਟਰਾਂਸਫਰ ਕਰਕੇ ਕਰਨਾਲ ਲੈ ਗਏ ਔਰ ਕਰਨਾਲ ਦੇ ਸੈਸ਼ਨ ਜੱਜ ਨੇ ਬਿਲਕੁਲ ਅਗੇਂਸਟ ਫੈਸਲਾ ਦਿੱਤਾ ਇਹ ਕਹਿ ਕੇ ਕਿ ਜੀ ਉੱਥੇ ਇਹ ਕਰਨ ਕੀ ਗਏ ਸੀ, ਜਦੋਂ ਕਿ ਭਾਈ ਫੌਜਾ ਸਿੰਘ ਔਰ ਬਾਕੀ ਸਿੰਘ ਸ਼ਾਂਤਮਈ ਵਿਖਾਵਾ ਕਰ ਰਹੇ ਸਨ। ਔਰ ਪੰਜਾਬ ਸਰਕਾਰ ਨੇ ਬਾਦਲ ਦੀ ਕਮਾਂਡ ਥੱਲੇ ਈਵਨ ਉਸ ਕਰਨਾਲ ਕੋਰਟ ਦੇ ਫੈਸਲੇ ਦੀ ਅਪੀਲ ਤੱਕ ਵੀ ਹਾਈ ਕੋਰਟ 'ਚ ਦਾਇਰ ਨਹੀਂ ਕੀਤੀ, ਕਿਉਂਕਿ ਜਦੋਂ ਬਹੁਤ ਵਾਰ ਹਿੰਸਾ ਵਰਸਸ ਅਹਿੰਸਾ ਦੀਆਂ ਗੱਲਾਂ ਹੁੰਦੀਆਂ ਨੇ ਤੇ ਕਿਉਂਕਿ ਬਹੁਤਿਆਂ ਕੋਲੋਂ ਜਾਣਕਾਰੀ ਨਹੀਂ ਹੁੰਦੀ, ਇਸ ਲਈ ਉਹ ਇਹ ਸਮਝ ਨਹੀਂ ਸਕਦੇ ਕਿ ਭਾਈ ਇਹ ਜਿਹੜਾ ਹਥਿਆਰਬੰਦ ਸੰਘਰਸ਼ ਦਾ ਤਰੀਕਾ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਲਾਈਨ ਕਿਉਂ ਲਈ ਗਈ, ਕਿਉਂਕਿ ਇਹ ਰੂਟਡ ਹੈ ਸਾਡੇ ਉਸ ਸਿੱਖੀ ਸਿਧਾਂਤ ਦੇ ਵਿੱਚ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਜ਼ਫਰਨਾਮੇ ਦੇ ਰੂਪ ਦੇ ਵਿੱਚ ਦੇਖਦੇ ਹਾਂ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ। ਔਰ ਮੈਂ ਜਦੋਂ ਇਸ ਨੂੰ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਜਾਂ ਭੂਮਿਕਾ ਦੇ ਨਾਲ ਜੋੜ ਕੇ ਦੇਖਦਾ ਤੇ ਉਹ ਭੂਮਿਕਾ ਜਿਹੜੀ ਹੈ ਉਹ ਅਸਲ 'ਚ ਇਸ ਜ਼ਫਰਨਾਮੇ ਦੇ ਸ਼ੇਅਰ ਦੀ ਹੀ ਟਰਾਂਸਲੇਸ਼ਨ ਹੈ, ਜਿਹਦੇ 'ਚ ਇਹ ਲਫ਼ਜ਼ ਨੇ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ his human rights must be protected by the rule of the law, ਕਿ ਜੇ ਕਿਸੇ ਮਨੁੱਖ ਨੂੰ ਹਥਿਆਰਬੰਦ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤਾਂ ਉਸ ਦੇ ਮਨੁੱਖੀ ਹੱਕਾਂ ਦੀ ਹਰ ਹਾਲਤ ਵਿੱਚ ਰੱਖਿਆ ਹੋਣੀ ਚਾਹੀਦੀ ਹੈ। ਬਿਲਕੁਲ। ਹੁਣ ਜ਼ਾਹਰ ਹੈ ਕਿ ਕਿਸੇ ਦੇ ਵੀ ਕਿਸੇ ਨਰਕਧਾਰੀ ਦੇ ਜਾਂ ਜਿਹੜਾ ਵੀ ਕੋਈ ਇਨਵੋਲਵ ਸੀ 13 ਅਪ੍ਰੈਲ 1978 ਦੇ ਇਸ ਸਿੱਖ ਮੈਸੈਕਰ ਵਿੱਚ ਕਿਸੇ ਨੇ ਕਿਸੇ ਦੇ ਉਂਗਲ ਨਹੀਂ ਲਾਈ ਜਦੋਂ ਤੱਕ ਭਾਰਤ ਦੇ ਅਦਾਲਤੀ ਸਿਸਟਮ ਨੇ ਜਿਹੜਾ ਉਹਨਾਂ ਨੂੰ ਨਾ ਸਿਰਫ ਕਿ ਬਰੀ ਕੀਤਾ, ਰਾਦਰ ਸਾਰਾ ਦੋਸ਼ ਸਿੰਘਾਂ ਦੇ ਖਾਤੇ ਦੇ ਵਿੱਚ ਪਾਇਆ। ਪਰ ਇਹ ਉਹ ਪੀਰੀਅਡ ਸੀ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਔਰ ਅਖੰਡ ਕੀਰਤਨੀ ਜਥੇ ਦੇ ਪ੍ਰੋਮੀਨੈਂਟ ਆਗੂ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਇਨਫ ਇਜ਼ ਇਨਫ, ਕਿ ਵੀ ਬਹੁਤ ਹੋ ਚੁੱਕਾ, ਹੁਣ ਅਸੀਂ ਸਜ਼ਾ ਯਾਫਤਾ ਕਰਾਂਗੇ। ਕਿਉਂਕਿ ਕੱਲਾ ਇਹ ਨਹੀਂ ਸੀ ਕਿ 13 ਸਿੰਘ ਸ਼ਹੀਦ ਕੀਤੇ, ਜਿਸ ਅੰਦਾਜ਼ ਦੇ ਵਿੱਚ ਨਰਕਧਾਰੀ ਲਹਿਰ ਪੰਜਾਬ 'ਚ ਸਿੱਖੀ ਨੂੰ ਵੰਗਾਰ ਰਹੀ ਸੀ, ਇਹ ਐਲਾਨੀਆਂ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਜੀ ਗੁਰੂ ਗੋਬਿੰਦ ਸਿੰਘ ਨੇ ਤਾਂ 5 ਪਿਆਰੇ ਬਣਾਏ ਸੀ, ਅਸੀਂ 7 ਸਿਤਾਰੇ ਬਣਾਏ ਨੇ। ਔਰ ਇਸ ਕਿਸਮ ਦੀ ਹਿਊਮਿਲੇਸ਼ਨ ਲਗਾਤਾਰਤਾ ਨਾਲ, ਔਰ ਕੱਲਾ ਇੱਕ ਲੈਵਲ ਤੇ ਨਹੀਂ ਸੀ, ਕਿਉਂਕਿ ਉਦੋਂ ਤੱਕ ਬਹੁਤ ਸਾਰੇ ਬਿਊਰੋਕਰੈਟ ਜਿਹੜੇ IAS ਆਫਿਸਰ, ਜਿਵੇਂ ਨਿਰੰਜਨ ਸਿੰਘ ਨਾਂ ਦਾ ਬੰਦਾ ਗੁਰਦਾਸਪੁਰ ਦੇ ਵਿੱਚ IAS ਲੱਗਾ ਹੋਇਆ ਸੀ, ਹੋਰ ਵੀ ਬਹੁਤ ਸਾਰੀ ਬਿਊਰੋਕਰੇਸੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨਿਰੰਕਾਰੀ, ਕਿਉਂਕਿ ਇਹਨਾਂ ਦੇ ਜਿਹੜੇ ਡੇਰੇ ਨੇ ਜਾਂ ਜਿਹੜੇ ਨਿਰੰਕਾਰੀ ਭਵਨ ਜਿਹਨੂੰ ਕਹਿੰਦੇ ਸੀ, ਇਹ ਇਨਫੈਕਟ ਡੇ ਕਲੱਬ ਸੀ, ਇਹ ਆਸ਼ੀ ਦੇ ਅੱਡੇ, ਕਿਉਂਕਿ ਉਹ ਵੀ ਦੁਰਾਚਾਰੀ ਬੰਦਾ ਔਰ ਉਹਦਾ ਸਾਰਾ ਕਾਨਸੈਪਟ ਵੀ ਉਸ ਕਿਸਮ ਦਾ, ਜਿਸ ਕਿਸਮ ਦਾ ਅਸੀਂ ਦੇਖਦੇ ਹਾਂ ਕਿ ਅੱਜ ਤੱਕ ਵੀ ਜੋ ਉਹ ਪਾਰਟ ਹੈ ਉਹ ਲਗਾਤਾਰਤਾ ਦੇ ਨਾਲ ਉਹ ਦੁਰਾਚਾਰ ਜੋ ਹੁਣ ਈਸਾਈ ਪੈਸਟਰਾਂ ਦੇ ਨਾਂ ਥੱਲੇ ਵੀ ਸਾਹਮਣੇ ਆ ਰਿਹਾ, ਇਹੀ ਕੁਛ
ਉਦੋਂ ਚੱਲਦਾ ਸੀ। ਔਰ ਕਿਉਂਕਿ ਇਹ 1947 ਤੋਂ ਬਾਅਦ ਦੀ ਭਾਰਤੀ ਹਕੂਮਤ ਦੀ ਨੀਤੀ ਰਹੀ ਹੈ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਹੀ ਉਹਨਾਂ ਨੇ ਜਿਹੜਾ ਉਹ ਨਿਸ਼ਾਨੇ ਤੇ ਲਿਆ। ਔਰ ਇਹੀ ਕਾਰਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਗੁਰਗੱਦੀ ਗੁਰਤਾ ਦਾ ਜਿਹੜਾ ਕਨਸੈਪਟ ਹੈ ਉਹਨੂੰ ਸਿੱਖ ਮਨਾਂ ਦੇ ਵਿੱਚੋਂ ਡਿਲੂਟ ਕਰਨ ਦੇ ਲਈ ਇਹ ਦੇਹਧਾਰੀ ਗੁਰੂ ਟਰਮ ਨੂੰ ਪ੍ਰਮੋਟ ਕੀਤਾ ਗਿਆ। ਔਰ ਫਿਰ 1978 ਤੋਂ ਬਾਅਦ ਇਸ ਬਾਰੇ ਕਹਿਣ ਦੀ ਲੋੜ ਨਹੀਂ ਹੈ ਕਿ ਕਿਵੇਂ ਨਰਕਧਾਰੀ ਜਿਨ੍ਹਾਂ ਦੇ ਵਿੱਚ ਗੁਰਬਚਨਾ ਔਰ ਉਸ ਦਾ ਜਿਹੜਾ ਚੀਫ ਆਫ ਆਪਣਾ ਉਹਨੇ ਜਿਹੜਾ ਇੱਕ ਫੌਜੀ ਦਸਤਾ ਬਣਾਇਆ ਹੋਇਆ ਸੀ ਉਹਨਾਂ ਨੂੰ ਸਜ਼ਾ ਯਾਫਤਾ ਸਿਤਾਰੇ ਵੀ ਜਿਹੜੇ ਨੇ ਉਹ ਫਿਰ ਅਸਮਾਨ ਦੇ ਵਿੱਚ ਹੀ ਅਲੋਪ ਹੋਏ ਇੱਕ ਇੱਕ ਕਰਕੇ। ਔਰ ਬਾਕੀਆਂ ਨੂੰ ਵੀ ਜਿਹੜਾ ਬਹੁਤ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ ਗਿਆ। ਔਰ ਕਿਉਂਕਿ ਇਸ ਪਲੇਟਫਾਰਮ ਤੋਂ ਅਸੀਂ ਸੀਮਤ ਗੱਲ ਹੀ ਕਰ ਸਕਦੇ ਹਾਂ, ਇਹ ਜਦੋਂ ਸਾਡੇ ਕੋਲ ਆਜ਼ਾਦ ਮੁਲਕ ਆਪਣਾ ਖਾਲਿਸਤਾਨ ਹੋਏਗਾ ਤੇ ਫਿਰ ਇਹਨਾਂ ਯੋਧਿਆਂ ਦੀਆਂ ਦਾਸਤਾਨਾਂ। ਔਰ ਇਹ ਉਹ ਪੀਰੀਅਡ ਸੀ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਜਿਨ੍ਹਾਂ ਨੇ ਬੱਬਰ ਖਾਲਸਾ ਫਾਊਂਡ ਕੀਤਾ ਔਰ ਭਾਈ ਮਹਿਲ ਸਿੰਘ ਜਿਹੜੇ ਨੇ ਇਹ ਭਾਈ ਸੁਖਦੇਵ ਸਿੰਘ ਦੇ ਵੱਡੇ ਭਰਾਤਾ ਸਨ ਔਰ 에ਅਰ ਫੋਰਸ 'ਚ ਉੱਚ ਅਹੁਦੇ ਤੇ ਤਾਇਨਾਤ ਸੀ। ਔਰ ਉਹਨਾਂ ਨੇ ਜਿਵੇਂ ਮੈਂ ਕਿਹਾ ਕਿ ਵੀ ਸਭ ਕੁਝ ਛੱਡ ਕੇ ਉਹ ਵੀ ਸੰਘਰਸ਼ 'ਚ ਆਏ। ਹਾਲਾਂ ਬਹੁਤ ਸਾਰਿਆਂ ਦੇ ਨਾਵਾਂ ਤੇ ਬਿਆਨ ਜਿਵੇਂ ਭਾਈ ਵਧਾਵਾ ਸਿੰਘ ਅੱਜ ਉਹਨਾਂ ਨੇ ਬੜੀ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਹੈ ਔਰ ਬਹੁਤ ਸਾਰਿਆਂ ਦੇ ਹੋਰ ਕਾਰਨਾਮੇ ਵੀ ਸਾਹਮਣੇ ਆਉਂਦੇ ਰਹੇ। ਲੇਕਿਨ ਉਹ ਜਿਨ੍ਹਾਂ ਨੂੰ ਇੱਕ ਨਿਸ਼ਕਾਮ ਸੇਵਾ ਔਰ ਚੁੱਪ ਰਹਿ ਕੇ ਜਿਵੇਂ ਪਿੱਛੇ ਬਹਿੰਦੇ ਆ ਉਹਨਾਂ ਨੇ ਕਿਉਂਕਿ ਟੈਕਨੀਕਲ ਹੈਂਡ ਸਨ ਔਰ ਇਹ ਵੀ ਸਾਹਮਣੇ ਆਇਆ। ਔਰ ਭਾਈ ਵਧਾਵਾ ਸਿੰਘ ਹੋਰਾਂ ਦੇ ਬਿਆਨ 'ਚ ਹੀ ਹੈ ਕਿ ਜਦੋਂ ਜੂਨ 84 ਦਾ ਹਮਲਾ ਹੁੰਦਾ ਟੈਂਕਾਂ ਤੋਪਾਂ ਨਾਲ ਉਦੋਂ ਅਕਾਲ ਰੈਸਟ ਹਾਊਸ ਜਿਹੜਾ ਇੱਕ ਪਾਸੇ ਗੁਰੂ ਰਾਮਦਾਸ ਸਰਾਂ ਹੈ ਗੁਰੂ ਨਾਨਕ ਨਿਵਾਸ ਹੈ ਔਰ ਅਕਾਲ ਰੈਸਟ ਹਾਊਸ ਇਸ 'ਚ ਉਹ ਠਹਿਰੇ ਹੋਏ ਸੀ। ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਸੰਤ ਪਿੰਡਾਂ ਵਾਲਿਆਂ ਦਾ ਅਖੀਰਲਾ ਮੈਸੇਜ ਦੁਨੀਆ ਦੇ ਨਾਂ ਉਹਨਾਂ ਦੇ ਜਿਹੜਾ ਟੈਕਨੀਕਲ ਡਿਵਾਈਸਿਸ ਨੇ ਉਹਨਾਂ ਰਾਹੀਂ ਬਾਹਰ ਆ ਸਕੇ ਔਰ ਉਹਨਾਂ ਨੇ ਇਸ ਦੇ ਵਿੱਚ ਵੱਡਾ ਯੋਗਦਾਨ ਪਾਇਆ। ਹਾਲਾਂ ਇਹ ਸਾਰਾ ਜਿਹੜਾ ਪਾਰਟ ਹੈ ਇੱਕ ਸਟੇਜ ਐਸੀ ਵੀ ਆਈ ਕਿ ਜੂਨ 84 ਤੋਂ ਬਾਅਦ ਇੱਕਦਮ ਇੱਕ ਹਨੇਰਾ ਸੀ। ਲੇਕਿਨ ਇਹ ਕ੍ਰੈਡਿਟ ਵੀ ਬੱਬਰ ਖਾਲਸਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਜਿੱਥੇ ਆਪਣੀਆਂ ਜੜ੍ਹਾਂ 84 ਤੋਂ ਪਹਿਲਾਂ ਹੀ ਗੁਆਂਢੀ ਮੁਲਕ ਦੇ ਵਿੱਚ ਲਾ ਲਈਆਂ ਹੋਈਆਂ ਸੀ ਔਰ ਲੰਬਾ ਵਕਤ ਜਿੱਥੇ ਭਾਈ ਸੁਖਦੇਵ ਸਿੰਘ ਹੋਰਾਂ ਨੇ ਆਲਮੋਸਟ 1992-93 ਤੱਕ ਸਰਵ ਕੀਤਾ 1978 ਤੋਂ ਲੈ ਕੇ ਲਾਰਜੈਸਟ ਜਦੋਂ ਅਸੀਂ ਕੰਟਰੀਬਿਊਸ਼ਨ ਤਾਂ ਹਰ ਸਿੱਖ ਜਿਹੜਾ ਇਸ ਪਾਸੇ ਤੁਰਿਆ ਜਿਹੜਾ ਭਾਵੇਂ ਕਿਸੇ ਰੋਈ ਦੇ ਵਿੱਚ ਔਰ ਕਿਸੇ ਨਹਿਰ ਦੇ ਕੰਢੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ 'ਚ ਅਣਪਛਾਤੀ ਲਾਸ਼ ਬਣਿਆ ਉਸ ਹਰ ਇੱਕ ਦੀ ਕੰਟਰੀਬਿਊਸ਼ਨ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਲੰਮਾ ਵਕਤ ਸਰਵਾਈਵ ਕਰਨ ਵਾਲੇ ਜਿਹੜੇ ਆਗੂ ਨੇ ਉਹਨਾਂ 'ਚ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਜਿਹੜੇ 1978 'ਚ ਉਸ ਜਥੇ ਦੇ ਵਿੱਚ ਗਏ ਜਿਨ੍ਹਾਂ ਨੇ ਉਹਨੂੰ ਨਰਕਧਾਰੀ ਨੂੰ ਚੈਲੰਜ ਕੀਤਾ ਉਹਨਾਂ ਦੇ ਲੱਤ 'ਚ ਗੋਲੀ ਲੱਗੀ ਸੀ। ਬਾਅਦ 'ਚ ਉਹਨਾਂ ਹੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਦੀ ਅਗਵਾਈ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਔਰ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਆਲਮੋਸਟ ਜਿਹੜਾ ਉਹ 14-15 ਸਾਲ ਉਹ ਸਰਵਾਈਵ ਕੀਤੇ, ਲੀਡ ਕੀਤਾ, ਕੋਈ ਲੁੱਕ ਕੇ ਨਹੀਂ ਬੈਠੇ। ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਉਹ ਵੀ ਆਲਮੋਸਟ ਉਸੇ ਹੀ ਪੀਰੀਅਡ ਦੇ ਐਕਟਿਵ ਹੋਏ। ਉਹਨਾਂ ਦੀ ਸ਼ਹਾਦਤ ਵੀ ਆਲਮੋਸਟ 1992-93 ਦੇ ਦੌਰ ਤੱਕ ਪਹੁੰਚਦਿਆਂ ਹੁੰਦੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਵਧਾਵਾ ਸਿੰਘ ਜਿਹੜੇ ਐਕਟਿਵ ਰਹੇ ਅੱਜ ਵੀ ਨੇ, ਹੁਣ ਬਜ਼ੁਰਗ ਨੇ, ਔਰ ਭਾਈ ਮਹਿਲ ਸਿੰਘ ਜਿਹੜੇ ਲਗਭਗ ਅੱਧੀ ਸਦੀ ਜਿਹੜੀ ਹੈ ਉਹਨਾਂ ਨੇ ਇਸ ਪਾਸੇ ਨਿਭਾਈ ਔਰ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਹੋਏ, ਚੁੱਪ ਰਹਿ ਕੇ ਭਜਨ ਬੰਦਗੀ ਕਰਨ 'ਚ ਉਹਨਾਂ ਦਾ ਯਕੀਨ, ਭਰੋਸਾ ਔਰ ਸਮੁੱਚੇ ਪਰਿਵਾਰਾਂ ਨੇ ਕਿਵੇਂ ਸਫ਼ਰ ਕੀਤਾ ਹੈ। ਬਹੁਤਿਆਂ ਨੂੰ ਯਾਦ ਹੋਏਗਾ ਕਿ ਕਿਵੇਂ ਗੋਬਿੰਦ ਰਾਮ SSP ਗੁਰਦਾਸਪੁਰ ਨੇ ਭਾਈ ਮਹਿਲ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਔਰ ਦੂਸਰੇ ਇੱਕ ਭਾਈ ਕੁਲਵੰਤ ਸਿੰਘ ਬੱਬਰ ਸਨ, ਉਹਨਾਂ ਦੀ ਸਿੰਘਣੀ ਜਿਹੜੀ ਹੈ ਭਾਈ ਬੀਬੀ ਗੁਰਮੀਤ ਕੌਰ ਔਰ ਬੀਬੀ ਗੁਰਦੇਵ ਕੌਰ ਸਰ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਸਨ ਔਰ ਗੁਰਮੀਤ ਕੌਰ ਭਾਈ ਮਹਿਲ ਸਿੰਘ ਦੀ। ਉਹਨਾਂ ਨੂੰ ਉਹ ਚੁੱਕ ਕੇ ਲਿਆਇਆ ਸੀ, ਉਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ ਬਟਾਲੇ 'ਚ। ਔਰ ਫਿਰ ਉਸ ਵੇਲੇ ਅਕਾਲ ਤਖਤ ਤੋਂ ਕਾਲ ਦਿੱਤੀ ਗਈ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਆ ਕੇ ਬਟਾਲਾ ਘੇਰਿਆ, ਉਹਨਾਂ ਨੂੰ ਛੱਡਣਾ ਪਿਆ ਉਹਨਾਂ ਦੋਨਾਂ ਬੀਬੀਆਂ ਨੂੰ। ਉਹਨਾਂ ਨੂੰ ਬਹੁਤ ਫਿਜ਼ੀਕਲ ਔਰ ਮੈਂਟਲ ਟਾਰਚਰ ਕੀਤਾ ਗਿਆ ਸੀ।
ਔਰ ਬਹੁਤ ਵਾਰ ਜਿਹੜੇ ਅੱਜ ਬੜੇ ਪੋਲੇ ਜਿਹੇ ਮੂੰਹ ਨਾਲ ਨੁਕਸ ਕੱਢਣ ਲੱਗ ਜਾਂਦੇ ਨੇ, ਗਲਤੀਆਂ ਕੱਢਣ ਲੱਗ ਜਾਂਦੇ ਨੇ ਸੰਘਰਸ਼ੀ ਯੋਧਿਆਂ ਦੀਆਂ, ਉਹ ਇਹ ਭੁੱਲ ਜਾਂਦੇ ਨੇ ਕਿ ਪਰਿਵਾਰਾਂ ਨੇ ਕਿਵੇਂ ਸਫ਼ਰ ਕੀਤਾ। ਬਿਲਕੁਲ। ਭਾਈ ਮਹਿਲ ਸਿੰਘ ਹੋਰਾਂ ਦੇ ਪਰਿਵਾਰ ਨੇ ਕਿਵੇਂ ਸਫ਼ਰ ਕੀਤਾ, ਭਾਈ ਵਧਾਵਾ ਸਿੰਘ ਹੋਰਾਂ ਦੇ ਨੇ ਕਿਵੇਂ, ਔਰ ਜਿਹੜੇ ਵੀ ਇਸ ਪਾਸੇ ਤੁਰੇ। ਔਰ ਇਹ ਜਦੋਂ ਅਸੀਂ ਅੱਜ ਉਹਨਾਂ ਦੇ ਜਿਹੜਾ ਚੜ੍ਹਾਈ ਕਰਨ ਦੀ ਖਬਰ ਸੁਣੀ ਤੇ ਲਗਭਗ ਅੱਧੀ ਸਦੀ ਦਾ ਇਤਿਹਾਸ ਮੇਰੀਆਂ ਮਨ ਦੀਆਂ ਅੱਖਾਂ ਅੱਗੋਂ ਗੁਜ਼ਰ ਰਿਹਾ ਸੀ। ਔਰ ਇਸ ਦੇ ਉੱਤੇ ਭਾਈ ਵਧਾਵਾ ਸਿੰਘ ਹੋਰਾਂ ਨੇ ਵੀ ਇਹੀ ਜਿਹੜਾ ਮੈਸੇਜ ਦਿੱਤਾ ਹੈ। ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਜਦੋਂ ਗੁਰੂ ਸਾਹਿਬ ਦਾ ਫਰਮਾਨ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ, ਕਿ ਗੁਰਸਿੱਖੀ ਜੀਵਨ ਜੀ ਕੇ ਨਾਮ ਬਾਣੀ ਦੇ ਲਾਹੇ ਲੈ ਕੇ ਮੌਜੂਦਾ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਕੇ ਭਾਈ ਮਹਿਲ ਸਿੰਘ ਗੁਰਪੁਰੀ ਸੁਧਾਰ ਗਏ ਨੇ। ਔਰ ਉਹਨਾਂ ਨੇ ਫਿਰ ਪੂਰੀ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ ਕਿ ਵੀ ਉਹਨਾਂ ਨੇ ਲੰਮਾ ਸਮਾਂ ਸੇਵਾ ਕੀਤੀ, ਕਿਵੇਂ ਜਿਹੜਾ ਉਹਨਾਂ ਦੀ ਇੱਕ ਸ਼ਖਸੀਅਤ ਸੀ, ਕਿਵੇਂ ਉਹਨਾਂ ਨੇ ਉਸ ਹਰਮੰਦਰ ਸਾਹਿਬ ਨੂੰ ਡਿਫੈਂਡ ਕਰਨ ਲਈ ਵੀ ਜੂਨ 84 ਦੇ ਵਿੱਚ ਕੀ ਰੋਲ ਅਦਾ ਕੀਤਾ। ਔਰ ਫਿਰ ਉਹਨਾਂ ਦੀ ਕਿੰਨੀ ਸਤਿਕਾਰਤ ਸ਼ਖਸੀਅਤ ਸੀ ਕਿ ਉਹਨਾਂ ਨੂੰ ਸਾਰੇ ਭਾਈ ਸਾਹਿਬ ਕਹਿ ਕੇ ਔਰ ਸਿਰ ਝੁਕਾ ਕੇ ਹੀ ਉਹਨਾਂ ਦੇ ਨਾਲ ਗੱਲ ਕਰਦੇ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਸਾਡੇ ਸੰਘਰਸ਼ ਦਾ ਇੱਕ ਸਾਥੀ ਘੱਟ ਹੋਇਆ, ਉੱਥੇ ਅਸੀਂ ਇੱਕ ਵੱਡੇ ਭਰਾ ਤੋਂ ਵੀ ਵਾਂਝੇ ਹੋਏ। ਔਰ ਉਹਨਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਭਾਈ ਸਾਹਿਬ ਪ੍ਰਥਾਏ ਵੱਧ ਤੋਂ ਵੱਧ ਸਹਿਜ ਪਾਠ, ਅਖੰਡ ਪਾਠ, ਕੀਰਤਨ ਸਮਾਗਮ ਆਯੋਜਿਤ ਕੀਤੇ ਜਾਣ। ਉਹ ਸਿੱਖ ਸੰਘਰਸ਼ ਦਾ ਇੱਕ ਚਾਨਣ ਮਨਾਰਾ ਨੇ ਔਰ ਹਮੇਸ਼ਾ ਰਹਿਣਗੇ। ਸੋ ਅਸੀਂ ਵੀ ਅੱਜ ਦਾ ਪ੍ਰੋਗਰਾਮ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ। ਦੇਖੋ ਉੱਪਰੋਂ ਥਲੀ ਅੱਜ ਕੱਲ ਉਹਨਾਂ ਦੇ ਵੀ ਕਈ ਬ੍ਰਾਹਮਣ ਜੋਤਸ਼ੀ ਬੈਠੇ ਨੇ, ਉਹ ਤਾਂ ਸਾੜ ਸਤੀ ਕਹਿਣਗੇ ਕਿ ਸਾੜ ਸਤੀ ਬੈਠੀ ਹੈ ਜਾਂ ਸਾੜ ਸਤੀ ਆਈ ਹੈ, ਕਿ ਵੀ ਇੱਕ ਤੋਂ ਬਾਅਦ ਇੱਕ ਰਗੜੇ ਭਾਰਤ ਨੂੰ ਮਿਲ ਰਹੇ ਨੇ। ਹਾਲਾਂਕਿ ਇਹ ਤਾਂ ਨਹੀਂ ਹੈ ਕਿ ਕੋਈ ਇਹ ਡੈਲੀਬਰੇਟਲੀ ਟਾਈਮਿੰਗ ਡਿਸਾਈਡ ਹੁੰਦੀ ਹੈ, ਪਰ ਕਈ ਵਾਰ ਜਦੋਂ ਕਿਸੇ ਦੇ ਵੱਲ ਮੂੰਹ ਹੁੰਦਾ ਤਾਂ ਫਿਰ ਇੱਕ ਤੋਂ ਬਾਅਦ ਇੱਕ ਤਾਬੜ ਤੋੜ ਹਮਲੇ ਉਸ ਪਾਸੇ ਹੀ ਹੁੰਦੇ ਨੇ। ਅਸੀਂ ਜਦੋਂ ਦੇਖ ਰਹੇ ਹਾਂ ਵੀ ਭਾਰਤ ਇੱਕ ਪਾਸੇ ਤਾਂ ਸਿਰ ਉਹਦਾ ਸ਼ਿਕੰਜੇ 'ਚ ਫਸਿਆ ਹੋਇਆ, ਕਿਉਂਕਿ 2 ਅਪ੍ਰੈਲ ਤੋਂ ਜਿਹੜਾ ਬਸ ਆ ਗਿਆ, ਜਿਹਨੂੰ ਕਹਿੰਦੇ ਨੇ ਆਇਆ ਖੜਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਕੁਅਲ ਟੈਰਿਫਸ ਕਿ ਵੀ ਜੋ ਤੁਸੀਂ ਲਾਓਗੇ ਉਨੀਆਂ ਅਸੀਂ ਲਾਵਾਂਗੇ, ਉਸ ਨੂੰ ਲੈ ਕੇ ਜਿਹੜਾ ਪੂਰਾ ਦਬਾਅ ਬਣਾਇਆ ਹੋਇਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਵੀ ਭਾਰਤ ਨੂੰ ਉਵੇਂ ਹੀ ਰਗੜੇ ਮਿਲ ਰਹੇ ਨੇ। ਔਰ ਇਹਦੇ ਬਾਵਜੂਦ ਕਿ ਤੁਲਸੀ ਗੈਬਰਡ ਦੇ ਭਾਰਤ ਰਾਇਸੀਨਾ ਡਾਇਲੌਗ ਜਾਣ ਵੇਲੇ ਰਾਜਨਾਥ ਸਿੰਘ ਨੇ ਚੀਕਾਂ ਮਾਰੀਆਂ ਕਿ ਜੀ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੋ ਔਰ ਵੱਖਵਾਦੀਆਂ ਦੀ ਖਾਲਿਸਤਾਨ ਦੀ ਐਕਟੀਵਿਟੀ ਬੰਦ ਕਰੋ। ਲੇਕਿਨ ਇਹਦੇ ਬਾਵਜੂਦ ਬੜੀ ਸਫਲਤਾ ਨਾਲ 23 ਮਾਰਚ ਨੂੰ LA ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਇਆ, ਸਿਵਿਕ ਸੈਂਟਰ ਦੇ ਵਿੱਚ ਹੋਇਆ। ਔਰ ਜੇ ਤੁਸੀਂ ਇਹਨਾਂ ਦੀ ਸਮਾਰਟਨੈਸ ਦੇਖਣੀ ਹੈ, ਜੇ ਤੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ, ਇਹੀ ਗੱਲ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਹਰ ਗੱਲ ਤੇ ਰਿਐਕਟ ਨਹੀਂ ਕੀਤਾ। ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਰੈਫਰੈਂਡਮ ਹੋ ਨਾ ਸਕੇ। ਤੁਲਸੀ ਗੈਬਰਡ ਦੇ ਉੱਤੇ ਵੀ ਉਹਨਾਂ ਨੇ ਪੂਰਾ ਪ੍ਰੈਸ਼ਰ ਬਣਾਇਆ ਕਿ ਜੀ ਇਹਨਾਂ ਨੂੰ ਦਹਿਸ਼ਤਗਰਦ ਬਣਾਓ। ਇਹਦੇ ਬਾਵਜੂਦ ਰੈਫਰੈਂਡਮ ਹੋਇਆ, ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ ਸਿੱਖਾਂ ਨੇ ਪਾਰਟਿਸਿਪੇਟ ਕੀਤਾ। ਹੁਣ ਤੁਹਾਨੂੰ ਭਾਰਤ ਦੇ ਮੁੱਖ ਧਾਰਾ ਮੀਡੀਆ 'ਚੋਂ ਜਾਂ ਉਹਨਾਂ ਦੇ ਗੱਲ ਦੇ ਉੱਤੇ ਰਿਐਕਟ ਕਰਨ ਵਾਲੇ ਯੂਟਿਊਬਰਸ ਦੇ ਵਿੱਚ ਖਬਰ ਹੀ ਨਹੀਂ ਮਿਲੇਗੀ। ਇਹ ਵੀ ਖਬਰ ਹੀ ਖਾ ਗਏ। ਹੁਣ ਜਦੋਂ ਇਹ ਵੀ ਸਾਨੂੰ ਸਿੱਖਣ ਦੀ ਲੋੜ ਹੈ ਵੀ ਹਰ ਗੱਲ ਦੇ ਉੱਤੇ ਰਿਐਕਟ ਕਰਨਾ ਜ਼ਰੂਰੀ ਨਹੀਂ ਹੁੰਦਾ। ਸੋ ਉਹਨਾਂ ਨੇ ਭਾਰਤ ਦੇ ਲੋਕਾਂ ਤੱਕ ਪਹੁੰਚਿਆ ਹੀ ਨਹੀਂ ਵੀ ਅਮਰੀਕਾ ਨੇ ਮੂੰਹ ਤੇ ਚਪੇੜ ਮਾਰੀ ਹੈ, ਸਿਵਿਕ ਸੈਂਟਰ 'ਚ ਹੋਇਆ ਰੈਫਰੈਂਡਮ, ਔਰ ਤੁਲਸੀ ਗੈਬਰਡ ਦੇ ਨਾਲ ਹਿੰਦੂਤਵੀ ਰੂਟਸ ਦੀ ਸਾਂਝ ਵੀ ਕਿਸੇ ਕੰਮ ਨਹੀਂ ਆਈ। ਤੇ ਉਹਨਾਂ ਨੇ ਕਿਹਾ ਵੀ ਖਬਰ ਹੀ ਜਰਾ ਗੋਲਮਾਲ ਕਰ ਦਿਓ, ਵੀ ਖਬਰ ਹੀ ਗਾਇਬ ਕਰ ਦਿਓ। ਲੇਕਿਨ ਕਿਹੜੀ ਖਬਰ ਗਾਇਬ ਕਰਨਗੇ, ਕਿਉਂਕਿ ਕੁਛ ਨਾ ਕੁਛ ਵਾਪਰ ਰਿਹਾ। ਔਰ ਅੱਜ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਨੂੰ ਇਨ ਬਰੀਫ US-SURF ਕਹਿੰਦੇ ਨੇ, 1996-97 ਦੇ ਦੌਰ 'ਚ ਇਹ US ਕਾਂਗਰਸ ਦੇ ਮਤੇ ਦੇ ਨਾਲ ਹੋਂਦ 'ਚ ਆਈ ਬਾਡੀ ਹੈ। ਇਹ ਕੋਈ ਹਿਊਮਨ ਰਾਈਟ ਜਥੇਬੰਦੀ ਨਹੀਂ ਹੈ, ਕੋਈ ਥਿੰਕ ਟੈਂਕ ਨਹੀਂ ਹੈ। ਇਹ ਕੁਐਸੀ ਗਵਰਨਮੈਂਟ ਅਦਾਰਾ ਹੈ, ਤੁਸੀਂ ਉਸ ਨੂੰ ਸਰਕਾਰੀ ਅਦਾਰਾ ਕਹਿ ਸਕਦੇ ਹੋ। ਇਹ ਵੀ ਹੈ ਕਿ ਵੀ ਇਹ ਨਹੀਂ ਹੈ ਕਿ ਜ਼ਰੂਰੀ ਦੀਆਂ ਰਿਕਮੈਂਡੇਸ਼ਨਸ ਨੂੰ ਜ਼ਰੂਰੀ ਮੰਨਣਾ ਉਹਨਾਂ ਨੇ, ਪਰ ਮੈਂ ਯਾਦ ਦਹਾਨੀ ਕਰਾ ਦਿਆਂ
ਕਿ ਇਹ ਯੂਐਸ ਸਰਫ ਹੀ ਸੀ ਜਿਹਨੇ ਮੋਦੀ ਨੂੰ ਜਦੋਂ 2002 ਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ ਔਰ ਯੂਐਸ ਸਰਫ ਨੇ ਆਪਣੀ ਰਿਪੋਰਟ 'ਚ ਉਹਦੇ ਲਈ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਸੀ ਔਰ ਉਹ ਯੂਐਸ ਸਰਫ ਦੀ ਰਿਕਮੈਂਡੇਸ਼ਨ ਦੇ ਆਧਾਰ ਦੇ ਉੱਤੇ ਹੀ ਫਿਰ ਮੋਦੀ 12 ਸਾਲ ਅਮਰੀਕਾ ਕੈਨੇਡਾ ਯੂਰਪ ਦੀ ਧਰਤੀ ਤੇ ਪੈਰ ਨਹੀਂ ਸੀ ਪਾ ਸਕਿਆ। ਉਸਨੇ ਦਾਖਲੇ ਤੇ ਪਾਬੰਦੀ ਲਾਈ ਸੀ। ਸੋ ਯੂਐਸ ਸਰਫ ਦੀ ਰਿਪੋਰਟ ਮਾਨੇ ਰੱਖਦੀ ਹੈ ਬਿਲਕੁਲ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰਤਾ ਨਾਲ ਯੂਐਸ ਸਰਫ ਆਪਣੀ ਰਿਪੋਰਟ 'ਚ ਜਿਹੜੀ ਉਹਨਾਂ ਦੀ ਰਿਕਮੈਂਡੇਸ਼ਨ ਹੈ ਸਿਫਾਰਿਸ਼ ਆ ਉਹ ਇਹ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ ਔਰ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ COPC ਜਿਸ ਨੂੰ ਕਹਿੰਦੇ ਨੇ ਇਸ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਹਿਊਮਨ ਰਾਈਟ ਵਾਇਲੇਟ ਕਰਨ ਵਾਲਾ ਔਰ ਜਿਹੜੀ ਕੰਟਰੀ ਫਿਰ COPC ਐਲਾਨੀ ਜਾਂਦੀ ਹੈ ਉਸ ਦੇ ਉੱਤੇ ਆਰਥਿਕ ਪਾਬੰਦੀਆਂ ਫੌਜੀ ਸਾਜ਼ੋ ਸਮਾਨ ਕੁਝ ਖਾਸ ਕੈਟਾਗਰੀਜ਼ ਦਾ ਨਾਮ ਉਹਨੂੰ ਦੇ ਇਹ ਸਾਰੀਆਂ ਲੱਗਦੀਆਂ ਨੇ। ਹਾਲਾਂਕਿ ਇਸ ਰਿਕਮੈਂਡੇਸ਼ਨ ਨੂੰ ਸਟੇਟ ਡਿਪਾਰਟਮੈਂਟ ਜਿਹੜਾ ਹਰ ਸਾਲ ਇਗਨੋਰ ਕਰਦਾ ਹੈ। ਇਸ ਸਾਲ ਵੀ ਕਿਉਂਕਿ ਇਕੱਲਾ ਭਾਰਤ ਤੇ ਬੇਸਡ ਰਿਪੋਰਟ ਨਹੀਂ ਹੁੰਦੀ, ਇਹ ਦੁਨੀਆ ਦੇ 193 ਮੁਲਕਾਂ ਦੇ ਵਿੱਚ ਰਿਲੀਜੀਅਸ ਫਰੀडम ਦਾ ਕੀ ਹਾਲ ਹੈ ਇਸ ਦੇ ਉੱਤੇ ਰਿਪੋਰਟ ਹੁੰਦੀ ਹੈ ਔਰ ਇਸ ਵਾਰ ਭਾਰਤ ਨੂੰ ਇਸ ਦੇ ਵਿੱਚ ਚੰਗੇ ਰਗੜੇ ਦਿੱਤੇ ਗਏ ਨੇ ਔਰ ਅਗੇਨ ਉਹੀ ਡਿਮਾਂਡ ਕੰਟਰੀ ਆਫ ਪਾਰਟਿਕੂਲਰ ਕੰਸਰਨ ਵਾਲੀ ਹੈ ਔਰ ਉਹਦੇ ਚ ਉਹਨਾਂ ਨੇ ਇਹ ਹਾਲਾਂਕਿ ਇਹ 2025 ਚ ਆਈ ਹੈ ਰਿਪੋਰਟ ਅਜੇ ਮਾਰਚ ਦਾ ਮਹੀਨਾ ਪਰ ਇਹ 2024 ਦੀਆਂ ਘਟਨਾਵਾਂ ਤੇ ਬੇਸਡ ਰਿਪੋਰਟ ਹੈ। ਉਹਦੇ ਚ ਅਸੀਂ ਇੱਕ ਅੱਡ ਸੈਗਮੈਂਟ ਚ ਡਿਸਕਸ ਕਰਾਂਗੇ ਕਿ ਵੀ ਈਵਨ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਕਿਵੇਂ ਇਸ ਦੇ ਵਿੱਚ ਟਾਰਗੇਟ ਕੀਤਾ ਗਿਆ ਔਰ ਰਾਜ ਸੰਬੰਧੀ ਕੀ ਰਿਕਮੈਂਡੇਸ਼ਨ ਹੈ। ਪਰ ਅਸੀਂ ਕੁੱਲ ਮਿਲਾ ਕੇ ਜਿਹੜਾ ਇਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਭਾਰਤ ਪ੍ਰਤੀ ਨੇ ਰਿਕਮੈਂਡੇਸ਼ਨਸ ਕੀ ਫਾਈਂਡਿੰਗਸ ਜਿਹੜੀਆਂ ਨੇ ਪਹਿਲਾਂ ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ। ਉਹਨਾਂ ਨੇ ਇਸ ਰਿਪੋਰਟ 'ਚ ਕਿਹਾ ਗਿਆ ਕਿ 2024 ਦੇ ਵਿੱਚ ਭਾਰਤ 'ਚ ਰਿਲੀਜੀਅਸ ਫਰੀडम ਦੀ ਹਾਲਤ ਹੋਰ ਵੀ ਬਦਤਰ ਹੋਈ ਔਰ ਬਹੁਤ ਸਾਰੇ ਜਿਹੜੇ ਅਟੈਕ ਨੇ ਘੱਟ ਗਿਣਤੀਆਂ ਤੇ ਹੋਏ ਰਿਲੀਜੀਅਸ ਮਾਈਨੋਰਟੀਜ਼ ਖਾਸ ਤੌਰ ਤੇ ਮੁਸਲਮਾਨਾਂ ਔਰ ਈਸਾਈਆਂ ਦੇ ਖਿਲਾਫ ਵਿਤਕਰੇ ਦੀ ਜਿਹੜੀ ਹੈ ਉਹ ਹੱਦ ਲੰਘੀ ਗਈ। ਫਿਰ ਉਹਨਾਂ ਨੇ ਕਿਹਾ ਵੀ ਜੂਨ ਇਲੈਕਸ਼ਨਾਂ ਤੋਂ ਪਹਿਲਾਂ BJP ਦੇ ਅਧਿਕਾਰੀ ਜਿਹਨਾਂ 'ਚ ਮੋਦੀ ਵੀ ਸ਼ਾਮਲ ਹੈ ਉਹਨਾਂ ਨੇ ਬਹੁਤ ਨਫ਼ਰਤ ਭਰੀਆਂ ਤਕਰੀਰਾਂ ਕੀਤੀਆਂ, ਬਹੁਤ ਸਾਰੀ ਡਿਸਇਨਫੋਰਮੇਸ਼ਨ ਜਿਹੜੀ ਹੈ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਦਿੱਤੀ ਗਈ ਔਰ ਉਸ ਦਾ ਨਤੀਜਾ ਸੀ ਕਿ ਜਿਹੜੇ ਇਹਨਾਂ ਦੇ ਹਿੰਦੂਤਵੀ ਵਿਜੀਲਾਂਟੇ ਗਰੁੱਪ ਨੇ ਉਹਨਾਂ ਨੇ ਆਰਬਿਟਰੇਰੀ ਕਿਲਿੰਗਸ ਕੀਤੀਆਂ, ਧਾਰਮਿਕ ਮਾਈਨੋਰਟੀਜ਼ ਦੀਆਂ ਧਾਰਮਿਕ ਥਾਵਾਂ ਨੂੰ ਉਹਨਾਂ ਦੇ ਘਰਾਂ ਨੂੰ ਔਰ ਪਲੇਸ ਆਫ ਵਰਸ਼ਿਪ ਨੂੰ ਡਿਸਟਰੋਏ ਕੀਤਾ। ਫਿਰ ਉਹਦੇ 'ਚ ਇਸ ਰਿਪੋਰਟ 'ਚ ਕਿਹਾ ਗਿਆ ਕਿ ਜਿਹੜੇ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਜਾਂ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਵਰਗੇ ਕਾਨੂੰਨ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਗਈ ਜਿਹਦੇ 'ਚ ਕਿ ਸਿਵਲ ਸੁਸਾਇਟੀ ਨੂੰ, ਪੱਤਰਕਾਰਾਂ ਨੂੰ, ਘੱਟ ਗਿਣਤੀ ਗਰੁੱਪਾਂ ਨੂੰ ਨਿਸ਼ਾਨਾ ਬਣਾਇਆ ਗਿਆ। ਫਿਰ ਨਵੇਂ ਕ੍ਰਿਮੀਨਲ ਕੋਡ ਜਿਹੜਾ ਹੁਣ ਜਿਹਨੂੰ ਭਾਰਤੀ ਨਿਆਇ ਸੰਹਿਤਾ ਕਹਿੰਦੇ ਨੇ ਉਹ ਅਡਾਪਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨੈਸ਼ਨਲ ਯੂਨਿਟੀ ਦੇ ਨਾਂ ਥੱਲੇ। ਇਹ ਇਨ ਜਨਰਲ ਸੀ। ਫਿਰ ਜਿਹੜੇ ਉਹਨਾਂ ਨੇ ਸਪੈਸੀਫਿਕ ਇਨਸੀਡੈਂਟਸ ਔਰ ਟ੍ਰੈਂਡਸ ਦਿੱਤੇ ਕਿ ਐਂਟੀ ਕਨਵਰਸ਼ਨ ਲਾਜ਼ ਜਿਨ੍ਹਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਗਿਆ ਬਹੁਤ ਸਾਰੀਆਂ ਸਟੇਟਾਂ 'ਚ ਖਾਸ ਤੌਰ ਤੇ ਉੱਤਰ ਪ੍ਰਦੇਸ਼ ਔਰ ਅਸਾਮ ਦੇ ਵਿੱਚ ਜਿਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਨੇ ਲਾਈਫ ਇੰਪ੍ਰਿਜ਼ਨਮੈਂਟ ਔਰ ਫੋਰਸ ਕਨਵਰਸ਼ਨ ਦੇ ਨਾਂ ਥੱਲੇ ਜਿਹੜਾ ਉਹ ਹਰਾਸਮੈਂਟ ਦੇ ਪ੍ਰੋਵੀਜ਼ਨ ਰੱਖੇ ਗਏ। ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਔਰ CAA ਵਾਲੇ ਜਿਹੜੇ ਕਾਨੂੰਨ ਨੇ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਸਿਟੀਜ਼ਨਸ਼ਿਪ ਸਟੇਟਸ ਨੂੰ ਲੈ ਕੇ ਡਰ ਪੈਦਾ ਕੀਤਾ ਔਰ ਇਸ ਸਾਰੇ ਦੇ ਦੌਰਾਨ ਅਸਾਮ ਦੇ ਵਿੱਚ 28 ਮੁਸਲਮਾਨਾਂ ਨੂੰ ਜਿਹੜੇ ਹਾਲਾਂ ਭਾਰਤ ਦੇ ਵਸਿੰਦੇ ਸੀ ਉਹਨਾਂ ਨੂੰ ਨਾਨ ਸਿਟੀਜ਼ਨ ਡਿਕਲੇਅਰ ਕੀਤਾ ਗਿਆ। ਫਿਰ ਜਨਵਰੀ ਮਹੀਨੇ ਦੇ ਵਿੱਚ ਮੋਦੀ ਨੇ ਰਾਮ ਟੈਂਪਲ ਅਯੁੱਧਿਆ ਦੇ ਵਿੱਚ ਜਿਹੜਾ ਬਾਬਰੀ ਮਸਜਿਦ ਨੂੰ ਡਿਮੋਲਿਸ਼ ਕਰਕੇ ਬਣਾਇਆ ਗਿਆ ਉਸ ਦਾ ਉਦਘਾਟਨ ਕੀਤਾ ਔਰ ਇਹ ਉਹੀ ਥਾਂ ਹੈ ਜਿਹਦੀ ਵਜ੍ਹਾ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਵਾਇਲੈਂਟ ਜਿਹੜੇ ਨੇ ਉਹ ਦੰਗੇ ਹੋਏ। ਫਿਰ ਜਿਹੜੀ ਕਮਿਊਨਲ ਵਾਇਲੈਂਸ ਹੈ ਕਾਊ ਪ੍ਰੋਟੈਕਸ਼ਨ ਨੂੰ ਲੈ ਕੇ ਜਿਸ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਝੂਠੇ ਉਹਨਾਂ ਦੇ ਬੀਫ ਕੰਜ਼ੰਪਸ਼ਨ ਔਰ ਦੂਜੇ ਚਾਰਜ ਲਾ ਕੇ ਜਿਹਦੇ ਤੇ ਮਰਜ਼ੀ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਉਹਨਾਂ ਦੇ ਹਮਲੇ ਬਰਾਬਰ ਜਾਰੀ ਨੇ ਔਰ ਇਸੇ ਤਰ੍ਹਾਂ ਕ੍ਰਿਸਚੀਅਨ ਕਮਿਊਨਿਟੀਜ਼ ਦੇ ਉੱਤੇ ਵੀ ਲਗਾਤਾਰ ਹਮਲੇ ਜਾਰੀ ਨੇ। ਛੱਤੀਸਗੜ੍ਹ ਦੇ ਵਿੱਚ 18 ਕ੍ਰਿਸਚੀਅਨ ਫੈਮਲੀਜ਼ ਦੇ ਉੱਤੇ ਹਮਲਾ ਕੀਤਾ ਗਿਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਉਹ ਜਾਂ ਆਪਣਾ ਧਰਮ ਬਦਲਣ ਹਿੰਦੂ ਬਣਨ ਜਾਂ ਆਪਣਾ ਪਿੰਡ ਛੱਡ ਜਾਣ।
ਫਿਰ ਉਹਨਾਂ ਨੇ ਖਾਸ ਤੌਰ ਤੇ ਮਨੀਪੁਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਕ੍ਰਿਸਚੀਅਨ ਕੁਕੀਜ਼ ਤੇ ਹਿੰਦੂ ਮਾਈਟਾਈਜ਼ ਦੇ ਵਿੱਚ ਜਿਹੜੇ ਕਨਫਲਿਕਟ ਆ ਲਗਾਤਾਰ ਜਾਰੀ ਹੈ ਔਰ ਉਹਨਾਂ ਦੀ ਜਿਹੜੀ ਧਾਰਮਿਕ ਆਜ਼ਾਦੀ ਹੈ ਜਿਹੜੇ ਕੁਕੀ ਕਬੀਲੇ ਨੇ ਉਹ ਖਤਰੇ 'ਚ ਨੇ ਔਰ ਇਸ ਦੇ ਉੱਤੇ ਜਿਹੜੀ ਰਿਕਮੈਂਡੇਸ਼ਨਸ ਯੂਐਸ ਪਾਲਿਸੀ ਦੇ ਥੱਲੇ ਕੀਤੀ ਗਈ ਕਿ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ ਕਿਉਂਕਿ ਉੱਥੇ ਸਿਸਟਮੈਟਿਕ ਰਿਲੀਜੀਅਸ ਫਰੀडम ਦੀ ਜਿਹੜੀ ਹੈ ਵਾਇਲੇਸ਼ਨ ਹੈ ਟਾਰਗੇਟਡ ਕਿਲਿੰਗਸ ਦੀਆਂ ਸੈਂਕਸ਼ਨਸ ਨੇ ਅਪਰ ਲੈਵਲ ਦੇ ਉੱਤੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਯੂਐਸ ਐਮਬੈਸੀਆਂ ਨੂੰ ਇਹ ਕਿਹਾ ਗਿਆ ਕਿ ਵੀ ਉਹ ਪ੍ਰਾਇਓਰਟਾਈਜ਼ ਕਰਨ ਰਿਲੀਜੀਅਸ ਫਰੀडम ਔਰ ਰਿਕਮੈਂਡ ਕਰਨ ਕਾਂਗਰਸ ਨੂੰ ਕਿ ਉਹਨਾਂ ਨੇ ਅੱਗੇ ਕੀ ਕਰਨਾ ਹੈ। ਹਾਲਾਂਕਿ ਇਹਦੇ 'ਚ ਕਿਹਾ ਗਿਆ ਕਿ ਇਹਦੇ ਬਾਵਜੂਦ ਕਿ ਇੰਡੀਆ 'ਚ ਕੁਝ ਚੱਲ ਰਿਹਾ ਅਮਰੀਕਾ ਦੇ ਨਾਲ ਇੰਡੀਆ ਦਾ ਜਿਹੜਾ ਡਾਇਲੌਗ ਹੈ ਉਹ ਬਰਾਬਰ ਜਾਰੀ ਰਿਹਾ ਉਹ ਭਾਵੇਂ ਕੁਆਡ ਸਮਿਟ ਦਾ ਡਾਇਲੌਗ ਹੋਏ ਜਾਂ ਯੂਐਸ ਇੰਡੀਆ 2+2 ਡਾਇਲੌਗ ਹੋਏ ਜਿਹੜਾ ਕਿ ਟੈਕਨੋਲੋਜੀ ਸਿਕਿਉਰਿਟੀ ਹੈਲਥ ਔਰ ਇਹਨਾਂ ਇਸ਼ੂਜ਼ ਤੇ ਹੈ ਹਿਊਮਨ ਰਾਈਟਸ ਦੇ ਮੁੱਦੇ ਤੇ ਕੋਈ ਇਸ ਕਿਸਮ ਦਾ ਡਾਇਲੌਗ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਯੂਐਸ ਸਰਫ ਨੇ ਡਾਕੂਮੈਂਟ ਕੀਤਾ ਹੈ ਕਿ 55 ਕੇਸ ਨੇ ਜਿਨ੍ਹਾਂ ਦੇ ਵਿੱਚ ਇੰਪ੍ਰਿਜ਼ਨਡ ਜਾਂ ਡਿਟੇਨਡ ਇੰਡੀਵਿਜੂਅਲ ਨੇ ਜਿਨ੍ਹਾਂ ਨੂੰ ਰਿਲੀਜੀਅਸ ਫਰੀडम ਦੇ ਇਸ਼ੂ ਦੇ ਉੱਤੇ ਡਿਟੇਨ ਕੀਤਾ ਗਿਆ ਔਰ ਉਹਨਾਂ ਦੇ ਉੱਤੇ ਜਿਹੜਾ ਜ਼ੁਲਮ ਵੀ ਹੋ ਰਿਹਾ ਔਰ ਮੈਡੀਕਲ ਜਿਹੜਾ ਨੈਗਲੈਕਟ ਵੀ ਹੈ ਔਰ ਉਹ ਉਹਨਾਂ ਨੇ ਕਿਹਾ ਵੀ ਇੰਡੀਆ ਦੀ ਜਿਹੜੀ ਕਰੰਟ ਟ੍ਰੈਜੈਕਟਰੀ ਹੈ ਰਿਗਾਰਡਿੰਗ ਰਿਲੀਜੀਅਸ ਫਰੀडम ਉਹ ਬੜੀ ਗ੍ਰੇਵ ਹੈ ਬੜੀ ਗੰਭੀਰ ਹੈ ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਮਾਈਨੋਰਟੀਜ਼ ਦੇ ਖਿਲਾਫ ਰਿਪਰੈਸਿਵ ਲਾ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਪ੍ਰੈਕਟਿਸਿਸ ਇਹ ਸਾਰੀਆਂ ਜਾਰੀ ਨੇ ਔਰ ਇਸੇ ਲਈ ਉਹਨਾਂ ਨੇ ਰਿਕਮੈਂਡ ਕੀਤਾ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਇਸ ਤੋਂ ਅਜੇ ਇਹ ਰਿਪੋਰਟ ਇੱਥੇ ਡਿਸਕਸ ਹੀ ਹੋ ਰਹੀ ਸੀ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਸਪੋਕਸਮੈਨ ਨੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਬਾਇਸਡ ਰਿਪੋਰਟ ਹੈ ਯੂਐਸ ਕਮਿਸ਼ਨ ਦੀ ਔਰ ਈਵਨ ਉਹਨਾਂ ਦੇ ਸਪੋਕਸਮੈਨ ਨੇ ਇਹ ਕਿਹਾ ਕਿ ਯੂਐਸ ਸਰਫ ਨੂੰ ਜਿਹੜਾ ਹੈ ਉਹ ਜਿਹੜਾ ਐਂਟੀਟੀ ਆਫ ਕੰਸਰਨ ਐਲਾਨਿਆ ਜਾਣਾ ਚਾਹੀਦਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਣਧੀਰ ਜੈਸਵਾਲ ਨੇ ਕਿ ਅਸੀਂ ਬਿਲਕੁਲ ਇਹ ਰਿਪੋਰਟ ਦੇਖੀ ਹੈ ਇਹ ਬਿਲਕੁਲ ਜਿਹੜੀ ਹੈ ਬਾਇਸਡ ਹੈ ਔਰ ਅਸੀਂ ਇਹਦੇ ਸਿਆਸੀ ਮੰਤਵ ਹੈ ਇਹ ਸਾਰੇ ਨੂੰ ਲੈ ਕੇ ਇਹ ਯੂਐਸ ਸਰਫ ਬਾਰ-ਬਾਰ ਘਟਨਾਵਾਂ ਨੂੰ ਬੜਾ ਵਧਾ ਚੜਾ ਕੇ ਪੇਸ਼ ਕਰਦਾ ਹੈ ਭਾਰਤ ਦਾ ਮਲਟੀਕਲਚਰਲ ਜਿਹੜੀ ਸੁਸਾਇਟੀ ਹੈ ਉਹਨੂੰ ਗਲਤ ਤਰੀਕੇ ਨਾਲ ਦਰਸਾਇਆ ਜਾਂਦਾ ਹੈ ਔਰ ਇਹ ਜਿਹੜੀ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਦੀ ਚਿੰਤਾ ਹੈ ਇਹ ਇੱਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਉਹਨੇ ਕਿਹਾ ਜੀ ਭਾਰਤ 1.4 ਅਰਬ ਜਿਹੜੇ ਲੋਕਾਂ ਦਾ ਦੇਸ਼ ਹੈ ਔਰ ਇੱਥੇ ਸਭ ਧਰਮਾਂ ਦੇ ਲੋਕ ਬੜੇ ਮਿਲ ਜੁਲ ਕੇ ਰਹਿੰਦੇ ਨੇ ਪਰ ਸਾਨੂੰ ਇਹ ਲੱਗਦਾ ਕਿ ਯੂਐਸ ਸਿਰਫ ਭਾਰਤ ਦੀ ਡਾਈਵਰਸਿਟੀ ਔਰ ਟੋਲਰੈਂਟ ਸਮਾਜ ਨੂੰ ਸਹੀ ਢੰਗ ਨਾਲ ਸਮਝਣ ਦੀ ਥਾਂ ਉਸ ਨੂੰ ਬਦਨਾਮ ਕਰਦਾ ਹੈ। ਫਿਰ ਉਹਨੇ ਕਿਹਾ ਜੀ ਭਾਰਤ ਤਾਂ ਇੱਕ ਮਜ਼ਬੂਤ ਲੋਕਤੰਤਰ ਹੈ ਜਿਹਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ ਔਰ ਅਸੀਂ ਯੂਐਸ ਸਰਫ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਰੱਖਦੇ ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਗਲਤ ਔਰ ਬਾਇਸਡ ਰਿਪੋਰਟ ਹੈ। ਸੋ ਉਹਨਾਂ ਨੇ ਆਪਣਾ ਜੋ ਕੰਮ ਕਰਨਾ ਸੀ ਕਰ ਦਿੱਤਾ ਸੋ ਅਸੀਂ ਇਸ ਦੇ ਉੱਤੇ ਸਮਝਦੇ ਹਾਂ ਵੀ ਹੁਣ 6ਵਾਂ ਸਾਲ ਹੈ ਕਿ ਯੂਐਸ ਸਰਫ ਰਿਪੀਟਡਲੀ ਇਹ ਕਹਿ ਰਿਹਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ ਹੁਣ ਇਹ ਦੇਖਣਾ ਹੋਏਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਸ ਰਿਕਮੈਂਡੇਸ਼ਨ ਦੇ ਉੱਤੇ ਕੀ ਕਾਰਵਾਈ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ
ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਸਰਫ ਦੀ ਰਿਪੋਰਟ ਵਿੱਚ ਭਾਰਤ ਵੱਲੋਂ ਅਮਰੀਕਾ ਦੀ ਧਰਤੀ ਤੇ ਕੀਤੇ ਗਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਵੀ ਕੀਤਾ ਗਿਆ ਹੈ ਔਰ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇੰਡੀਅਨ ਖੁਫੀਆ ਏਜੰਸੀ ਰਾਹ ਨੇ ਅਮਰੀਕਾ ਦੀ ਧਰਤੀ ਤੇ ਸਿੱਖ ਵੱਖਵਾਦੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸੋ ਇਸ ਲਈ ਰਾਹ ਦੇ ਉੱਤੇ ਪਾਬੰਦੀਆਂ ਲਾਣੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਯੂਐਸ ਸਰਫ ਦੀ ਆਲਮੋਸਟ 98 ਪੇਜਸ ਦੀ ਰਿਪੋਰਟ ਬੜੀ ਅਹਿਮੀਅਤ ਵਾਲੀ ਹੈ। ਭਾਵੇਂ ਇਹ ਦੁਨੀਆ ਦੇ 193 ਮੁਲਕਾਂ ਦੇ ਉੱਤੇ ਹੀ ਟਿੱਪਣੀ ਹੁੰਦੀ ਹੈ ਵੀ ਕਿਸ ਮੁਲਕ 'ਚ ਕਿਸ ਲੈਵਲ ਦੇ ਉੱਤੇ ਧਾਰਮਿਕ ਟੋਲਰੈਂਸ ਹੈ ਜਾਂ ਧਾਰਮਿਕ ਆਜ਼ਾਦੀ ਹੈ, ਪਰ ਭਾਰਤ ਦੇ ਮਾਮਲੇ 'ਚ ਕਿਉਂਕਿ ਭਾਰਤ ਦਾ ਹਮੇਸ਼ਾ ਹੀ ਕਲੇਮ ਜਦੋਂ ਦੁਨੀਆ ਨੂੰ ਜਿਹੜਾ ਉਹ ਝੂਠ ਆਪਣਾ ਵੇਚਦਾ ਰਿਹਾ ਕਿ ਜੀ ਅਸੀਂ ਇੱਕ ਸੈਕੂਲਰ ਸੁਸਾਇਟੀ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਔਰ ਅਸੀਂ ਗਾਂਧੀ ਔਰ ਬੁੱਧਾ ਦੇ ਅਹਿੰਸਾ ਪਰਮੋ ਧਰਮਾ ਔਰ ਉਸ ਸਿਧਾਂਤ ਨੂੰ ਮੰਨਣ ਵਾਲੇ ਔਰ ਸਾਡੇ ਬਿਲਕੁਲ ਜਿਹੜਾ ਅਸੀਂ ਸਾਡਾ ਕਾਨੂੰਨ ਸੰਵਿਧਾਨ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਹੁਣ ਇਹ ਝੂਠ ਉਹਨਾਂ ਦਾ ਵਿਕਦਾ ਵੀ ਰਿਹਾ ਕਿਉਂਕਿ ਗਾਂਧੀ ਦਾ ਜਿਹੜਾ ਇਮੇਜ ਵੀ ਵੇਚਿਆ ਇਹਨਾਂ ਨੇ। ਫਿਰ 1960ਵਿਆਂ ਤੱਕ ਪਹੁੰਚਦੇ ਆ ਯੋਗਾ ਔਰ ਮਿਸਟਿਸਿਜ਼ਮ ਦੇ ਥੱਲੇ ਵੀ ਅਮਰੀਕਨ ਜਿਹੜੇ ਗਲੀਬਲ ਵੀ ਨੇ ਔਰ ਇਹਨਾਂ ਦੀਆਂ ਕੋਈ ਕਲਚਰਲ ਰੂਟਸ ਤਾਂ ਹੈ ਨਹੀਂ, ਉਹਦੇ 'ਚ ਉਹਨਾਂ ਦਾ ਸੌਦਾ ਵਿਕਦਾ ਰਿਹਾ। ਕੋਈ ਮਹੇਸ਼ ਯੋਗੀ ਆ ਗਿਆ, ਕੋਈ ਊਸ਼ੋ ਆ ਗਿਆ, ਕੋਈ ਬਾਲੇਸ਼ਵਰ ਆ ਗਿਆ, ਕੋਈ ਗੋਪੇਸ਼ਵਰ ਆ ਗਿਆ, ਇਹ ਉਹਨਾਂ ਦਾ ਸੌਦਾ ਵਿਕਦਾ ਰਿਹਾ। ਲੇਕਿਨ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ ਤੇ 2014 ਤੋਂ ਜਦੋਂ ਤੋਂ ਮੋਦੀ ਪਾਵਰ ਦੇ ਵਿੱਚ ਆਇਆ, ਹਾਲਾਂ ਇਹ ਨਹੀਂ ਹੈ ਵੀ ਉਹਦਾ ਟਰੈਕ ਰੈਕਡ ਇਹਨਾਂ ਨੂੰ ਨਹੀਂ ਸੀ ਪਤਾ। ਜੇ 12 ਸਾਲ 2002 ਤੋਂ 2014 ਤੱਕ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲੱਗੀ ਰਹੀ ਤੇ ਉਸ ਦਾ ਕਾਰਨ ਯੂਐਸ ਸਰਫ ਦੀ ਰਿਪੋਰਟ ਹੀ ਸੀ, ਜਿਹਨੂੰ ਆਧਾਰ ਬਣਾ ਕੇ ਔਰ ਹੁਣ ਤੱਕ ਉਹ ਇੱਕੋ ਇੱਕ ਐਸਾ ਲੀਡਰ ਬਣਿਆ ਜਿਸ ਦੇ ਉੱਤੇ ਜਿਹੜੀ ਆ ਅਮਰੀਕਾ ਦਾਖਲੇ ਤੇ ਇੰਨੇ ਵਰੇ ਪਾਬੰਦੀ ਰਹੀ। ਹਾਲਾਂ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਫਿਰ ਕਿਉਂਕਿ ਜਦੋਂ ਤੁਸੀਂ ਨਿਊਯਾਰਕ 'ਚ UN ਦੇ ਹੈੱਡਕੁਆਟਰ 'ਚ ਗੱਲ ਕਰਦੇ ਹੋ ਤੇ ਇਹ ਇੱਕ ਇੰਟਰਨੈਸ਼ਨਲ ਟ੍ਰੀਟੀ ਦਾ ਹਿੱਸਾ ਹੈ ਕਿ ਨੋ ਮੈਟਰ ਕੋਈ ਈਵਨ ਦਹਿਸ਼ਤਗਰਦ ਵੀ ਐਲਾਨਿਆ ਹੋਇਆ ਅਮਰੀਕਾ ਨੇ, ਪਰ ਜੇ ਉਹ ਇਲੈਕਟਿਡ ਪੋਸਟ ਦੇ ਉੱਤੇ ਆਉਂਦਾ ਹੈ ਤਾਂ UN ਦੇ ਸੈਸ਼ਨਸ ਦੇ ਵਿੱਚ ਉਹਦੀ ਸ਼ਮੂਲੀਅਤ ਨੂੰ ਕੋਈ ਰੋਕ ਨਹੀਂ ਸਕਦਾ। ਇਹੀ ਕਾਰਨ ਹੈ ਕਿ ਕਿਊਬਾ ਦਾ ਫਿਡਾਲ ਕਾਸਟਰੋ ਜਿਹੜਾ ਮੋਸਟ ਹੇਟਡ ਮੈਨ ਸੀ ਅਮਰੀਕਨਾਂ ਲਈ,
ਉਹ ਵੀ ਨਿਊਯਾਰਕ ਆਉਂਦਾ ਰਿਹਾ। ਯਾਸਰ ਅਰਾਫਾਤ ਜਿਸ ਨੂੰ ਦੇਖ ਕੇ ਰਾਜੀ ਨਹੀਂ ਸੀ ਫਲਸਤੀਨੀਆਂ, ਹਾਲਾਂ ਆਬਜ਼ਰਵਰ ਸਟੇਟਸ ਸੀ PLO ਦੇ ਕੋਲ, ਉਹ ਵੀ ਆਉਂਦਾ ਰਿਹਾ। ਇਸੇ ਤਰ੍ਹਾਂ ਗਦਾਫੀ ਵੀ ਔਰ ਦੂਸਰੇ ਲੋਕ ਵੀ ਜਿਨ੍ਹਾਂ ਨੂੰ ਬਾਅਦ 'ਚ ਇੱਕ ਜਾਂ ਦੂਜੇ ਢੰਗ ਨਾਲ ਦਹਿਸ਼ਤਗਰਦ ਕਹਿ ਕੇ ਮਾਰਿਆ ਗਿਆ। ਸੋ ਮੋਦੀ ਵੀ ਉਸੇ ਕੈਟਾਗਰੀ ਥੱਲੇ ਆਇਆ। ਔਰ ਉਦੋਂ ਤੱਕ ਹਾਲਾਤ ਵੀ ਬਹੁਤ ਸਾਰੇ ਬਦਲ ਗਏ ਸੀ। ਅਮਰੀਕਾ ਨੇ ਵੀ ਦੇਖਿਆ ਕਿ ਵੀ ਹੁਣ ਇਹ ਬਣ ਗਿਆ। ਚਾਈਨਾ ਦੀ ਥ੍ਰੈਟ ਵੀ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ ਤੇ ਸੀ। ਔਰ ਫਿਰ ਅਮਰੀਕਨ ਐਡਮਿਨਿਸਟ੍ਰੇਸ਼ਨ, ਉਹ ਭਾਵੇਂ ਜੂਨੀਅਰ ਬੁਸ਼ ਦਾ ਸੀ, ਉਹ ਭਾਵੇਂ ਓਬਾਮਾ ਦਾ ਸੀ, ਜਾਂ ਟਰੰਪ ਦੀ ਪਹਿਲੀ ਟਰਮ ਸੀ, ਜਾਂ ਬਾਅਦ ਦੇ ਵਿੱਚ ਬਾਈਡਨ, ਫਿਰ ਤਾਂ ਰੈੱਡ ਕਾਰਪੇਟ ਵੈਲਕਮ ਹੀ ਹੋਇਆ ਕਿ ਜੀ ਮੋਦੀ ਨੂੰ ਇਹ ਆਨਰ ਵੀ ਦਿੱਤਾ ਗਿਆ ਕਿ ਉਹ ਦੋਨੋਂ ਹੀ ਕਾਂਗਰਸ ਔਰ ਸੈਨੇਟ ਦੇ ਸਾਂਝੇ ਹਾਊਸ ਨੂੰ ਵੀ ਉਹਨੇ ਐਡਰੈਸ ਕੀਤਾ, ਵਾਈਟ ਹਾਊਸ 'ਚ ਵੀ ਉਹਦੇ ਡਿਨਰ। ਔਰ ਦੂਸਰਾ ਲੇਕਿਨ ਵਰਾ 2023 ਜਿਹੜਾ ਇੱਕ ਗੇਮ ਚੇਂਜਰ ਬਣਿਆ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਜਿਹੜਾ ਉਹ ਫਲ ਲੱਗਣਾ ਸ਼ੁਰੂ, ਹਾਲਾਂ ਸ਼ਹੀਦ ਤਾਂ ਪਹਿਲਾਂ ਹੀ ਆਪਣੇ ਉਸ ਰੁਤਬੇ ਨੂੰ, ਗੁਰੂ ਦੀ ਗੋਦ ਉਹਨਾਂ ਨੂੰ ਨਸੀਬ ਹੋ ਜਾਂਦੀ ਹੈ। ਇਹੀ ਕਾਰਨ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਵੀ ਜਿਹੜਾ ਜਪੀ ਨੂੰ, ਤਪੀ ਨੂੰ, ਜਿਹੜੇ ਲੋਕ ਬੜੀ ਬੜੀ ਪੈਨੈਂਸ ਕਰਦੇ ਨੇ, ਜਪ ਤਪ ਕਰਦੇ ਨੇ, ਬੜੇ ਸਾਧਨ ਔਰ ਮਰਿਆਦਾ 'ਚ ਜ਼ਿੰਦਗੀ ਜੀ ਕੇ ਰੱਬ ਨੂੰ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਸਾਹਮਣੇ ਜਿਹੜਾ ਸ਼ਹੀਦ ਹੈ ਉਸ ਦੇ ਲਈ ਇਹ ਕੁਇਕ ਹੁੰਦਾ। ਕਿਉਂਕਿ ਜਿਹੜਾ ਬੰਦਾ, ਇਹ ਅਸੀਂ ਜਪ ਤਪ ਦੂਜਾ ਤੀਜਾ ਕਿਉਂ ਕਰਦੇ ਹਾਂ ਜਾਂ ਡਿਸਪਲਿਨ ਕਿਉਂ ਕਰਦੇ ਹਾਂ ਕਿ ਮੈਂ ਦੀ ਭਾਵਨਾ ਟੁੱਟੇ, ਸੈਲਫ ਟੁੱਟੇ, ਗਰੀਡ ਟੁੱਟੇ, ਤੇ ਜਿਹੜਾ ਮਰਨ ਲਈ ਤਿਆਰ ਹੋ ਗਿਆ ਉਸ ਤੋਂ ਵੱਡਾ ਤਾਂ ਫਿਰ ਜਿਹੜਾ ਬਾਕੀ ਸਾਰੇ ਸਾਧਨ ਵੀ ਤਾਂ ਉੱਥੋਂ ਤੱਕ ਹੀ ਲਿਜਾਣੇ ਨੇ ਜਿੱਥੇ ਤੁਹਾਨੂੰ ਇਹ ਫਿਕਰ ਹੀ ਨਾ ਰਹੇ ਕਿ ਬਾਡੀ ਦੀ ਕੋਈ ਐਗਜ਼ਿਸਟੈਂਸ ਹੁੰਦੀ ਹੈ। ਇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਔਰ ਸ਼ਹੀਦ ਜਦੋਂ ਇਸ ਰਸਤੇ ਨੂੰ ਲੈਂਦਾ ਹੈ ਤੇ ਉਹ ਸਾਰੇ ਜਪੀਆਂ ਤਪੀਆਂ ਦੂਜਿਆਂ ਨੂੰ ਪਿੱਛੇ ਛੱਡ ਕੇ ਸਿੱਧਾ ਉਹ ਪਹਿਲੀ ਜਿਹੜੀ ਹੈ ਸਫ ਦੇ ਵਿੱਚ ਜਾ ਕੇ ਖਲੋ ਜਾਂਦਾ। ਔਰ ਇਹ ਤਾਂ ਚੱਲ ਹੀ ਰਿਹਾ ਉਹ ਪਾਰਟ ਤਾਂ ਇੱਕ ਧਾਰਮਿਕ ਔਰ ਰੂਹਾਨੀ ਜਿਹੜਾ ਹੈ ਉਹ ਉਚਿਆਣ ਹੈ। ਲੇਕਿਨ ਜਦੋਂ ਅਸੀਂ ਪੋਲੀਟੀਕਲੀ ਜਿਸ ਕਾਜ਼ ਦੇ ਲਈ ਸ਼ਹੀਦ ਆਪਣਾ ਆਪਾ ਕੁਰਬਾਨ ਕਰਦਾ ਹੈ, ਸ਼ਹਾਦਤ ਦਿੰਦਾ ਹੈ, ਐਜ਼ ਏ ਐਵੀਡੈਂਸ ਰੱਬ ਦੀ ਦਰਗਾਹ ਦੇ ਵਿੱਚ ਪਹੁੰਚਦਾ ਹੈ, ਤਾਂ ਜ਼ਾਹਰ ਹੈ ਜੂਨ 84 ਜਾਂ ਉਸ ਤੋਂ ਬਾਅਦ ਦੀਆਂ ਸ਼ਹੀਦੀਆਂ ਖਾਲਿਸਤਾਨ ਕੌਮੀ ਘਰ ਦੀ ਪ੍ਰਾਪਤੀ ਲਈ ਨੇ। ਔਰ ਇਸ ਮੰਜ਼ਲ ਨੂੰ ਕਰੀਬ ਲਿਆਉਣ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਦਾ ਹੈ, ਔਰ ਉਹਦੇ ਨਾਲ ਫਿਰ ਇੰਡੀਆ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਜਿਹੜਾ 3 ਦਿਨ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਬਰਮਿੰਗਮ UK ਦੇ ਵਿੱਚ ਸ਼ਹੀਦ ਕੀਤਾ ਗਿਆ। ਉਸ ਤੋਂ ਪਹਿਲਾਂ 9 ਮਈ ਨੂੰ ਜਿਹੜਾ ਉਹ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ। ਔਰ ਇਹਦੇ ਨਾਲ ਫਿਰ ਉਹ ਈਵਨ ਇੰਡੀਅਨ 에ਅਰਲਾਈਨ ਦਾ ਜਿਹੜਾ ਜੂਨ ਮਹੀਨਾ ਆ ਰਿਹਾ 40 ਸਾਲ ਹੋ ਜਾਣੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਹੀ ਜਿਹੜਾ ਹੈ। ਔਰ ਉਸ ਤੋਂ ਪਹਿਲਾਂ ਰਾਧਾ ਰਿਪਦਮਨ ਸਿੰਘ ਮਲਕ ਜਿਹਨੂੰ 1 ਸਾਲ ਪਹਿਲਾਂ ਹੀ 2022 ਦੇ ਵਿੱਚ ਮਾਰਿਆ ਗਿਆ ਸੀ, ਇਹ ਸਾਰਾ ਕੁਝ ਸਾਹਮਣੇ ਆਇਆ ਕਿ ਵੀ ਇਹ ਟਰਮ ਜਿਹੜੀ ਅਸੀਂ ਵੀ ਪਹਿਲੀ ਵਾਰ ਹੀ ਇਸਤੇਮਾਲ ਕਰਨੀ ਸ਼ੁਰੂ ਕੀਤੀ। ਇਹ ਤਾਂ ਸਾਨੂੰ ਸੀ ਕਿ ਕਿਲਿੰਗਸ ਅਬਰਾਡ, ਟਾਰਗੇਟਡ ਕਿਲਿੰਗ, ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਨਾਲ ਅਸੈਸੀਨੇਸ਼ਨਸ, ਇਹ ਲਫ਼ਜ਼ ਹੁੰਦੇ ਸੀ। ਲੇਕਿਨ ਟਰਾਂਸਨੈਸ਼ਨਲ ਨੇਸ਼ਨ ਦੀ ਹੱਦ ਤੋਂ ਨਿਕਲ ਕੇ ਜਿਹੜਾ ਉਹ ਰਿਪਰੈਸ਼ਨ ਕ੍ਰਾਈਮ, ਇਹ ਜਿਹਦੇ ਲਈ TNR ਲਫ਼ਜ਼ ਇਸਤੇਮਾਲ ਹੋਣਾ ਸ਼ੁਰੂ ਹੋਇਆ, ਇਹ ਕ੍ਰੈਡਿਟ ਜਸਟਿਨ ਟਰੂਡੋ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਹ ਜੋ ਕੁਝ ਜੂਨ 84 ਦੇ ਵਿੱਚ, ਜੂਨ 2023 ਦੇ ਵਿੱਚ ਕੀਤਾ ਗਿਆ 18 ਜੂਨ ਨੂੰ, 3 ਮਹੀਨੇ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਉਹਨਾਂ ਨੇ ਇਨਕਸ਼ਾਫ ਕੀਤਾ। ਔਰ ਜਦੋਂ ਤੱਕ ਇੰਡੀਆ ਚੀਕਾਂ ਮਾਰਦਾ ਰਿਹਾ ਇਹ ਉਹਨੂੰ ਡਿਨਾਈ ਕਰਕੇ ਜੀ ਕੋਈ ਸਬੂਤ, ਕੋਈ ਸਬੂਤ, ਕੋਈ ਸਬੂਤ, ਉਹ ਸਬੂਤ ਵੀ ਫਿਰ ਅਸੀਂ ਦੇਖਦੇ ਹਾਂ ਵੀ ਨਵੰਬਰ ਮਹੀਨੇ ਦੇ ਵਿੱਚ 2023 'ਚ ਸਾਹਮਣੇ ਆਉਂਦੇ ਨੇ, ਜਦੋਂ ਨਿਊਯਾਰਕ ਦੇ ਕੋਰਟ 'ਚ ਜਿਹੜਾ ਸੀਲਡ ਐਨਵੈਲਪ ਸੀ ਅਨਸੀਲ ਕੀਤਾ ਜਾਂਦਾ ਹੈ। ਨਿਖਿਲ ਗੁਪਤਾ ਦੇ ਖਿਲਾਫ ਇੰਡਾਇਕਟਮੈਂਟ ਜਿਹੜੀ ਹੈ ਉਹ ਹੁੰਦੀ ਹੈ ਕਿ ਉਹ ਚੈਕ ਰਿਪਬਲਿਕ 'ਚ ਉਹਦੀ ਅਰੈਸਟ ਜੂਨ ਦੇ ਅਖੀਰਲੇ ਹਫ਼ਤੇ 'ਚ ਕਰਵਾ ਦਿੱਤੀ ਜਾਂਦੀ ਹੈ ਅਮਰੀਕਨ ਏਜੰਸੀਆਂ ਵੱਲੋਂ। ਲਗਭਗ 1 ਸਾਲ ਲੱਗਦਾ ਹੈ ਉਹਨੂੰ ਅਮਰੀਕਾ 'ਚ ਲਿਆਉਣ ਲਈ, ਐਕਸਟ੍ਰਾਡਾਈਟ ਕਰਕੇ, ਫਿਰ ਅਰੇਂਜਮੈਂਟ ਹੁੰਦੀ ਹੈ। ਹੁਣ ਉਹ ਨੈਕਸਟ ਮੰਥ ਟਰਾਇਲ ਦੇ ਵਿੱਚ ਉਹਦਾ ਜਾ ਰਿਹਾ। ਸੋ ਕਿਉਂਕਿ ਇਹ ਰਿਪੋਰਟ ਜਿਹੜੀ US ਸਰਫ ਦੀ ਹੈ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 2024 ਨਾਲ ਸੰਬੰਧਿਤ ਹੈ,
ਸੋ ਜ਼ਾਹਰ ਹੈ ਕਿ ਜਿਹੜਾ ਪਿਛਲੀਆਂ ਰਿਪੋਰਟਾਂ ਦੇ ਵਿੱਚ ਭਾਵੇਂ 2023 ਦੀ ਰਿਪੋਰਟ ਵੀ ਸੀ, ਉਹਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੰਨੇ ਵੇਰਵੇ ਨਾਲ ਸ਼ਾਇਦ ਪਾਸਿੰਗ ਰੈਫਰੈਂਸ ਸੀ ਲਫ਼ਜ਼, ਜਾਂ ਸ਼ਾਇਦ ਉਹ ਵੀ ਨਹੀਂ ਸੀ। ਪਰ ਇਸ ਵਾਰ ਜਿੱਥੇ ਅਸੀਂ ਬਾਕੀ ਇੰਡੀਆ ਵਿਦਨ ਕੰਟਰੀ ਕੀ ਕਰ ਰਿਹਾ ਹੈ, ਰਿਲੀਜੀਅਸ ਪਰਸੀਕਿਊਸ਼ਨ ਜਿਹੜੀ ਉਹਦੀ ਹੈ, ਲੇਕਿਨ ਇਸ ਦੇ ਵਿੱਚ ਇੱਕ ਸਪੈਸ਼ਲ ਪਾਰਟ ਇਸ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਔਰ ਫਿਰ ਕਿਉਂਕਿ ਵਰ੍ਹਾ 2024 ਦੇ ਵਿੱਚ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੁੰਦਿਆਂ ਇੰਡੀਆ ਨੇ ਮੰਨ ਲਿਆ ਸੀ ਕਿ ਵਿਕਾਸ ਯਾਦਵ ਨਾਂ ਦਾ ਬੰਦਾ, ਹਾਲਾਂਕਿ ਉਹਨੂੰ ਉਹਨਾਂ ਨੇ ਜਿਹੜਾ ਉਹ ਰੋਗ ਐਲੀਮੈਂਟ ਕਹਿ ਕੇ ਪਾਸੇ ਕਰਤਾ ਐਜ਼ ਇਫ ਉਹਨਾਂ ਦੀ ਪਲੈਨਿੰਗ ਨਹੀਂ ਸੀ, ਲੇਕਿਨ ਇਹ ਆ ਗਿਆ ਸੀ ਔਰ ਅਮਰੀਕਾ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਉਸ ਦੇ ਖਿਲਾਫ ਕਾਰਵਾਈ ਹੋਇਆ। ਜੇ ਤਾਂ ਟ੍ਰਾਇਲ 'ਚ ਸਾਹਮਣੇ ਆਏਗਾ ਵੀ ਹੋਰ ਕੀ ਹੁੰਦਾ। ਹੁਣ ਇਹ ਵੀ ਵਿਕਾਸ ਯਾਦਵ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਵੀ ਇਸ ਰਿਪੋਰਟ ਦਾ ਹਿੱਸਾ ਬਣਿਆ। ਔਰ ਜਿਹੜੀਆਂ ਬਾਅਦ ਦੇ ਵਿੱਚ ਰਿਕਮੈਂਡੇਸ਼ਨਸ ਨੇ, ਜਿਨ੍ਹਾਂ ਨੂੰ ਅਸੀਂ ਸਿਫਾਰਸ਼ਾਂ ਕਹਿੰਦੇ ਹਾਂ, ਜਿੱਥੇ ਵਿਦਨ ਅਮਰੀਕਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਰਿਕਮੈਂਡੇਸ਼ਨ ਕੀਤੀ, ਉੱਥੇ ਇੰਡੀਅਨ ਖੁਫੀਆ ਏਜੰਸੀ ਰਾਅ ਦੇ ਖਿਲਾਫ ਸੈਂਕਸ਼ਨਸ ਲਾਉਣ ਦੀ ਗੱਲ ਕੀਤੀ। ਔਰ ਇਸ ਦੇ ਉੱਤੇ ਦਾ ਵੀਕ ਨਿਊਜ਼ ਡੈਸਕ ਨੇ ਫੌਰਨ ਜਿਹੜੀ ਨਿਊਜ਼ ਬਣਾਈ, ਕਿਉਂਕਿ ਉਸ ਨਿਊਜ਼ ਦੇ ਵਿੱਚ ਹੀ ਆਲਮੋਸਟ ਜਿਹੜੀ ਉਸ US ਸਰਫ ਦੀ ਰਿਪੋਰਟ ਹੈ ਉਹਦੇ ਕੁਝ ਕੋਟ ਨੇ। ਸੋ ਮੈਨੂੰ ਲੱਗਿਆ ਵੀ ਇਹ ਮੋਰ ਕਨਵੀਨੀਅੰਟ ਹੋਏਗਾ ਡਿਸਕਸ ਕਰਨਾ। ਔਰ ਉਹਦਾ ਟਾਈਟਲ ਹੀ ਉਹਨਾਂ ਨੇ ਇਹ ਦਿੱਤਾ, ਡਿਡ ਰਾਅ ਪਲਾਟ ਅਸੈਸੀਨੇਸ਼ਨ ਆਫ ਸਿੱਖ ਸੈਪਰੇਟਿਸਟ ਕੁਐਸਚਨ ਮਾਰਕ। US ਰਿਲੀਜੀਅਸ ਫਰੀडम ਪੈਨਲ ਸੀਕਸ ਸੈਂਕਸ਼ਨਸ ਔਨ ਇੰਡੀਅਨ ਸਪਾਈ ਏਜੰਸੀ, ਕਿ ਇਹ ਉਹਨਾਂ ਦੀ ਮੰਗ ਹੈ ਕਿ ਰਾਹ ਦੇ ਉੱਤੇ ਹੋਣ। ਔਰ ਉਹਨਾਂ ਨੇ ਕਿਹਾ ਕਿ ਵੀ US ਗਵਰਨਮੈਂਟ ਨੂੰ ਉਹਨਾਂ ਨੇ ਜਿੱਥੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦਾ ਕਿਹਾ, ਔਰ ਇਸ 'ਚ ਉਹਨਾਂ ਨੇ ਫਰੰਟ ਪੇਜ ਦੇ ਉੱਤੇ ਜਿਹੜਾ ਅਫੀਸ਼ੀਅਲ ਲੋਗੋ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ, ਔਰ ਸੱਜੇ ਪਾਸੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਪਿਕਚਰ ਦਿੱਤੀ ਹੈ। ਔਰ ਉਹਨਾਂ ਦੀ ਇਹ ਕਿਹਾ ਕਿ US ਸਰਫ ਨੇ ਇਹ ਕਿਹਾ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ, ਇਹ ਰਾਹ ਦੀ ਫੁੱਲ ਫਾਰਮ ਬਣਦੀ ਹੈ, ਉਹ ਇਨਵੋਲਵ ਹੈ ਰਾਹ ਅਸੈਸੀਨੇਸ਼ਨ ਪਲਾਟ ਖਾਲਿਸਤਾਨੀ ਵੱਖਵਾਦੀਆਂ ਦੇ ਖਿਲਾਫ, ਔਰ ਇਸ ਦੇ ਉੱਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਔਰ ਉਹਨਾਂ ਨੇ ਇਹ ਫੈਡਰਲ ਗਵਰਨਮੈਂਟ ਨੂੰ ਕਿਹਾ ਅਮਰੀਕਾ ਦੀ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਜੇ ਇੰਡੀਆ ਨੇ ਇਸ ਦੇ ਉੱਤੇ ਰਿਸਪੌਂਡ ਕਰਨਾ। ਹਾਲਾਂਕਿ ਉਹਨਾਂ ਨੇ ਸਪੋਕਸਪਰਸਨ ਰਣਧੀਰ ਜੈਸਵਾਲ ਦਾ ਪਿਛਲਾ ਪੀਰੀਅਡ ਜਿਹੜਾ ਉਹਨੇ ਰਿਸਪੌਂਡ ਕੀਤਾ ਸੀ ਬਾਇਸਡ ਆਰਗੇਨਾਈਜੇਸ਼ਨ, ਇਸ ਵਾਰ ਵੀ ਉਸੇ ਲਾਈਨ ਤੇ ਹੈ, ਉਸ ਦਾ ਜ਼ਿਕਰ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਦੂਸਰਾ ਜਿਹੜਾ ਮੁਲਕ ਜਿਹਦੇ ਉੱਤੇ US ਜਸਟਿਸ ਡਿਪਾਰਟਮੈਂਟ ਨੇ ਜਿਹੜਾ ਉਹ ਕਮੈਂਟ ਕੀਤਾ ਕਿ ਵੀ ਉੱਥੇ ਇਹ ਚੱਲ ਰਿਹਾ ਵਿਤਨਾਮ ਹੈ। ਔਰ ਇਸ ਦਾ ਵੀਕ ਦੀ ਰਿਪੋਰਟ 'ਚ ਕਿਹਾ ਕਿ ਵੀ ਇਹ US ਜਸਟਿਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਵਿਕਾਸ ਯਾਦਵ ਨੂੰ ਜਿਹੜਾ ਫਾਰਮਰ ਰਾਹ ਅਫੀਸ਼ੀਅਲ ਹੈ ਉਸ ਦੇ ਉੱਤੇ ਅਸੈਸੀਨੇਸ਼ਨ ਪਲਾਟ ਖਾਲਿਸਤਾਨੀ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ 'ਚ ਕੀਤਾ ਹੋਇਆ। FBI ਬਰੁਕਡ ਹਿਮ ਵਿਦ ਕੰਸਪੀਰੇਸੀ ਟੂ ਹਾਇਰ ਅ ਹਿਟਮੈਨ। ਔਰ ਦੂਸਰਾ ਸੋ ਇਹ ਪਹਿਲੀ ਵਾਰ ਹੋਇਆ ਕਿ ਵੀ ਇੰਡੀਆ ਦੀ ਸਪਾਈ ਏਜੰਸੀ ਰਾਹ ਦੇ ਉੱਤੇ ਜਿਹੜਾ ਹੈ ਉਹ ਰਿਕਮੈਂਡੇਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ। ਔਰ ਐਨਕਰੇਜ ਦਾ US ਐਮਬੈਸੀ ਟੂ ਪਬਲਿਕਲੀ ਪ੍ਰਾਇਰਟਾਈਜ਼ ਰਿਲੀਜੀਅਸ ਫਰੀडम and recommended Congress to enact the Transnational Repression Reporting Act of 2024 to track India's overseas repression. ਉਹਨਾਂ ਨੇ ਜਿੱਥੇ ਰਾਹ ਤੇ ਪਾਬੰਦੀਆਂ ਦੀ ਮੰਗ ਕੀਤੀ ਉੱਥੇ ਉਹਨਾਂ ਨੇ US ਕਾਂਗਰਸ ਨੂੰ ਵੀ ਕਿਹਾ ਕਿ ਉਹ TNR ਐਕਟ 2024 ਹੈ ਇਸ ਨੂੰ ਜਿਹੜਾ ਐਨੈਕਟ ਕਰਨ ਤਾਂ ਕਿ ਜਿਹੜਾ ਇੰਡੀਆ ਦਾ ਓਵਰਸੀਜ਼ ਰਿਪਰੈਸ਼ਨ ਦਾ ਪਾਰਟ ਹੈ ਉਸ ਦੇ ਉੱਤੇ ਸਾਹਮਣੇ ਹੋਏ। ਔਰ ਈਵਨ ਇਹ ਆਪਣੇ ਆਪ 'ਚ ਅਸੀਂ ਸਮਝਦੇ ਹਾਂ ਕਿ TNR ਨੂੰ US ਸਰਫ ਰਿਪੋਰਟ ਦੇ ਵਿੱਚ ਇੰਨੀ ਅਹਿਮ ਥਾਂ ਮਿਲਣੀ ਔਰ ਰਾਹ ਦੇ ਖਿਲਾਫ ਸੈਂਕਸ਼ਨਸ ਦੀ ਗੱਲ, ਇਹ ਜਿਹੜਾ ਕਾਫੀ ਪੋਜ਼ਿਟਿਵ ਡਿਵੈਲਪਮੈਂਟਸ ਨੇ। ਕਰੰਟ ਐਡਮਿਨਿਸਟ੍ਰੇਸ਼ਨ ਹੁਣ ਇਹਨਾਂ ਦੇ ਉੱਤੇ ਅੱਗੇ ਇਹਨਾਂ ਨੂੰ ਕਿਵੇਂ ਤੋਰਦਾ, ਪਰ ਇਹ ਜਿਹੜਾ ਓਵਰਆਲ ਹੈ ਲਾਂਚਿੰਗ ਪੈਡ ਪੂਰੀ ਤਰ੍ਹਾਂ ਇੰਡੀਆ ਦੇ ਖਿਲਾਫ ਤਿਆਰ ਕੀਤਾ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮਿਲਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਰਿਦਾ
ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਟੈਰਿਫ ਸਮੇਤ ਬਹੁਤ ਸਾਰੇ ਇਸ਼ੂਜ਼ ਤੇ ਰਗੜੇ ਦਿੱਤੇ ਜਾ ਰਹੇ ਨੇ ਔਰ ਅਮਰੀਕਾ ਦੀ 2025 ਦੀ ਇੰਟੈਲੀਜੈਂਸ ਰਿਪੋਰਟ ਵਿੱਚ ਚੀਨ ਅਤੇ ਭਾਰਤ ਨੂੰ ਅਮਰੀਕਾ ਵਿੱਚ ਡਰੱਗ ਟ੍ਰੈਫਿਕਿੰਗ ਲਈ ਮੁੱਖ ਦੋਸ਼ੀ ਐਲਾਨਿਆ ਗਿਆ ਹੈ ਔਰ ਇਸ ਵਿੱਚ ਵਿਸ਼ੇਸ਼ ਤੌਰ ਤੇ ਫੈਂਟਾਨਿਲ ਡਰੱਗ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਗੇਨ ਜੇ ਲਫ਼ਜ਼ ਇਹਨਾਂ ਦਾ ਹੀ ਪੰਡਤਾਂ ਦੀ ਡਾਇਰੀ ਚੋਂ ਚੋਰੀ ਕਰਨਾ ਹੋਏ ਤੇ ਉਹ ਸਾੜ ਸਤੀ ਹੈ। ਇਹਨਾਂ ਤੇ ਸਾੜ ਸਤੀ ਬੈਠੀ ਹੋਈ ਹੈ। ਇੱਕ ਪਾਸੇ ਅਸੀਂ US ਸਰਫ ਦੀ ਰਿਪੋਰਟ ਡਿਸਕਸ ਕੀਤੀ ਹੈ ਕਿ ਜਿਹਦੇ 'ਚ ਈਵਨ ਕੱਲਾ ਹੁਣ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਮੰਗ ਹੀ ਨਹੀਂ ਹੈ, ਈਵਨ ਰਾਅ ਦੇ ਅਗੇਂਸਟ ਪਾਬੰਦੀਆਂ ਲਾਉਣ ਦੀ ਗੱਲ ਵੀ ਕੀਤੀ ਗਈ ਹੈ। ਔਰ ਇਸ ਦੇ ਨਾਲ ਨਾਲ ਆਲਮੋਸਟ 2 ਅਪ੍ਰੈਲ ਆਉਣ ਵਾਲਾ ਹੈ। ਇਹ ਪੂਰਾ ਟਿਲ ਲਾ ਰਹੇ ਨੇ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਟੈਰਿਫਸ ਟਰੰਪ ਨੇ ਲਾਉਣੀਆਂ ਉਹਦੀ ਥੋੜਾ ਜਿਹਾ ਪਰਸੈਂਟੇਜ ਘਟ ਜਾਏ। ਔਰ ਇਹਨਾਂ ਦੇ ਆਪਣੇ ਹੀ ਮੀਡੀਆ ਦੀ ਇਹ ਖਬਰ ਹੈ, ਇੰਡੀਆ ਆਈਜ਼ ਟੈਰਿਫ ਕੱਟ ਔਨ 23 ਬਿਲੀਅਨ ਆਫ US ਇੰਪੋਰਟਸ ਟੂ ਸ਼ੀਲਡ $66 ਬਿਲੀਅਨ ਇਨ ਐਕਸਪੋਰਟ ਸੇਲ ਸੋਰਸਿਸ। ਕਿ ਵੀ ਜਿਹੜੀ ਉਹ ਅਮਰੀਕਾ ਨੂੰ ਦੀਆਂ ਚੀਜ਼ਾਂ $23 ਬਿਲੀਅਨ ਦੀਆਂ ਆਉਂਦੀਆਂ ਨੇ ਉਹਨਾਂ ਤੇ ਟੈਰਿਫ ਕੱਟ ਕਰ ਰਹੇ ਨੇ ਤਾਂ ਕਿ ਉਹ ਬਾਣੀਆਂ ਨਾ ਉਹ ਕੈਲਕੂਲੇਟ ਕਰ ਰਿਹਾ ਕਿ ਵੀ ਸਾਡਾ ਤਾਂ $66 ਬਿਲੀਅਨ ਦਾ ਜਿਹੜਾ ਉਹ ਜਾਂਦਾ ਸਟੱਫ ਜਿਹੜਾ ਇਫੈਕਟ ਹੋਏਗਾ ਜੇ ਇਕੁਅਲ ਟੈਰਿਫ ਲੱਗਦੇ। ਉਹਨਾਂ ਨੇ ਕਿਹਾ ਜੀ ਚਲੋ ਜੇ 23 ਬਿਲੀਅਨ ਵਾਲਾ ਉਹਨੂੰ ਕੀ ਕਹਿੰਦੇ ਨੇ ਵੀ ਕੜੀ ਖਾਧੀ ਕੀ ਹੁੰਦਾ ਕਿ ਵੀ ਉਹ ਕਰ ਦਈਏ ਤੇ ਸ਼ਾਇਦ ਇਹ ਸਾਡਾ ਬਚ ਜਾਏ। ਔਰ ਉਹਨਾਂ ਨੇ ਇਹ ਕਿਹਾ ਜੀ ਇੰਡੀਆ ਕੰਸੀਡਰ ਕਰ ਰਿਹਾ ਕਿ 23 ਬਿਲੀਅਨ ਜਿਹੜੀਆਂ US ਇੰਪੋਰਟ ਨੇ ਬਿਲੀਅਨ ਦੀ ਫਸਟ ਫੇਜ਼ ਦੇ ਵਿੱਚ ਉਹਨਾਂ ਦੇ ਉੱਤੇ ਨੈਗੋਸ਼ੀਏਸ਼ਨ ਚੱਲ ਰਹੀ ਹੈ ਅੰਦਰੂਨੀ ਤੌਰ ਤੇ। ਔਰ ਵਾਕਈ ਤਰਲੇ ਤਾਂ ਇਹਨਾਂ ਦੇ ਬਹੁਤ ਹੋ ਰਹੇ ਹੋਣਗੇ ਕਿਉਂਕਿ S ਜੈ ਸ਼ੰਕਰ ਨੇ ਵੀ ਅੱਜ ਕਿਹਾ very active and intense discussion going on between India and US at this time ਕਿ ਵੀ ਇਸ ਮੁੱਦੇ ਦੇ ਉੱਤੇ ਕਿ ਇੰਡੀਆ ਨੂੰ ਐਕਸੈਪਸ਼ਨ ਮਿਲ ਜਾਏ, ਚਲੋ ਜਾਂਦੇ ਚੋਰ ਦੀ ਲੰਗੋਟੀ ਸਹੀ ਜਿੰਨਾ ਕੁ ਵੀ ਬਚ ਜਾਏ। ਔਰ ਈਵਨ ਇਹਨਾਂ ਦਾ ਜਿਹੜਾ ਹੋਰ ਪ੍ਰੋਮੀਨੈਂਟ ਪਬਲੀਕੇਸ਼ਨ ਹੈ US ਟੈਰਿਫ ਲੂਮਿੰਗ, ਇੰਡੀਆ ਲੁਕਸ ਐਟ ਈਜ਼ਿੰਗ ਨਾਨ ਟ੍ਰੇਡ ਬੈਰੀਅਰਸ, ਰਿਲੈਕਸਿੰਗ ਚਾਈਨੀਜ਼ FDI। ਹੁਣ ਜਦੋਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਚੀਨਮ ਸ਼ਰਣਮ ਗੱਛਾਮੀ, ਈਵਨ ਚੀਨ ਦੇ ਲਈ ਉਹ ਪਹਿਲਾਂ ਹੀ ਰਾਹ ਖੋਲ ਰਹੇ, ਉਹ ਇਸ ਲਈ ਤਿਆਰ ਨੇ ਕਿ ਜੇ ਟਰੰਪ ਨੇ ਰਗੜਾ ਦਿੱਤਾ ਪੂਰਾ ਤੇ ਫਿਰ ਜਿਹੜੀ ਡਾਇਰੈਕਟ ਇਨਵੈਸਟਮੈਂਟ ਹੈ ਚੀਨ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਸੀ। ਸੋ ਇੱਕ ਪਾਸੇ ਚੀਨ ਨੂੰ ਖੁੱਲੀ ਛੁੱਟੀ ਦੇਣ ਦੀ ਲਾਈਨ ਦੇਖ ਰਹੇ ਨੇ ਤਾਂ ਕਿ ਇਹ ਜਿਹੜਾ ਉਹਦੇ 'ਚ ਉਹਨਾਂ ਨੂੰ ਕੋਈ ਬਿਲਕੁਲ ਉਹਨਾਂ ਦਾ ਝਟਕਾ ਲੱਗਦੇ। ਹਾਲਾਂ ਪਿਛਲੇ ਹਫਤੇ 'ਚ ਥੋੜ੍ਹੀ ਬਹੁਤ ਸਟਾਕ ਮਾਰਕੀਟ ਉੱਪਰ ਨੂੰ ਗਈ ਸੀ, ਹੁਣ ਫਿਰ ਅੱਜ 600-700 ਪੁਆਇੰਟ ਜਿਹੜੀ ਹੈ ਇਹਨਾਂ ਦੀ ਇੰਡੀਆ ਦੀ ਡਿੱਗੀ ਹੈ ਕਿਉਂਕਿ
ਅਨਸਰਟਨਟੀ ਜਿਹੜੀ ਹੈ ਬਰਾਬਰ ਚੱਲ ਰਹੀ ਹੈ। ਔਰ ਇਸ ਸਭ ਦੇ ਚੱਲਦੇ ਆ ਜਦੋਂ ਅਸੀਂ US ਸਰਫ ਰਿਪੋਰਟ ਜਾਂ ਟੈਰਿਫ ਦੀ ਤਲਵਾਰ ਔਰ ਦੂਸਰਾ ਦੇਖਦੇ ਹਾਂ ਤੇ ਅੱਜ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਰਿਪੋਰਟ ਆਈ ਹੈ 2025 ਐਨੂਅਲ ਥ੍ਰੈਟ ਅਸੈਸਮੈਂਟ ਰਿਪੋਰਟ। ਇਹ ਇੰਟੈਲੀਜੈਂਸ ਕਮਿਊਨਿਟੀ ਦੀ ਅਮਰੀਕਨ ਇੰਟੈਲੀਜੈਂਸ ਦੀ ਰਿਪੋਰਟ ਹੈ ਔਰ ਉਹਦੇ 'ਚ ਉਹਨਾਂ ਨੇ ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PDI ਨੇ ਖਬਰ ਦਿੱਤੀ ਹੈ US intelligence report flags India, China as key sources of drug trafficking equipment chemicals ਕਿ ਉਹਨਾਂ ਨੇ ਜਿਹੜਾ US ਇੰਟੈਲੀਜੈਂਸ ਰਿਪੋਰਟ ਹੈ ਉਹਨੇ ਇੰਡੀਆ ਔਰ ਚਾਈਨਾ ਇਹਨਾਂ ਦੋ ਮੁਲਕਾਂ ਦੇ ਉੱਤੇ ਦੋਸ਼ ਲਾਇਆ ਕਿ ਜਿਹੜੀ ਡਰੱਗ ਟ੍ਰੈਫਿਕਿੰਗ ਅਮਰੀਕਾ 'ਚ ਹੋ ਰਹੀ ਹੈ ਖਾਸ ਤੌਰ ਤੇ ਫੈਂਟਨਾਈਲ ਔਰ ਉਸ ਦੀਆਂ ਫਿਰ ਫਿਗਰਸ ਦਿੱਤੀਆਂ ਗਈਆਂ ਨੇ ਕਿ ਫੈਂਟਨਾਈਲ ਤੇ ਦੂਸਰੀਆਂ ਜਿਹੜੀਆਂ ਸਿੰਥੈਟਿਕ ਓਪੀਓਇਡਸ ਨੇ ਉਹ ਸਭ ਤੋਂ ਲੀਥਲ ਨੇ ਅਮਰੀਕਾ ਦੇ ਵਿੱਚ ਲਿਆਈਆਂ ਜਾ ਰਹੀਆਂ ਚਾਈਨਾ ਔਰ ਭਾਰਤ ਵੱਲੋਂ ਔਰ ਇਹਦੇ ਨਾਲ 52,000 ਮੌਤਾਂ ਪਿਛਲੇ ਇੱਕ ਵਰੇ ਦੇ ਵਿੱਚ ਹੋਈਆਂ ਨੇ ਵਰਾ 2024 ਦੇ ਵਿੱਚ ਫੈਂਟਨਲ ਦੇ ਨਾਲ ਔਰ ਇਹਦੇ ਮੇਨ ਸੋਰਸ ਇਸ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਚੀਨ ਔਰ ਭਾਰਤ ਨੇ। ਇਸ 'ਚ ਕਿਹਾ ਗਿਆ ਕਿ ਵੀ ਇਹ ਪੋਟੈਂਟ ਫੈਂਟਨਲ ਓਪੀਟੋਇਡ ਡਰੱਗ ਹੈ ਜਿਹਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਡਰੱਗ ਐਡਿਕਸ਼ਨ ਹੈ ਅਮਰੀਕਾ 'ਚ ਔਰ ਇਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਨੀਸ਼ੀਏਟ ਕੀਤਾ ਹੋਇਆ ਕ੍ਰੈਕਡਾਊਨ ਇਲੀਗਲ ਇੰਪੋਰਟ ਫੈਂਟਨਲ ਤੇ ਔਰ ਇਸ ਨੂੰ ਹੀ ਜਿਹੜਾ ਈਵਨ ਜਦੋਂ ਟੈਰਿਫ ਲਾਏ ਨੇ ਜਾਂ ਦੂਜੇ ਨੇ ਫੈਂਟਨਲ ਦਾ ਈਵਨ ਕੈਨੇਡਾ ਨੂੰ ਵੀ ਇਹ ਕਿਹਾ ਗਿਆ ਮੈਕਸੀਕੋ ਨੂੰ ਵੀ ਤੁਹਾਡੇ ਬਾਰਡਰ ਰਾਹੀਂ ਆਉਂਦੀ ਹੈ ਪਰ ਸੋਰਸ ਇਹਦਾ ਜਿਹੜਾ ਹੈ ਉਹ ਚੀਨ ਔਰ ਭਾਰਤ ਹੈ ਇਸ ਰਿਪੋਰਟ ਦੇ ਮੁਤਾਬਕ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕੁਝ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਨੇ ਵੱਡੇ ਪੈਮਾਨੇ ਤੇ ਇਸ ਨੂੰ ਦੀ ਟ੍ਰੈਫਿਕਿੰਗ ਕਰਦੇ ਨੇ ਇਲਿਸਿਟ ਡਰੱਗਸ ਦੀ ਔਰ ਅਮਰੀਕਨ ਜ਼ਿੰਦਗੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਰੇ 'ਚ ਪਾਇਆ ਜਾਂਦਾ ਹੈ। ਔਰ ਫਿਰ ਇੰਡੀਆ ਦੀ ਗੱਲ ਕਰਦੇ ਆ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਲਾਸਟ ਵੀਕ ਐਨ ਇੰਡੀਆ ਬੇਸਡ ਕੈਮੀਕਲ ਮੈਨੂਫੈਕਚਰਿੰਗ ਕੰਪਨੀ ਐਂਡ 3 ਆਫ ਦਾ ਹਾਈ ਲੈਵਲ EMPLOYEES were charged in federal court in Washington DC in a case related to illegally importing precursor chemical used to make illicit fentanyl. Federal agents also arrested 2 of the top-ranking employees of a Hyderabad-based company in New York City on Thursday, March 20. March 20 ਨੂੰ ਉਹਨਾਂ ਨੇ 3 ਵੱਡੇ EMPLOYEE ਜਿਹੜੇ ਹੈਦਰਾਬਾਦ ਵਾਲੇ ਨੇ ਉਹ ਫੜੇ ਨੇ ਔਰ ਇੰਡੀਆ ਬੇਸਡ ਕੈਮੀਕਲ ਮੈਨੂਫੈਕਚਰਿੰਗ ਕੰਪਨੀ ਫੜੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਹੈ ਇਸ ਦੇ ਵਿੱਚ ਜਾਂ ਚੀਨ ਇਨਵੋਲਵ ਹੈ ਜਾਂ ਭਾਰਤ ਇਨਵੋਲਵ ਹੈ ਔਰ ਇਹ ਸਾਰੇ ਨੇ 52,000 ਅਮਰੀਕਨ ਜ਼ਿੰਦਗੀਆਂ ਪਿਛਲੇ 1 ਸਾਲ ਚ ਲਈਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਹੁਣ ਅਮਰੀਕਾ ਇੱਕ ਤੋਂ ਬਾਅਦ ਇੱਕ ਰਗੜਾ ਦੇ ਰਿਹਾ ਹੈ ਤੇ ਤੁਸੀਂ ਹਿੰਦੂ ਤਵੀਆਂ ਦੀ ਮੈਂਟੈਲਿਟੀ ਦੇਖੋ। ਇਹਨਾਂ ਦਾ ਮਿਨਿਸਟਰ ਹੈ ਨਿਤਨ ਗਡਕਰੀ, ਉਹ ਬਿਆਨ ਦੇ ਰਿਹਾ ਇੰਡੀਅਨ ਰੋਡਸ ਵਿਲ ਬੀ ਬੈਟਰ ਦੈਨ US ਇਨ 2 ਇਅਰਸ ਕਿ ਅਗਲੇ 2 ਸਾਲਾਂ ਚ ਭਾਰਤ ਦੀਆਂ ਸੜਕਾਂ ਅਮਰੀਕਾ ਤੋਂ ਜਿਹੜਾ ਉਹ ਵਧੀਆ ਹੋਣਗੇ। ਉਹਨੇ ਕਿਹਾ ਜੀ ਅਸੀਂ ਜਿਹੜਾ ਇੰਡੀਆ ਵਿਲ ਸਰਪਾਸ ਯੂਨਾਈਟਿਡ ਸਟੇਟਸ ਇਨ EV ਅਡਾਪਸ਼ਨ ਐਂਡ ਮੈਨੂਫੈਕਚਰਿੰਗ ਇਨ ਦਾ ਨੈਕਸਟ 5 ਇਅਰਸ। ਹੁਣ ਇਹਨਾਂ ਤੋਂ ਤੁਸੀਂ ਇਹਨਾਂ ਦੇ ਗਪੌੜਾਂ ਨੂੰ ਦੇਖ ਲਓ ਪਰ ਅਸੀਂ ਇਹ ਸਮਝਦੇ ਹਾਂ ਵੀ ਜਿਸ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਰਿਪੋਰਟ ਇੰਡੀਆ ਨੂੰ ਐਕਸਪੋਜ਼ ਕਰ ਰਹੀ ਹੈ ਇਹਨਾਂ ਦਾ ਜਿਹੜਾ ਚਿਹਰਾ ਹੈ ਅਗਲੀ ਚਿਹਰਾ ਉਹ ਸਾਹਮਣੇ ਆਇਆ ਜਿਹੜਾ ਇਹਨਾਂ ਨੇ ਡੈਮੋਕ੍ਰੇਸੀ ਦਾ ਲਬਾਦਾ ਸੀ, ਗਾਂਧੀ ਔਰ ਪੀਸ ਔਰ ਯੋਗਾ ਤੇ ਧਰਮ ਇਹ ਸਾਰਾ ਹੁਣ ਇਹ ਸਾਹਮਣੇ ਆਇਆ ਵੀ ਇਹ ਲਾਰਜੈਸਟ ਐਕਸਪੋਰਟਰ ਵੀ ਨੇ ਇਸ ਚੀਨ ਦੇ ਨਾਲ ਫੈਂਟਨਲ ਦੇ ਐਕਸਪੋਰਟ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕਰ ਰਹੇ ਨੇ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਲਾਈਨ ਵਿਦਨ ਇੰਡੀਆ ਇਹਨਾਂ ਨੇ 20 ਕਰੋੜ ਮੁਸਲਮਾਨਾਂ ਦਾ ਔਰ 2.5-3 ਕਰੋੜ ਈਸਾਈਆਂ ਸਿੱਖਾਂ ਦਲਿਤਾਂ ਦਾ ਜੀਣਾ ਹਰਾਮ ਕੀਤਾ ਹੈ ਜਿਹੜੀ 98 ਪੇਜ ਦੀ ਰਿਪੋਰਟ ਦੱਸਦੀ ਹੈ ਔਰ ਇਹ ਜਿਹੜੇ ਨੇ ਬਿਲਕੁਲ ਭਿੱਜੀ ਬਿੱਲੀ ਬਣ ਕੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ ਔਰ ਯੱਗ ਹਵਨ ਵੀ ਕਰਵਾ ਰਹੇ ਹੋਣੇ ਨੇ ਕਿ ਹੇ ਰੱਬਾ ਇਹ ਜਿਹੜੀ ਸਾੜ ਸਤੀ ਬੈਠੀ ਆ ਇਹ ਤੂੰ ਟਾਲ ਔਰ ਹੁਣ ਦੇਖਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਇਸ ਸਾਰੇ ਦੇ ਲਈ ਜੋ ਉਹਨਾਂ ਨੇ ਇਸ ਧਰਤੀ ਤੇ ਵੀ ਕੀਤਾ ਟਰਾਂਸਨੈਸ਼ਨਲ ਰਿਪਰੈਸ਼ਨ ਡਰੱਗ ਟ੍ਰੈਫਿਕਿੰਗ ਵੀ ਹੈ ਔਰ ਟੈਰਿਫ ਦੇ ਮੁੱਦੇ ਤੇ ਵੀ ਕੀ ਸਬਕ ਅਮਰੀਕਾ ਇਹਨਾਂ ਨੂੰ ਸਿਖਾਉਂਦਾ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਹਿੰਦੂਤਵੀ ਐਮਪੀ ਚੰਦਰਾ ਆਰੀਆ ਨੂੰ ਐਮਪੀ ਦੀ ਟਿਕਟ ਨਾ ਦੇਣ ਸੰਬੰਧੀ ਸੱਚਾਈ ਸਾਹਮਣੇ ਆਈ ਹੈ ਔਰ ਇੰਟੈਲੀਜੈਂਸ ਰਿਪੋਰਟਾਂ ਅਨੁਸਾਰ ਚੰਦਰਾ ਆਰੀਆ ਭਾਰਤ ਸਰਕਾਰ ਦਾ ਟਾਊਟ ਹੈ ਅਤੇ ਉਸਨੇ ਪਿਛਲੇ ਵਰੇ ਭਾਰਤ ਦੀ ਗੁਪਤ ਯਾਤਰਾ ਵੀ ਕੀਤੀ ਸੀ ਜਿਸ ਵਿੱਚ ਉਹ ਮੋਦੀ ਤੇ ਐਸ ਜੈ ਸ਼ੰਕਰ ਨੂੰ ਮਿਲਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸਿਆਣੇ ਕਹਿੰਦੇ ਨੇ ਕਿ ਵੀ ਜਦੋਂ ਮਾੜੇ ਗ੍ਰਹਿ ਚੱਲ ਰਹੇ ਹੋਣ ਜਾਂ ਕਿਸਮਤ ਮਾੜੀ ਹੋਏ ਤੇ ਫਿਰ ਸੋਨਾ ਵੀ ਮਿੱਟੀ ਬਣ ਜਾਂਦਾ। ਅੱਜ ਕੱਲ੍ਹ ਭਾਰਤ ਦਾ ਹਾਲ ਤਾਂ ਇਹੀ ਹੋ ਰਿਹਾ ਔਰ ਖ਼ਾਸ ਤੌਰ ਤੇ ਜਿਵੇਂ ਇਹਨਾਂ ਦੀ ਫੋਰਨ ਪਾਲਿਸੀ ਦਾ, ਵਿਦੇਸ਼ ਨੀਤੀ ਦਾ ਦਿਵਾਲਾ ਨਿਕਲਿਆ ਹਰ ਪੱਖ ਤੋਂ, ਔਰ ਜਿਵੇਂ ਬਿਲਕੁਲ ਕਈ ਮਾਮਲਿਆਂ 'ਚ ਇਹਨਾਂ ਨੇ ਯੂ ਟਰਨ ਮਾਰਿਆ। ਜਿਵੇਂ ਅਸੀਂ ਚੀਨ ਦੇ ਮੁੱਦੇ ਤੇ ਕੱਲ੍ਹ ਵੀ ਗੱਲ ਕੀਤੀ ਸੀ, ਅੱਜ ਵੀ ਬਹੁਤ ਸਾਰੀਆਂ ਖਬਰਾਂ ਉਹਦੇ ਨਾਲ ਰਿਲੇਟਡ ਨੇ ਕਿ ਈਵਨ ਚੀਨ ਦੀ ਅੱਗੋਂ ਫਰਦਰ ਇਨਵੈਸਟਮੈਂਟ ਦੇ ਦਰਵਾਜ਼ੇ ਖੋਲ੍ਹ ਰਹੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਪਹਿਲੀਆਂ ਇਹਦੇ ਬਾਵਜੂਦ ਕਿ ਚੀਨ ਨੇ ਜਿਹੜਾ 4000 ਸਕੁਅਰ ਕਿਲੋਮੀਟਰ ਏਰੀਆ ਇਹਨਾਂ ਦਾ ਦੱਬਿਆ ਉਹ ਉਹਦੇ ਕੋਲ ਹੀ ਰਹਿਣ ਦਿੱਤਾ ਗਿਆ। ਅੱਗੋਂ ਵੀ ਤਰਲੇ ਕਰ ਰਹੇ ਨੇ ਕਿ ਵੀ ਕੋਈ ਗੱਲ ਨਹੀਂ, ਅਸੀਂ ਬਿਲਕੁਲ ਤੁਹਾਡੇ ਨਾਲ ਜਿਹੜਾ ਛੋਟੇ ਭਰਾ ਵਾਂਗ ਰਹਿਣਾ ਚਾਹੁੰਦੇ ਹਾਂ, ਅਸੀਂ ਸਵਾਦ ਚੱਖ ਲਿਆ ਬਾਹਰ ਦਾ, ਹੁਣ ਅਸੀਂ ਤੁਹਾਡੇ ਸਾਥੀ ਹਾਂ। ਚੀਨ ਵੀ ਸਮਝਦਾ ਇਹ ਸਾਰੀ ਗੱਲ ਨੂੰ ਕਿ ਬਈ ਇਹਨਾਂ ਨੇ ਕਿਸ ਹੱਦ ਤੱਕ ਕਿੱਥੇ ਤੱਕ ਜਾਣਾ ਹੈ ਔਰ ਇਸ ਲਈ ਉਹ ਤਾਂ ਪਹਿਲਾਂ ਹੀ ਇਸ ਆਰਟ ਦੇ ਮਾਸਟਰ ਨੇ, ਵਪਾਰੀ ਨੇ ਪੁਰਾਣੇ ਸਭ ਤੋਂ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕੈਨੇਡਾ 'ਚ ਜਿਹੜੀਆਂ ਇਹਨਾਂ ਨੂੰ ਹੋਪ ਸੀ ਔਰ ਜਿਵੇਂ ਇਹਨਾਂ ਨੇ ਜਸ਼ਨ ਮਨਾਇਆ ਵੀ ਜਸਟਿਨ ਟਰੂਡੋ ਤੁਰਦਾ ਹੋਏਗਾ ਔਰ ਹੁਣ ਬੈਂਕਰ ਆ ਗਿਆ ਜਿਹਨੂੰ ਆਰਥਿਕ ਤੌਰ ਤੇ ਕੈਨੇਡਾ ਨੂੰ ਸਟੇਬਲ ਕਰਨ ਦੀ ਲਾਈਨ ਹੈ ਔਰ ਉਸ ਦੇ ਥੱਲੇ ਸਾਡਾ ਕੰਮ ਜਿਹੜਾ ਹੈ ਉਹ ਬਿਲਕੁਲ ਸੌਖਾ ਹੋਏਗਾ। ਔਰ ਇਸੇ ਪੀਰੀਅਡ 'ਚ ਜਸਟਿਨ ਟਰੂਡੋ ਦੀ ਲੀਡਰਸ਼ਿਪ ਰੇਸ ਤੋਂ ਪਹਿਲਾਂ ਇਹਨਾਂ ਨੇ ਦੋ ਆਪਣੇ ਜਿਹੜੇ ਫੀਲੇ ਜਿਹੜੇ ਫੁੱਲੀ ਫੰਡਡ ਔਰ ਫੁੱਲੀ ਬੈਕਡ ਨੇ, ਇੱਕ ਪਾਸੇ ਰੂਬੀ ਢੱਲਾ ਔਰ ਦੂਸਰਾ ਹਿੰਦੂਤਵੀ ਨਫ਼ਰਤ ਦਾ ਭਰਿਆ ਹੋਇਆ ਨਲਾਇਕ ਬੰਦਾ ਚੰਦਰਾ ਆਰੀਆ, ਇਹ ਦੋਨੋਂ ਵੀ ਲਾਂਚ ਕੀਤੇ ਸੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਇਲੈਕਸ਼ਨ ਦੇ ਲਈ। ਔਰ ਚੰਦਰਾ ਆਰੀਆ ਨੇ ਤਾਂ ਪੂਰਾ, ਔਰ ਇੰਡੀਅਨ ਮੀਡੀਆ 'ਚ ਇਹੀ ਡਿਸਕਸ ਹੋ ਰਿਹਾ ਸੀ ਜੇ ਚੰਦਰਾ ਆਰੀਆ ਬਣ ਗਿਆ ਫਿਰ ਕੀ ਹੋਏਗਾ। ਉਹਨੇ ਵੀ ਕਿਹਾ ਮੇਰਾ ਇਹ ਵਿਜ਼ਨ ਹੈ, ਮੇਰਾ ਉਹ ਵਿਜ਼ਨ ਹੈ। ਰੂਬੀ ਢੱਲਾ ਤਾਂ ਸੱਚਮੁੱਚ ਹੀ ਜਿਹਨੂੰ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ਤੇ ਟਰਮ ਲੈਣ ਹੈਗੀ ਆ ਕਿ ਉਹ ਤਾਂ ਫੀਲ ਲੈਣ ਲੱਗ ਗਈ ਸੀ ਡੋਨਲਡ ਟਰੰਪ ਦੀ। ਉਹਨੂੰ ਜਿਹੜੀ ਹੈ ਉਹ ਕੈਨੇਡਾ ਦੀ ਟਰੰਪ ਕਹਿਣਾ ਸ਼ੁਰੂ ਕਰਤਾ ਇਹਨਾਂ ਦੇ ਮੀਡੀਆ ਨੇ। ਉਹਨੇ ਕਿਹਾ ਵੀ ਬਣ ਲੈਣ ਦਿਓ ਮੈਨੂੰ ਲੀਡਰ, ਮੈਂ ਪ੍ਰਧਾਨ ਮੰਤਰੀ ਬਣੀ ਜਹਾਜ਼ ਭਰ ਕੇ ਤੋਰੂ। ਔਰ ਉਹਨੂੰ ਬੜਾ ਜਿਹੜਾ ਉਹ ਉਭਾਰਿਆ ਗਿਆ ਕਿ ਰੂਬੀ ਢੱਲਾ ਉਹ ਕਿੱਥੋਂ, ਉਹਨੇ ਜਿਹੜੀ ਆ ਮੈਸਾਜ ਪਾਰਲਰ ਤੋਂ ਕਿੱਥੋਂ ਤੱਕ ਪਹੁੰਚ ਗਈ ਤਾਂ ਕੀ ਉਹ ਸਾਰੇ ਦਾ। ਲੇਕਿਨ ਜਿਵੇਂ ਅਸੀਂ ਸਮਝਦੇ ਹਾਂ ਵੀ ਇਹਨਾਂ ਸਿਸਟਮਸ ਦੇ ਵਿੱਚ ਇਹ ਠੀਕ ਹੈ, ਕਈ ਵਾਰ ਇਹਨਾਂ ਦੇ ਸਿਸਟਮ ਦੀ ਵੀ ਗਲਤ ਵਰਤੋਂ ਹੁੰਦੀ ਹੈ, ਪਰ ਕੈਨੇਡਾ ਦੇ ਵਿੱਚ ਜੋ ਕੁਛ ਇੰਡੀਅਨਸ ਨੇ ਪਿਛਲੇ 4 ਦਹਾਕਿਆਂ 'ਚ ਕੀਤਾ, ਭਾਵੇਂ ਏਅਰ ਇੰਡੀਆ ਦੇ ਵੇਲੇ RCMP ਰੌਂਗ ਫੁੱਟ ਤੇ ਫੜੀ ਗਈ ਕਿਉਂਕਿ ਉਹ ਇੰਡੀਅਨ ਏਜੰਸੀਆਂ ਤੇ ਹੀ ਟਰਸਟ ਕਰਦੀ ਸੀ, ਇਸ ਲਈ ਟਰਾਇਲ ਦੇ ਵੇਲੇ ਆਪਣੀ ਨਾਕਾਮਯਾਬੀ ਜਾਂ ਆਪਣੀ ਫੇਲਿਅਰ ਛਪਾਉਣ ਦੇ ਲਈ ਕੁਛ ਆਡੀਓ ਟੇਪਸ ਜਿਹੜੀਆਂ ਸੀ ਡਿਸਟਰੋਏ ਕੀਤੀਆਂ ਗਈਆਂ। ਇਹੀ ਕਾਰਨ ਹੈ ਕਿ ਅਦਰਵਾਈਜ਼ ਤਾਂ ਬ੍ਰਿਟਿਸ਼ ਕੋਲੰਬੀਆ ਕੋਰਟ ਟਰਾਇਲ ਵੇਲੇ ਹੀ ਸਾਹਮਣੇ ਆ ਜਾਣਾ ਸੀ, ਜਿਵੇਂ ਹੁਣ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਜਾਂ ਦੂਸਰੇ 'ਚ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਕਿ ਏਅਰ ਇੰਡੀਆ ਦਾ ਕੰਮ ਕਰਨ ਵਾਲੇ ਰਾਹ ਵਾਲੇ ਸੀ। ਪਰ ਕਿਉਂਕਿ ਉਦੋਂ ਕੈਨੇਡਾ ਨੂੰ ਖੁਦ ਤਾਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦੀ ਬਹੁਤੀ ਲੋੜ ਵੀ ਨਹੀਂ ਸੀ ਰਹੀ, ਅਮਰੀਕਾ ਦੇ ਸਹਾਰੇ ਹੀ ਰਹੇ ਨੇ। ਅਮਰੀਕਾ ਨਿਊਕਲੀਅਰ ਅੰਬਰੈਲਾ ਵੀ ਹੈ, ਅਮਰੀਕਾ ਫੌਜ ਵੀ, ਇਸ ਲਈ ਤੁਸੀਂ ਕੈਨੇਡਾ ਦੀ ਫੌਜ ਜਾਂ ਦੂਜੇ ਤੀਜੇ ਦੇਖੋ ਉਹ ਵੀ ਬੈਂਡ ਬਾਜਿਆਂ ਵਾਂਗ ਥੋੜੀ ਦੇਰ ਲਈ ਜਿਹੜੀ ਉਹ ਪਰੇਡ ਪਰੂਡ ਕਰਨ ਲਈ ਸੀਗੀ, ਉਸ ਤੋਂ ਬਿਯੋਂਡ ਕਿਤੇ ਇਹ ਤਾਂ ਨਹੀਂ ਸੀ ਵੀ ਉਹਨਾਂ ਨੇ ਕੋਈ ਜੰਗਾਂ ਲੜੀਆਂ ਨੇ ਜਾਂ ਲੜਨੀਆਂ ਨੇ। ਹਾਲਾਂਕਿ ਇਹ ਨਹੀਂ ਹੈ ਵੀ ਕੈਨੇਡਾ ਇੱਕ ਵੱਡਾ ਹਿੱਸਾ ਕੈਨੇਡੀਅਨ ਪਾਪੂਲੇਸ਼ਨ ਦਾ ਫ੍ਰੈਂਚ ਹੈ, ਕਿਊਬੈਕ ਹੈ, ਬਹਾਦਰ ਨੇ। ਫ੍ਰੈਂਚ ਨੇ ਤਾਂ ਦੁਨੀਆ ਦਾ ਹਰ ਖਿੱਤਾ, ਸਾਡੇ ਖਿੱਤੇ 'ਚ ਵੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਫ੍ਰੈਂਚ ਆਏ ਹੋਏ ਸੀ, ਡੁਪਲੇ ਦੂਜੇ ਤੀਜੇ ਅਫਰੀਕਾ 'ਚ ਪਹੁੰਚੇ। ਅੱਜ ਵੀ ਦੁਨੀਆ ਦੇ ਵਿੱਚ ਕਿੰਨੀਆਂ ਕਾਲੋਨੀਜ਼ ਅਜੇ ਵੀ ਫਰਾਂਸ ਦੀਆਂ ਨੇ। ਆ ਮੋਰਾਕੋ ਜਿਹੜੇ ਹੁਣ ਜੇ ਅਸੀਂ ਯੂਰਪੀਅਨ ਯੂਨੀਅਨ 'ਚ ਦੇਖਦੇ ਹਾਂ ਸਭ ਤੋਂ 6 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਫਰਾਂਸ 'ਚ ਨੇ ਔਰ ਬਹੁਤ ਸਾਰੇ ਉਹ ਨੇ ਜਿਹੜੀਆਂ ਇਹਨਾਂ ਦੀਆਂ ਕਾਲੋਨੀਜ਼ ਰਹੀਆਂ ਅਫਰੀਕਾ 'ਚ, ਮੋਰਾਕੋ ਦੂਜੇ ਤੀਜੇ, ਔਰ ਕਿੰਨੇ ਮੁਲਕਾਂ 'ਚ ਦੁਨੀਆ ਦੇ ਫ੍ਰੈਂਚ ਬੋਲੀ ਜਾਂਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਕੈਨੇਡਾ ਜਦੋਂ ਟਰੰਪ ਨੇ ਝਟਕਾ ਦਿੱਤਾ 51ਵਾਂ ਸੂਬਾ ਬਣਾਉਣ ਦਾ ਔਰ ਦੂਸਰਾ ਹੁਣ ਉਹ ਆਪਣੇ ਆਪ ਨੂੰ ਤਿਆਰ ਕਰਨਗੇ ਮਿਲੀਟੈਰਲੀ ਵੀ ਔਰ ਦੂਸਰੇ ਵੀ। ਲੇਕਿਨ ਇੰਡੀਅਨ ਖੁਫੀਆ ਏਜੰਸੀਆਂ ਦੀ ਮੁਦਾਖਲਤ ਨੇ ਏਅਰ ਇੰਡੀਆ ਤੋਂ ਬਾਅਦ
RCMP ਨੇ ਆਪਣੇ ਆਪ ਨੂੰ ਕੁਝ ਫੰਡਿੰਗ ਵੀ ਅਲਾਟ ਹੋਣੀ ਸ਼ੁਰੂ ਹੋਈ ਸੀਸਸ ਦੇ ਲਈ, RCMP ਦੇ ਲਈ। ਸੋ ਇਹ ਦੋਨੋਂ ਹੀ ਜਿਹੜੀਆਂ ਨੇ ਇਹ ਡਿਵੈਲਪ ਹੋਈਆਂ ਔਰ ਇਹੀ ਕਾਰਨ ਹੈ ਕਿ ਜੇ ਸੀਸਸ ਨੇ ਇੰਡੀਅਨ ਹਾਈ ਕਮਿਸ਼ਨਰ ਵਰਮੇ ਸਮੇਤ 6 ਨੂੰ ਕੱਢ ਕੇ ਬਾਹਰ ਮਾਰਿਆ ਔਰ ਇਹ ਆਲਰੇਡੀ ਜੇ ਜਸਟਿਨ ਟਰੂਡੋ ਨੇ ਜੋ ਬਰੀਫ ਕੀਤਾ ਪਾਰਲੀਮੈਂਟ ਨੂੰ 2023 ਦੇ ਵਿੱਚ 18 ਸਤੰਬਰ ਨੂੰ ਕਿ ਬਈ ਇੰਡੀਆ ਇਨਵੋਲਵ ਹੈ, ਇਹ ਮੁਸਤੈਦੀ ਸੀ ਕੈਨੇਡੀਅਨ ਏਜੰਸੀਆਂ ਦੀ ਕਿ ਉਹਨਾਂ ਨੇ ਇਸ ਨੂੰ ਅੱਗੇ ਤੋਰਿਆ ਕਿ ਬਈ ਇਹ ਤਾਂ ਈਵਨ ਫਰੌਤੀਆਂ ਦੇਣ ਦੇ ਮਾਮਲੇ 'ਚ ਵੀ ਇਹਨਾਂ ਨੇ ਗੈਂਗਸ ਹਾਇਰ ਕੀਤੀਆਂ ਹੋਈਆਂ ਔਰ ਇਹ ਸਾਰਾ ਪਾਰਟ ਇਹਨਾਂ ਦਾ ਹੈ। ਔਰ ਨਤੀਜੇ ਦੇ ਤੌਰ ਤੇ ਜਸਟਿਨ ਟਰੂਡੋ ਨੇ ਟਾਈਮ ਬੌਂਡ ਜਸਟਿਸ ਮੈਰੀ ਹੋਗ ਕਮਿਸ਼ਨ ਬਣਾਇਆ ਜਿਹਦੇ ਸਾਹਮਣੇ ਸਭ ਨੇ ਟੈਸਟੀਫਾਈ ਕੀਤਾ ਔਰ ਇਹ ਵੀ ਸਿੱਖਾਂ ਦੇ ਲਈ ਮਾਣ ਵਾਲੀ ਗੱਲ ਸੀ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ ਉਹਨਾਂ ਦੇ ਨੁਮਾਇੰਦੇ ਯੰਗ ਮੁੰਡੇ ਸਾਡੇ ਸਿੱਖੀ ਸਰੂਪ 'ਚ ਅੰਮ੍ਰਿਤਧਾਰੀ ਵਕੀਲ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਵੀ ਕ੍ਰਾਸ ਐਗਜ਼ਾਮਿਨ ਕੀਤਾ, ਦੂਸਰਿਆਂ ਨੇ ਵੀ ਜਿਹੜਾ ਕ੍ਰਾਸ ਐਗਜ਼ਾਮਿਨ ਕੀਤਾ ਗਿਆ ਔਰ ਉਹਨਾਂ ਦੀ ਜਿਹੜੀ 192 ਸਫ਼ੇ ਦੀ ਰਿਪੋਰਟ ਆਈ ਜੀ ਜਸਟਿਸ ਹੋਗ ਕਮਿਸ਼ਨ ਦੀ, ਉਹਦੇ 'ਚ ਗੱਲ ਸਾਹਮਣੇ ਆਈ ਕਿ ਕਿਉਂਕਿ ਉਹਦਾ ਸਟ੍ਰਿਕਟ ਰੈਫਰੈਂਸ ਸੀ, ਉਸ ਤੋਂ ਬਿਯੋਂਡ ਨੇ ਨਹੀਂ ਸੀ ਜਾਣਾ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਭਾਰਤ ਨੇ ਚੀਨ ਔਰ ਰਸ਼ੀਆ ਸਮੇਤ ਈਰਾਨ ਦਾ ਵੀ ਸ਼ਾਇਦ ਜ਼ਿਕਰ ਹੈ ਉਹਦੇ 'ਚ ਦਖਲ ਅੰਦਾਜ਼ੀ ਕੀਤੀ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਜਸਟਿਸ ਹੋਗ ਕਮਿਸ਼ਨ ਨੇ ਕਿਹਾ ਕਿ ਵੀ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪਰ ਕਿਉਂਕਿ ਇਹ ਸਾਡੇ ਰੈਫਰੈਂਸ ਦੇ ਵਿੱਚ ਨਹੀਂ ਹੈ ਇਸ ਲਈ ਅਸੀਂ ਇਸ ਤੇ ਗੱਲ ਨਹੀਂ ਕਰ ਸਕਦੇ। ਹੁਣ ਜਸਟਿਸ ਹੋਗ ਕਮਿਸ਼ਨ ਰਿਪੋਰਟ ਆਉਣ ਤੋਂ ਬਾਅਦ ਇਹ ਵੀ ਹੁਣ ਇਹ ਜਦੋਂ ਸਿਕਿਉਰਿਟੀ ਬਰੀਫਿੰਗਸ ਚੱਲ ਰਹੀਆਂ ਹੁੰਦੀਆਂ ਨੇ ਅੰਦਰੂਨੀ ਤੌਰ ਦੇ ਉੱਤੇ ਜਿਹੜੀਆਂ ਕੁਝ ਚੀਜ਼ਾਂ ਸਿਕਿਉਰਿਟੀ ਕਲੀਅਰੈਂਸ ਤੋਂ ਪਹਿਲਾਂ ਸਹੁੰ ਚੁਕਾ ਕੇ ਕੀਤੀ ਜਾਂਦੀ, ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਮਿਸਟਰ ਪਿਆਰੇ ਪੋਲੀਅਸ ਸੀ ਉਹਨੇ ਉਹ ਸਿਕਿਉਰਿਟੀ ਕਲੀਅਰੈਂਸ ਨਹੀਂ ਕਰਵਾਈ। ਹੁਣ ਜਿਹੜੀ ਰਿਪੋਰਟ ਅਸੀਂ ਪਰਸੋਂ ਜ਼ਿਕਰ ਕੀਤਾ ਹੈ ਕਿ RCMP ਦੀ ਡਿਪਟੀ ਡਾਇਰੈਕਟਰ ਨੇ ਕੀਤੀ, ਉਹਨਾਂ ਨੇ ਕਿਹਾ ਵੀ ਆ ਜਿਹੜਾ ਪਿਛਲੇ ਪੀਰੀਅਡ 'ਚ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਇਲੈਕਸ਼ਨ ਵੀ ਹੋਈ ਹੈ ਲੀਡਰ ਦੀ, ਜਿਹਦੇ 'ਚ ਇਹੀ ਜਿਹੜਾ ਮਿਸਟਰ ਪਿਆਰੇ ਚੁਣਿਆ ਗਿਆ, ਇਹਦੇ 'ਚ ਵੀ ਇੰਡੀਅਨਸ ਨੇ ਜਿਹੜਾ ਆਪਣਾ ਰੋਲ ਅਦਾ ਕੀਤਾ ਭਾਵੇਂ ਉਹਨਾਂ ਨੇ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੱਤਾ ਕਿ ਵੀ ਇਹ ਸ਼ਾਇਦ ਇਹਨਾਂ ਨੂੰ ਪਤਾ ਨਾ ਹੋਏ ਜਾਂ ਦੂਜੇ। ਹੁਣ ਇਹ ਗੱਲ ਵੀ ਸਾਹਮਣੇ ਆਏ ਵੀ ਨਾ ਸਿਰਫ ਜਿਹੜੇ ਦੋਵੇਂ ਜਿਹੜੇ ਕਿ ਇੰਡੀਆ ਨੇ ਤਾਂ ਉਹਨਾਂ ਨੂੰ ਲਿਬਰਲ ਪਾਰਟੀ ਲੀਡਰ ਦਾ ਮਟੀਰੀਅਲ ਬਣਾ ਕੇ ਪੇਸ਼ ਕੀਤਾ ਸੀ ਪਰ ਦੋਨਾਂ ਨੂੰ ਲੀਡਰਸ਼ਿਪ ਦੀ ਇਲੈਕਸ਼ਨ ਤੋਂ ਬਾਹਰ ਕਰਤਾ ਗਿਆ ਸੀ ਲਿਬਰਲ ਪਾਰਟੀ ਵੱਲੋਂ। ਤੁਲਸੀ ਗੈਬਰਡ ਦੀ ਜ਼ਿਕਰ ਅਸੀਂ ਕੀਤਾ ਵੀ ਇੱਥੇ ਤਾਂ ਕਿਸੇ ਨੇ ਕੋਈ ਐਂਟੀ ਰੌਲਾ ਨਹੀਂ ਪਾਇਆ, ਹਾਲਾਂ ਉਹਦੀਆਂ ਹਿੰਦੂਤਵੀ ਰੂਟਸ ਨੋਨ ਸੀ ਪਰ ਕਿਉਂਕਿ ਟਰੰਪ ਦੀ ਪਾਵਰਫੁਲ ਰਿਕਮੈਂਡੇਸ਼ਨ ਸੀ ਨਤੀਜੇ ਦੇ ਤੌਰ ਤੇ ਈਵਨ ਇੱਕ ਜਿਹੜਾ ਸੈਨੇਟਰ ਹੈ ਬੀਬੀ ਸ਼ਾਇਦ ਅਲਾਸਕਾ ਦੀ ਉਹਨੇ ਡਿਸੈਂਟਿੰਗ ਵੋਟ ਪਾਈ, ਬਾਕੀ ਥਰੂ ਹੋਇਆ। ਲੇਕਿਨ ਇਸ ਮਾਮਲੇ 'ਚ ਤਾਂ ਇਹਨਾਂ ਦੋਨਾਂ ਨੂੰ ਨਾ ਰੂਬੀ ਢੱਲਾ ਨੂੰ ਨਾ ਚੰਦਰਾ ਆਰੀਆ ਨੂੰ ਮੌਕਾ ਹੀ ਨਹੀਂ ਬਣਿਆ ਕਿ ਉਹ ਉਸ ਰੇਸ ਦੇ ਵਿੱਚ ਸ਼ਾਮਲ ਹੋ ਸਕਣ। ਰੂਬੀ ਢੱਲਾ ਨੂੰ ਵੀ ਉਹਨਾਂ ਨੇ ਕਰਕੇ ਕਿ ਭਾਈ ਤੇਰਾ ਡੂਬੀਅਸ ਹੈ ਸਾਰਾ ਪਾਰਟ, ਡੋਨੇਸ਼ਨ ਜਿਹੜੀਆਂ ਲਈਆਂ ਨੇ ਔਰ ਦੂਜਾ ਤੇ ਚੰਦਰਾ ਆਰੀਆ ਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਇਹ ਕਮੇਟੀ 'ਚ ਕਰਕੇ ਤੈਨੂੰ ਜਿਹੜਾ ਅਸੀਂ ਬਾਹਰ ਹੀ ਰੱਖਣਾ। ਹੁਣ ਇਹ ਤਾਂ ਸਮਝ ਆ ਗਿਆ ਵੀ ਚਲੋ ਉਹ ਤਾਂ ਪ੍ਰਾਈਮ ਮਿਨਿਸਟਰ ਬਣਦੇ ਰਹਿ ਗਏ, ਲੇਕਿਨ ਚੰਦਰਾ ਆਰੀਆ ਦੇ ਲਈ ਇੱਕ ਵੱਡਾ ਸ਼ੌਕ ਸੀ ਜਦੋਂ ਕਿ ਉਹਨੂੰ ਲਿਬਰਲ ਪਾਰਟੀ ਦੇ ਕੋ-ਚੇਅਰ ਜਿਹੜਾ ਇਲੈਕਸ਼ਨ ਨੂੰ ਡੀਲ ਕਰ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਤੇਰੇ ਹਲਕੇ ਤੋਂ ਇਸ ਵਾਰ MP ਦੀ ਟਿਕਟ ਨਹੀਂ ਦੇ ਰਹੇ। ਸੋ ਇਹ ਇੱਕ ਬਹੁਤ ਵੱਡਾ ਝਟਕਾ ਸੀ ਕਿ ਕਿੱਥੇ ਉਹ ਪ੍ਰਾਈਮ ਮਿਨਿਸਟਰ ਦਾ ਸੁਪਨਾ ਤੇ ਕਿੱਥੇ MP ਵੀ ਨਹੀਂ ਰਹਿਣਾ ਕਿਉਂਕਿ ਬਹੁਤ ਵਾਰ ਸਿਟਿੰਗ MPs ਨੂੰ ਹਿਲਾਇਆ ਨਹੀਂ ਜਾਂਦਾ ਅੰਟਿਲ ਅਨਲੈਸ ਕੋਈ ਸੀਰੀਅਸ ਚਾਰਜ ਨਾ ਹੋਏ। ਹੁਣ ਅੱਜ ਜਿਹੜੀ ਖਬਰ ਮੀਡੀਆ ਦੇ ਵਿੱਚ ਹੈ ਉਹ ਦੋਨਾਂ ਹਵਾਲਿਆਂ ਨਾਲ BBC ਨੇ ਵੀ ਕੈਨੇਡਾ ਦੀ ਮੈਡਲਿੰਗ ਦੇ ਇੰਡੀਅਨ ਦੀ ਗੱਲ ਕੀਤੀ ਹੈ। ਇੰਡੀਆ ਅਕਿਊਜ਼ਡ ਆਫ ਮੈਡਲਿੰਗ ਇਨ ਕੈਨੇਡਾਜ਼ ਕੰਜ਼ਰਵੇਟਿਵ ਪਾਰਟੀ ਰੇਸ, ਕੱਲ ਅਸੀਂ ਨੂੰ ਰੈਫਰੈਂਸ ਡਿਸਕਸ ਕੀਤਾ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਲੀਡਰਸ਼ਿਪ ਦੀ ਚੋਣ ਸੀ ਕੰਜ਼ਰਵੇਟਿਵ ਪਾਰਟੀ ਦੀ ਉਹਦੇ 'ਚ ਇੰਡੀਆ ਨੇ ਮੈਡਲ ਕੀਤਾ ਔਰ ਦੂਸਰੇ ਪਾਸੇ ਜਿਹੜਾ ਚੰਦਰਾ ਆਰੀਆ ਦੇ ਹਵਾਲੇ ਨਾਲ ਖਬਰ ਹੈ ਕਿ ਜਿਹੜੀ ਲਿਬਰਲ ਪਾਰਟੀ ਨੇ ਚੰਦਰਾ ਆਰੀਆ ਦੀ ਸੀਟ ਇਸ ਲਈ ਰਿਵੋਕ ਕੀਤੀ, ਪਾਰਟੀ ਲੀਡਰਸ਼ਿਪ ਲਈ ਵੀ ਨਹੀਂ ਰਨ ਕਰਨ ਦਿੱਤਾ ਔਰ MP ਲਈ ਵੀ, ਕਿਉਂਕਿ ਉਸ ਦੇ ਉੱਤੇ ਇਲਜ਼ਾਮ ਹੈ ਕਿ ਫੋਰਨ ਇੰਟਰਫੇਰੈਂਸ
concerns involving India according to a source with top secret clearance the Globe and Mail is reporting। ਇਹ ਵੀ ਰਿਪੋਰਟਿੰਗ ਹੁਣ Globe and Mail ਦੀ ਹੈ ਕਿ ਚੰਦਰਾ ਆਰੀਆ ਨੂੰ ਜਿਹੜੀ MP ਦੀ ਸੀਟ ਵੀ ਡਿਨਾਈ ਕੀਤੀ ਗਈ, ਉਹਨਾਂ ਨੇ ਕਿਹਾ ਕਿ ਬਈ ਪਿਛਲੇ ਸਾਲ ਚੁੱਪ-ਚੁਪੀਤੇ ਬਿਨਾਂ ਇਨਫੋਰਮ ਕੀਤੇ ਚੰਦਰਾ ਆਰੀਆ ਭਾਰਤ ਗਿਆ, ਜਿੱਥੇ ਉਹ ਮੋਦੀ ਨੂੰ ਔਰ ਜੈ ਸ਼ੰਕਰ ਨੂੰ ਮਿਲਿਆ, ਜਦੋਂ ਕਿ ਇਸ ਮੁੱਦੇ ਦੇ ਉੱਤੇ ਡਿਪਲੋਮੈਟਿਕ ਫਰੀਜ਼ ਹੈ ਦੋਨਾਂ ਦੀ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਦਾ ਸੋਰਸ ਸੈਡ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਸਸ had briefed the government about Mr. Arya's alleged close ties to the government of India, including its High Commission in Ottawa. Liberal Party officials who have secured clearances and had received a general CSIS briefing on foreign interference also had concerns about Mr. Arya, a liberal source said. कि भी उन्होंने भी देख लिया, CSIS ने भी brief किया भी इन्हें clandestinely ਇਹ ਗਿਆ ਇੰਡੀਆ ਬਿਨਾਂ ਕੀਤੇ ਔਰ ਸਿੱਧੇ ਤੌਰ ਤੇ ਮੋਦੀ ਔਰ ਜੈ ਸ਼ੰਕਰ ਨਾਲ ਔਰ ਆਟਵਾ ਦੇ ਵਿੱਚ ਜਿਨ੍ਹਾਂ ਨੂੰ ਜਿਸ ਹਾਈ ਕਮਿਸ਼ਨਰ ਵਰਮਾ ਨੂੰ ਬਾਹਰ ਕੱਢਿਆ ਗਿਆ ਪਰਸੋਨਾ ਨਾਨ ਗ੍ਰੇਟਾ ਬਣਾ ਕੇ, ਉਹਦੇ ਨਾਲ ਵੀ ਇਸ ਦੀ ਜਿਹੜੀ ਹੈ ਪ੍ਰਾਈਵੇਟ ਔਰ ਉਹਨਾਂ ਕੋਲ ਕਨਵਰਸੇਸ਼ਨ ਰੈਕੋਰਡ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜਿਹੜੀ ਵਾਰਨਿੰਗ ਕੱਲ ਉਹਨਾਂ ਦੀ ਸੀਸਸ ਦੀ ਡਿਪਟੀ ਡਾਇਰੈਕਟਰ ਨੇ ਵੀ ਦਿੱਤੀ ਕਿ ਜਿਹੜੀਆਂ 28 ਅਪ੍ਰੈਲ ਨੂੰ ਚੋਣਾਂ ਹੋਣੀਆਂ ਨੇ ਉਹਦੇ 'ਚ ਵੀ ਇੰਡੀਆ ਦੀ ਇੰਟੈਂਟ ਐਂਡ ਕੈਪੇਬਿਲਿਟੀ ਹੋ ਸਕਦੀ ਹੈ ਇੰਟਰਫੀਅਰ ਕਰਨ 'ਚ। ਸੋ ਇਹਦਾ ਮਤਲਬ ਇਹ ਹੈ ਵੀ ਆਪਣੇ ਲੋਕਾਂ ਨੂੰ ਵੀ ਪੂਰਾ ਅਲਰਟ ਹੋਣਾ ਚਾਹੀਦਾ, ਇਹਨਾਂ ਦੀ ਕੋਈ ਵੀ ਜਿਹੜੀ ਐਕਟੀਵਿਟੀ ਕੋਈ ਗਤੀਵਿਧੀ ਕਿਤੇ ਨਜ਼ਰ ਆਉਂਦੀ ਹੈ ਉਸ ਨੂੰ ਰਿਪੋਰਟ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਬਿਲਕੁਲ ਸੋਥੇ ਰਹਿਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਸਿੱਖ ਕੌਮ ਦਾ ਰਾਜਸੀ ਵਿਕਾਰ ਕਿਸ ਕਦਰ ਹੇਠਾਂ ਡਿੱਗ ਚੁੱਕਾ ਹੈ, ਉਸ ਦੀ ਇੱਕ ਹੋਰ ਤਾਜ਼ਾ ਮਿਸਾਲ ਸਾਡੇ ਸਾਹਮਣੇ ਆਈ ਹੈ। ਲਗਭਗ 1.5 ਵਰ੍ਹਾ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਾਈ ਗਈ ਸੀ, ਜਿਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਰਕਾਰ ਕੋਲ ਉਠਾਉਣ ਲਈ ਕਿਹਾ ਗਿਆ ਸੀ। ਇਸ ਕਮੇਟੀ ਨੇ ਭਾਰਤੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰਾਲੇ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਸੀ। 1.5 ਵਰ੍ਹੇ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਮੁਲਾਕਾਤ ਦਾ ਸਮਾਂ ਦੇਣ ਤੋਂ ਨਾ ਕਰਦਿਆਂ ਕਿਹਾ ਗਿਆ ਹੈ ਕਿ ਇਹ ਮਸਲਾ ਸਾਡੇ ਵਿਚਾਰ ਅਧੀਨ ਹੈ। ਸੋ ਇਸ ਤੋਂ ਵੱਡੀ ਹੋਰ ਬੇਇੱਜ਼ਤੀ ਕੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦੀ ਆਵਾਜ਼ ਪ੍ਰੋਗਰਾਮ ਜਿਹਨੂੰ ਭਾਈ ਸੁਖਦੇਵ ਸਿੰਘ ਗਿੱਲ ਰਨ ਕਰਦੇ ਨੇ, ਪਿਛਲੇ 28 ਸਾਲ ਤੋਂ ਲਗਾਤਾਰਤਾ ਨਾਲ ਹਰ ਬੁੱਧਵਾਰ ਆਲਮੋਸਟ 1 ਘੰਟੇ ਦੀ ਗੁਫ਼ਤਗੂ ਮੇਰੇ ਨਾਲ ਕਰਦੇ ਨੇ ਔਰ ਉਹਦੇ 'ਚ ਵੀ ਜਿੱਥੇ ਅਸੀਂ ਇੰਟਰਨੈਸ਼ਨਲ ਔਰ ਦੂਸਰੇ ਇਸ਼ੂ ਡਿਸਕਸ ਕਰਦੇ ਹਾਂ,
ਜਦੋਂ ਸਿੱਖ ਇਸ਼ੂ ਔਰ ਖਾਸ ਤੌਰ ਤੇ ਮੌਜੂਦਾ ਪੰਜਾਬ ਦੇ ਹਾਲਾਤ, ਸਿੱਖ ਕੌਮ ਦੇ ਹਾਲਾਤ ਕੀ ਨੇ, ਤੇ ਖੂਨ ਦੇ ਅਥਰੂ ਜਿਹੜਾ ਹੈ ਉਹ ਰੋਣ ਵਾਲੀ ਗੱਲ ਹੀ ਬਣ ਜਾਂਦੀ। ਅਸੀਂ ਜੇ ਇਸ ਵੇਲੇ ਇੱਕ ਪੰਛੀ ਝਾਤ ਪੰਜਾਬ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੀਆਂ ਹੀ ਡਿਵੈਲਪਮੈਂਟਸ ਤੇ ਮਾਰੀਏ ਕਿ ਕਿਵੇਂ 399 ਦਿਨ ਤੋਂ ਵੀ ਜ਼ਿਆਦਾ ਦਾ ਕਿਸਾਨ ਅੰਦੋਲਨ, ਜਿਹੜੀ ਸੈਂਟਰ ਗਵਰਨਮੈਂਟ ਇਹ ਡੇਅਰ ਨਹੀਂ ਸੀ ਕਰ ਸਕੀ ਕਿ ਉਹ ਸਿੰਘੂ ਬਾਰਡਰ ਤੇ ਜਾਂ ਦੂਸਰੇ ਜਿਹੜੇ 2 ਬਾਰਡਰ ਜਿਹੜੇ ਨੇ ਦਿੱਲੀ ਨਾਲ ਲੱਗਦੇ, ਉਸ ਦੇ ਉੱਤੇ ਉਹ ਕੋਈ ਅਟੈਕ ਕਰ ਸਕਣ। RSS ਤੋਂ ਉਹਨਾਂ ਨੇ ਕੋਸ਼ਿਸ਼ ਕਰਵਾਈ ਕਿਉਂਕਿ ਇੰਨਾ ਖੌਫ ਸੀ ਕਿਸਾਨੀ ਦਾ। ਉਹ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਅਮਿਤ ਸ਼ਾਹ ਦੀ ਸ਼ਹਿ ਦੇ ਨਾਲ ਜਾਂ ਉਹਨਾਂ ਦੀ ਪਲੈਨਿੰਗ ਦੇ ਨਾਲ ਉਹ ਸਾਰੀ ਸਾਡੀ ਤਾਕਤ ਨੂੰ ਖੇਰੂ ਕਰ ਦਿੱਤਾ। ਔਰ ਕਿਸ ਹੱਦ ਤੱਕ ਕਿੰਨਾ ਬਰੂਟਲ ਇਹ ਆਪਰੇਸ਼ਨ ਉਹਨਾਂ ਨੇ ਕੀਤਾ ਕਿ ਸੈਂਕੜਿਆਂ ਟਰਾਲੀਆਂ ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ ਉਹ ਗਾਇਬ ਕਰ ਦਿੱਤੀਆਂ ਗਈਆਂ, ਉਹਨਾਂ 'ਚ ਸਮਾਨ। ਔਰ ਈਵਨ ਕੱਲ੍ਹ ਜਿਵੇਂ ਇੱਕ ਪ੍ਰੈਸ ਕਾਨਫਰੰਸ 'ਚ ਸਿੱਖ ਬੀਬੀ ਜਿਹੜੀ ਲਗਾਤਾਰ ਤਾਂ ਕਿਉਂਕਿ ਉਸੇ ਹੀ ਸਾਈਟ ਦੇ ਉੱਤੇ ਖਨੌਰੀ ਵੀ ਔਰ ਸ਼ੰਭੂ ਵੀ ਜਿਹੜਾ ਜਪਜੀ ਸਾਹਿਬ ਦੇ ਅਖੰਡ ਜਾਪ ਚੱਲਦੇ ਸੀ ਮਹਾਰਾਜ ਦੀ ਪੂਰੀ, ਉਹਨਾਂ ਨੇ ਪਾਲਕੀ ਸਾਹਿਬ 'ਚ ਉਹਨੂੰ ਵੀ ਉਹਨਾਂ ਨੇ ਵਿੱਚੇ ਹੀ ਉਹਨੂੰ ਇੰਟਰਪਟ ਕਰਕੇ ਤੋੜਿਆ। ਔਰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਈਵਨ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲਿਖਿਆ ਕਿ ਭਾਈ ਇਹ ਮਰਿਆਦਾ ਜਿਹੜੀ ਹੈ ਉਸ ਨੂੰ ਫਲਾਊਟ ਕੀਤਾ। ਔਰ ਦੂਸਰਾ, ਜਦੋਂ ਤੁਹਾਡੇ ਕੋਲ ਤੁਹਾਡਾ ਦਾਬਾ ਨਹੀਂ ਹੁੰਦਾ, ਤੁਹਾਡੀ ਤਾਕਤ ਨਹੀਂ ਹੁੰਦੀ, ਤੁਹਾਡੇ ਕੋਲ ਤੁਹਾਨੂੰ ਉਹਨਾਂ ਨੇ ਬੇਬਸ ਕੀਤਾ ਹੁੰਦਾ। ਔਰ ਜਿਹੜੀ ਇੱਕ ਕਿਸਾਨ ਤਾਕਤ ਦਾ ਇੱਕ ਖੌਫ ਸੀ, ਔਰ ਬਿਲਕੁਲ ਠੀਕ ਪੰਜਾਬ ਦੇ ਕੁਝ ਲੀਡਰਾਂ ਨੇ ਕਿਹਾ ਕਿ ਇਹ ਜਿਹੜੀ ਕਿਸਾਨਾਂ ਦੀ ਅਜ਼ਮਤ ਦਾ ਰੋਲਣ ਹੈ ਜਾਂ ਉਹਨਾਂ ਦੀ ਤਾਕਤ ਨੂੰ ਜਿਹੜਾ ਬਿਲਕੁਲ ਇਸ ਕਿਸਮ ਦੇ ਨਾਲ ਕਰਨਾ ਹੈ, ਇਹ ਭਵਿੱਖ ਦੇ ਲਈ ਵੀ ਜਿਹੜਾ ਬਹੁਤ ਮਾੜਾ ਹੋਇਆ ਜਿਵੇਂ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਅਸੀਂ ਤਾਂ ਬੁਲਡੋਜ਼ਰ ਬਾਬਾ ਆਦਿੱਤਿਆਨਾਥ ਯੋਗੀ ਨੂੰ ਕਹਿ ਕੇ ਔਰ ਜਿਵੇਂ ਉੱਥੇ ਉਹਨਾਂ ਨੇ ਮੁਸਲਮਾਨਾਂ ਦੇ ਘਰ ਢਾਣੇ ਸ਼ੁਰੂ ਕੀਤੇ ਹੋਏ ਸੀ, ਹਾਲਾਂਕਿ ਸੁਪਰੀਮ ਕੋਰਟ ਨੇ ਰੋਕ ਲਾਈ, ਬਰਾਬਰ ਜਾਰੀ ਹੈ। ਇਹ ਪੰਜਾਬ ਦਾ ਭੰਤਾ ਮਾਨ ਬੁੱਚੜ ਬੇਅੰਤੇ ਦੇ ਇਨਕਾਰਨੇਸ਼ਨ ਉਹ ਬੁਲਡੋਜ਼ਰ ਪੰਜਾਬ 'ਚ ਵੀ ਲਿਆਇਆ। ਹਾਲਾਂਕਿ 3-4 ਦਿਨ ਪਹਿਲਾਂ ਇੱਕ ਘਰ ਤੋੜਿਆ ਗਿਆ ਸੀ ਕਹਿ ਕੇ ਕਿ ਜੀ ਇਹ ਡਰੱਗੀ ਬੰਦੇ ਦਾ ਤੇ ਇਲੀਗਲ ਕੰਸਟਰਕਸ਼ਨ। ਪਿਛਲੇ ਕੱਲ ਵੀ 2 ਘਰ ਇਵੇਂ ਤੋੜੇ ਗਏ ਨੇ। ਸੋ ਮਤਲਬ ਇਹ ਹੈ ਕਿ ਵੀ ਇਹ ਬਿਲਕੁਲ ਜੋ ਗੁੰਡਾਗਰਦੀ ਜੋਗੀ ਮੁਸਲਮਾਨਾਂ ਦੇ ਖਿਲਾਫ ਸਿੱਧੇ ਯੂਪੀ 'ਚ ਕਰ ਰਿਹਾ ਹੈ, ਉੱਥੇ ਉਹਨਾਂ ਨੂੰ ਕਮਿਊਨਲ ਕਿ ਜੀ ਇਹਨਾਂ ਨੇ ਰਾਈਟਿੰਗ ਕਰਤੀ, ਇਹਨਾਂ ਨੇ ਇਹ ਕਰਤਾ, ਉਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੇ ਡਰੱਗਸ ਦੇ, ਕਿਉਂਕਿ ਇਹੀ ਉਹਨਾਂ ਨੇ ਆਉਣ ਵਾਲੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਉਣੇ ਸ਼ੁਰੂ ਕੀਤੇ ਹੋਏ ਨੇ। ਆਲਰੇਡੀ 2-3 ਨੌਜਵਾਨ ਇੱਕ ਬਾਹਰੋਂ ਗਿਆ ਹੋਇਆ ਵੀ ਚੁੱਕ ਕੇ, ਉਹਨਾਂ ਦੇ ਪੇਰੈਂਟਸ ਕਹਿੰਦੇ ਸਾਨੂੰ ਕੋਈ ਪਤਾ ਤੱਕ ਵੀ ਨਹੀਂ ਹੈ ਵੀ ਕਿਵੇਂ, ਪਰ ਉਹ ਚੱਲ ਰਿਹਾ। ਜਿਵੇਂ ਯੂਨੀਫਾਰਮਡ ਗੁੰਡੇ ਜਿਹੜੇ ਨੇ ਐਕਟ ਕਰ ਰਹੇ ਨੇ, ਅਸੀਂ ਦੇਖਦੇ ਹਾਂ ਕਿ ਇੱਕ ਘਟਨਾ ਜਿਹੜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਦੇ ਮੁੰਡੇ ਨਾਲ ਹੁੰਦੀ ਹੈ, ਉਹਦਾ ਬਹੁਤ ਰੌਲਾ ਪੈਂਦਾ ਹੈ। ਔਰ ਈਵਨ ਇੱਥੋਂ ਤੱਕ ਪਹੁੰਚ ਜਾਂਦਾ ਕਿ ਬੀਤੇ ਕੱਲ ਇਹਨਾਂ ਦਾ ਗੌਰਵ ਯਾਦਵ DGP ਔਰ ਆਰਮੀ ਦਾ ਪੈਰਲਲ ਪ੍ਰੈਸ ਕਾਨਫਰੰਸ ਕਰਕੇ ਉਹ ਮਾਫੀਆ ਮੰਗਣ ਤੱਕ ਹੈ ਔਰ CBI ਇਨਕੁਆਇਰੀ ਮਾਰਕ ਕਰਨ ਦੀ ਗੱਲ ਵੱਲ ਤੁਰੇ ਹੋਏ ਨੇ। ਤੇ ਨਾਲ ਹੀ ਉਹ 12 ਦੇ 12 ਸਸਪੈਂਡ ਕੀਤੇ ਜਾਂਦੇ ਨੇ, ਉਹਨਾਂ 2 ਇੰਸਪੈਕਟਰ ਨੇ, ਕੋਈ ਫਲਾਣਾ ਢਿਮਕਾ। ਲੇਕਿਨ ਉਸੇ ਦਿਨ ਹੀ ਜਿਸ ਦਿਨ ਉਹਨਾਂ ਨੇ ਇਹ ਜਿਹੜੀ ਹੈ ਕਰਨਲ ਬਾਠ ਦੀ ਮਾਰ ਕਟਾਈ ਕੀਤੀ ਹੈ, ਉਹ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਆ ਰਹੇ ਨੇ ਔਰ ਉਹਦੀ ਸੈਲੀਬ੍ਰੇਸ਼ਨ ਕਰਨ ਦੇ ਲਈ ਉਸ ਢਾਬੇ ਦੇ ਉੱਤੇ ਰੁਕੇ। ਸੋ ਮਤਲਬ ਇਹ ਹੈ ਵੀ ਯੂਨੀਫਾਰਮਡ ਗੁੰਡਿਆਂ ਨੂੰ ਜਿਹੜਾ ਉਹ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਜੋ ਮਰਜ਼ੀ ਕਰਦੇ ਫਿਰਨ। ਔਰ ਦੂਸਰੇ ਪਾਸੇ ਅਕਾਲ ਤਖਤ ਦੇ ਅਸੀਂ ਵਕਾਰ ਦੀ ਜੇ ਗੱਲ ਕਰੀਏ, 2 ਦਸੰਬਰ ਤੋਂ ਬਾਅਦ ਜਿਵੇਂ ਇਹਨਾਂ 4 ਮਹੀਨਿਆਂ ਦੇ ਵਿੱਚ ਰੋਲਿਆ ਗਿਆ ਅਕਾਲ ਤਖਤ ਦੇ ਕਾਨਸੈਪਟ ਨੂੰ, ਅੱਜ ਉਹੀ ਹਾਲ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਰੱਖੀ ਹੋਈ ਹੈ ਜਨਰਲ ਬਾਡੀ ਦੀ। ਧਾਮੀ ਨੂੰ ਵੀ ਲੱਗਦਾ ਕਿ ਵੀ ਅਜੇ ਇਸ਼ੂ ਬੜਾ ਭਖਿਆ ਹੋਇਆ, ਉਹ ਵੀ ਵਾਪਸ ਡਰਾਮਾ ਜਿਹਾ ਕਰਕੇ ਵਾਪਸ ਪ੍ਰਧਾਨ ਬਣ ਗਿਆ। ਔਰ ਜਿਵੇਂ ਬੀਬੀ ਕਰਨਜੋਤ ਕੌਰ ਨੇ ਆਪਣੀ ਇੱਕ ਸ਼ਾਇਦ ਟਵਿੱਟਰ ਜਾਂ ਕਾਸੇ 'ਚ ਕਿਹਾ ਕਿ ਜੀ 40 ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਂਬਰਾਂ ਨੇ ਲਿਖਿਆ ਐਗਜ਼ੈਕਟਿਵ ਨੂੰ ਕਿ ਜੀ ਜਿਹੜਾ ਤੁਸੀਂ ਇਹ ਜਥੇਦਾਰਾਂ ਦਾ ਫੈਸਲਾ ਲਿਆ ਇਹਦੇ ਤੇ ਮੁੜ ਵਿਚਾਰ ਕਰੋ। ਔਰ ਇਧਰੋਂ ਜਿਹੜੇ ਵੀ ਰਾਈਵਲ ਧਿਰਾਂ ਨੇ, ਕੋਈ ਸੰਤ ਸਮਾਜ, ਉਹਨਾਂ ਨੇ ਵੀ ਕਾਲ ਦਿੱਤੀ ਹੈ ਜੀ ਪਹੁੰਚੋ ਤੇਜਾ ਸਿੰਘ ਸਮੁੰਦਰੀ ਹਾਲ ਤੇ ਫਲਾਣਾ ਪੁਰਾਣੇ
ਜਿਹੜਾ ਉਹ ਰੀਸਟੋਰ ਕਰੋ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਅਸੀਂ ਇਹ ਸਾਰਾ ਸਿਨੈਰੀਓ ਜਦੋਂ ਦੇਖ ਰਹੇ ਹਾਂ ਵੀ ਹਾਲਾਤ ਕੀ ਬਣੇ ਹੋਏ ਨੇ ਤੇ ਅਸੀਂ ਕਿਸ ਹੱਦ ਤੱਕ ਲਫ਼ਜ਼ ਮੈਂ ਹਾਲਾਂ ਜੁੰਡੋ ਜੁੰਡੀ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ, ਪਰ ਹੁਣ ਇੰਨਾ ਕੀ ਫਰਕ ਰਹਿ ਗਿਆ ਕਿ ਵੀ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਹੋਏ ਜਾਂ ਅਸੀਂ ਦਰਬਾਰ ਸਾਹਿਬ ਪ੍ਰਸਿੰਕਟ ਹੋਏ ਜਾਂ ਅਕਾਲ ਸਾਹਮਣੇ, ਉਹ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ। ਔਰ ਐਨ ਇਸ ਮੌਕੇ ਦੇ ਉੱਤੇ ਜਦੋਂ ਕਿ ਪ੍ਰੋਪਰ ਉਹਨਾਂ ਨੇ ਖਿੰਡਾ ਕੇ ਰੱਖ ਦਿੱਤਾ ਸਾਡੀ ਤਾਕਤ ਨੂੰ, ਅਕਾਲ ਤਖਤ ਨੂੰ, ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਸਬਜੈਕਟ ਆਫ ਜੋਕਸ ਬਣਾ ਦਿੱਤੀ ਹੈ। ਤੇ ਇੰਡੀਅਨ ਹੋਮ ਮਿਨਿਸਟਰੀ ਨੇ, ਕਿਉਂਕਿ 1.5 ਸਾਲ ਪਹਿਲਾਂ ਇਹ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਗਈ ਸੀ, ਜਦੋਂ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਮਰਸੀ ਪਟੀਸ਼ਨ ਵਾਪਸ ਲੈ, ਜਿਹੜੀ ਮੈਨੂੰ ਫਾਂਸੀ ਲਾਓ ਇੰਨੇ ਸਾਲ ਹੋ ਗਏ ਨੇ, ਨਾ ਫੈਸਲਾ ਨਾ ਰਿਲੀਜ਼ ਕਰ ਰਹੇ ਨਾ ਦੂਜੇ। ਉਹਨਾਂ ਹਾਲਾਤਾਂ 'ਚ ਜਾ ਕੇ ਜਥੇਦਾਰ ਮਿਲਿਆ ਸੀ ਰਾਜੋਆਣੇ ਨੂੰ, ਕਿਹਾ ਸੀ ਟਾਈਮ ਦਿਓ। ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਉਹਨਾਂ ਨੇ ਕਿ ਇਸ ਕੇਸ ਨੂੰ ਜਿਹੜਾ ਹੈ ਤੁਸੀਂ ਲਾਓ ਇੰਡੀਅਨ ਹੋਮ ਮਿਨਿਸਟਰੀ ਨਾਲ, ਔਰ ਇਸ ਨੂੰ ਕੋਰਟ 'ਚ ਤਾਂ ਚੱਲ ਹੀ ਰਿਹਾ ਸੀ ਕੇਸ। ਔਰ ਉਹ ਕਮੇਟੀ ਨੇ 1.5 ਸਾਲ ਪਹਿਲਾਂ ਮੋਦੀ ਨੂੰ ਲਿਖਿਆ ਸੀ ਕਿ ਜੀ ਅਸੀਂ ਤੇਰੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ, ਇਹ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ ਕੈਦਾਂ ਪੂਰੀਆਂ ਕਰ ਲਈਆਂ ਹੋਈਆਂ ਜੇਲ੍ਹ ਟਰਮਸ, ਉਹਨਾਂ ਦੇ ਮੁੱਦੇ ਦੇ ਉੱਤੇ। ਔਰ ਅੱਜ ਜਦੋਂ ਹੋਮ ਮਿਨਿਸਟਰੀ ਨੇ ਇੱਕ ਟਕੇ ਦਾ ਜਵਾਬ ਇਹਨਾਂ ਨੂੰ ਲਿਖ ਕੇ ਭੇਜਿਆ ਕਿ ਜੀ ਇਹ ਇਸ਼ੂ ਆਲਰੇਡੀ ਸਾਡੀ ਅੰਡਰ ਕੰਸੀਡਰੇਸ਼ਨ ਹੈ, ਇਸ ਲਈ ਅਸੀਂ ਤੁਹਾਨੂੰ ਮਿਲਣ ਦਾ ਟਾਈਮ ਨਹੀਂ ਦੇ ਸਕਦੇ। ਔਰ ਇਸ ਦੇ ਉੱਤੇ SGPC ਦਾ ਜਿਹੜਾ ਇਹ ਨੌਟੰਕੀ ਮਾਸਟਰ ਪ੍ਰੈਜ਼ੀਡੈਂਟ ਵਾਪਸ ਆ ਗਿਆ, ਜਿਹੜਾ ਹੁਣ ਕਹਿੰਦਾ ਜੀ ਅਸੀਂ ਵਿਧੀ ਵਿਧਾਨ ਬਣਾਵਾਂਗੇ, ਅਸੀਂ ਕਮੇਟੀ ਬਣਾਵਾਂਗੇ, ਜਥੇਦਾਰ ਬਣਾਏ ਕਿਵੇਂ ਜਾਂਦੇ ਨੇ, ਲਾਏ ਕਿਵੇਂ ਜਾਂਦੇ ਨੇ। ਮਤਲਬ ਇਹ ਹੈ ਵੀ ਹੁਣ ਵਾਲੇ ਸਾਡੇ ਗੁਨਾਹ ਜਿਹੜੇ ਮਾਫ ਕਰੋ ਔਰ ਬਾਦਲ ਨੂੰ, ਸੁਖਬੀਰ ਬਾਦਲ ਨੂੰ ਉਵੇਂ ਹੀ ਰਹਿਣ ਦਿਓ। ਉਧਰ ਨਰਾਇਣ ਸਿੰਘ ਚੌੜਾ ਵੀ ਜਿਹੜੇ ਨੇ 4 ਮਹੀਨੇ ਦੀ ਜਿਹੜੀ ਹੈ ਉਹ ਕੈਦ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਵੀ ਹੋ ਗਈ, ਉਹਨਾਂ ਦਾ ਵੀ ਥਾਂ ਥਾਂ ਸਵਾਗਤ ਹੋ ਰਿਹਾ। ਸੋ ਮਤਲਬ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤਾਂ ਇਹ ਏਜੰਸੀਆਂ ਨੇ ਇਸ ਲੈਵਲ ਦੇ ਉੱਤੇ ਸਾਰਾ ਕੁਝ ਬਣਾ ਦਿੱਤਾ ਹੈ। ਔਰ ਜਿਸ ਲੈਵਲ ਦੀ ਹਿਊਮਿਲੇਸ਼ਨ ਹੈ ਸਮੁੱਚੇ ਸਿੱਖ ਕੌਮ ਦੀ ਹੈ, ਔਰ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਫਿਰ ਅਗੇਨ ਉਹੀ ਹਰਿੰਦਰ ਸਿੰਘ ਮਹਿਬੂਬ ਦੀਆਂ ਤੁਕਾਂ ਬਾਰ-ਬਾਰ ਆ ਰਹੀਆਂ ਨੇ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਅਸੀਂ ਬੇਪੱਤ ਹੈ ਔਰ ਫਰੇਬੀ ਧਰ ਦੇ ਉੱਤੇ, ਫਰੇਬੀ ਜ਼ਮੀਨ ਦੇ ਉੱਤੇ ਅਸੀਂ ਟਿਕੇ ਹੋਏ ਹਾਂ। ਲੇਕਿਨ ਅੱਜ ਵੀ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਇੱਕ ਦੂਸਰੇ ਦੇ ਉੱਤੇ ਬਲੇਮ ਗੇਮ ਵੀ ਕਰਦਾ ਹੈ। ਬਹੁਤ ਸਾਰੇ ਖੁਦ ਕਿਸੇ ਕਿਰਦਾਰ ਦੇ ਮਾਲਕ ਨਹੀਂ ਨੇ, ਲੇਕਿਨ ਅਸੀਂ ਗੁਰੂ ਦਾ ਪੱਲਾ ਫੜ ਕੇ, ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਆਸ਼ਾ ਸਾਹਮਣੇ ਰੱਖ ਕੇ, ਆਪਣੀ ਹਉਮੈ ਨੂੰ ਜਿਹੜਾ ਉਹ ਪਿੱਛੇ ਛੱਡ ਕੇ ਕੌਮ ਲਈ ਕੁਛ ਕਰਨ ਦੀ ਭਾਵਨਾ ਦੇ ਨਾਲ ਕਿ ਭਾਈ ਇਹ ਇੱਕ ਪਾਸੇ ਇੰਟਰਨੈਸ਼ਨਲੀ ਜਿਸ ਕਿਸਮ ਦੀ ਦਿਲਚਸਪੀ ਹੈ, ਅਸੀਂ ਇੰਡੀਆ ਦਾ ਰੌਕ ਸਟੇਟ ਵਾਲਾ ਇਮੇਜ ਜਿਹੜਾ ਉਹ ਦੁਨੀਆ ਦੇ ਸਾਹਮਣੇ ਦੇ ਇਸ ਵੇਲੇ ਜ਼ਾਹਰ ਹੁੰਦਾ ਦੇਖ ਰਹੇ ਹਾਂ। ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਜਿਹੜੀ ਵਿਲ ਹੈ ਡਾਇਸਪੋਰਾ ਸਿੱਖਾਂ ਦੀ, ਉਹ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਭਾਈ ਕਿਵੇਂ, ਤੇ ਸਾਡਾ ਹਾਲ ਕਿਤੇ ਉਹੀ ਨਾ ਹੋਏ ਜੋ ਪੰਜਾਬ ਦੇ ਹਾਲਾਤ ਚੋਂ ਅਸੀਂ ਬਾਰ-ਬਾਰ ਦੇਖ ਰਹੇ ਹਾਂ। ਹਾਲਾਂਕਿ ਇਸ ਲੀਡਰਸ਼ਿਪ ਦੀ ਗੱਲ ਕਰਨੀ ਹੋਏ ਅਕਾਲੀਆਂ ਦੀ ਬਾਗੀ ਧੜਾ ਦਾਗੀ ਧੜਾ ਤੇ ਫਿਰ ਤਾਂ ਉਹੀ ਕਪਲੇਟ ਸਾਹਮਣੇ ਆਂਦਾ ਕਿ ਹਰ ਸ਼ਾਖ पे उल्लू बैठा है, अंजामे गुलिस्तां क्या होगा, बर्बाद गुलिस्तां करने को जब एक ही उल्लू काफी है। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ, ਡਾਕਟਰ ਪਰਮਜੀਤ ਸੰਗਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸ ਤਰ੍ਹਾਂ ਸਿੰਘ ਭਾਰਦਵਾਜ ਜੀ ਨੂੰ ਫਿਰ ਖੁਰਕ ਲੱਗ ਪਈ ਹੋਈ ਹੈ। ਉਹਨਾਂ ਨੂੰ ਪਿੰਡਾਂ ਵਾਲੇ ਪਤਾ ਨਹੀਂ ਅੱਜ ਕੱਲ ਸੁਪਨੇ 'ਚ ਹੀ ਆ ਜਾਂਦੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਜੀ ਉਹ ਹਥਿਆਰ ਲੈ ਕੇ ਕਿਉਂ ਬੈਠੇ ਅਕਾਲ ਤਖਤ ਤੇ, ਔਰ ਇਹ ਜਿਹੜੇ ਰਿਲੀਜੀਅਸ ਥਾਵਾਂ ਇਸ ਕੰਮ ਲਈ ਨਹੀਂ ਹੁੰਦੀਆਂ। ਭਾਰਦਵਾਜ ਜੀ, ਤੁਹਾਡੀ ਨਸਲ ਦਾ ਇੱਕ ਬ੍ਰਾਹਮਣ ਜਦੋਂ ਕਸੂਰ ਤੋਂ ਜਿਸ ਦੀ ਬਾਹਮਣੀ ਨੂੰ ਕਸੂਰ ਦਾ ਨਵਾਬ ਲੈ ਗਿਆ ਸੀ,
ਅਕਾਲ ਤਖਤ ਤੇ ਹੀ ਆਇਆ ਸੀ, ਹਥਿਆਰਬੰਦ ਖਾਲਸੇ ਦੇ ਸਾਹਮਣੇ ਹੀ ਆਇਆ ਸੀ ਕਿ ਮੇਰੀ ਬਾਹਮਣੀ ਮੈਨੂੰ ਵਾਪਸ ਕਰਾਓ। ਔਰ ਸਿੱਖਾਂ ਨੇ ਵਿੱਚੇ ਹੀ ਛੱਡ ਕੇ ਸਭ ਕੁਝ ਜਾ ਕੇ ਸੈਂਕੜਿਆਂ ਸ਼ਹੀਦੀਆਂ ਦੇ ਕੇ ਪੜਤਾਣੀ ਵਾਪਸ ਲਿਆ ਕੇ ਪੰਡਤ ਜੀ ਦੇ ਹਵਾਲੇ ਕੀਤੀ ਸੀ। ਉਦੋਂ ਤੁਹਾਨੂੰ ਨਜ਼ਰ ਨਹੀਂ ਸੀ ਆਉਂਦਾ ਵੀ ਅਕਾਲ ਤਖਤ ਤਾਂ ਇੱਕ ਧਾਰਮਿਕ ਥਾਂ ਗੁਰਦੁਆਰਾ ਹੈ, ਕੀ ਕਰਨ ਆਏ ਸੀ ਤੁਸੀਂ? ਔਰ ਇਹੀ ਕਾਰਨ 20ਵੀਂ ਸਦੀ ਦੇ ਵਿੱਚ ਹਰ ਮੋਰਚਾ ਜਿਹੜਾ ਲੱਗਾ ਦੀ ਮੁਲਕ ਦੀ ਆਜ਼ਾਦੀ ਐਮਰਜੈਂਸੀ ਦੇ ਖਿਲਾਫ ਵੀ, ਜਿਹਨੂੰ ਤੁਹਾਨੂੰ ਬੜੀ ਹੁੰਦਾ ਕਿ ਜੀ ਸਾਡੀਆਂ ਸਿਵਲ ਲਿਬਰਟੀਜ਼ ਖਤਮ ਹੋ ਗਈਆਂ ਸੀ, ਬਾਕੀ ਤਾਂ ਲੁਕੇ ਹੋਏ ਸੀ। ਔਰ ਇਹ ਸੁਬਰਾਮਨੀਅਮ ਸਵਾਮੀ ਤੇ ਨਰਿੰਦਰ ਮੋਦੀ ਇਹ ਸਿੱਖੀ ਸਰੂਪ 'ਚ ਜਿਹੜਾ ਛੁਪੇ ਹੋਏ ਸੀ ਜਿਹੜਾ, ਔਰ ਉਦੋਂ ਵੀ ਇਸੇ ਹੀ ਅਕਾਲ ਤਖਤ ਤੋਂ ਐਮਰਜੈਂਸੀ ਦੇ ਖਿਲਾਫ ਮੋਰਚਾ, ਉਦੋਂ ਨਹੀਂ ਤੁਹਾਨੂੰ ਨਜ਼ਰ ਆਇਆ ਵੀ ਇਹ ਗੁਰਦੁਆਰਾ ਹੈ, ਗੁਰਦੁਆਰੇ 'ਚੋਂ ਮੋਰਚੇ ਜਿਹੜੇ ਤਖਤ ਨੇ, ਤਖਤ ਸੀਟ ਆਫ ਪਾਵਰ ਨੇ, ਉਹਨਾਂ ਦੇ ਉੱਤੇ ਹਥਿਆਰ ਰੱਖੇ ਜਾਂਦੇ। ਸਾਰੇ ਹੀ 5 ਤਖਤਾਂ ਤੇ ਹਰ ਰੋਜ਼ ਸ਼ਾਮ ਨੂੰ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ। ਪਰ ਜੇ ਤੁਹਾਡੀ ਨੀਅਤ ਵੱਧ ਹੈ ਤੇ ਤੁਹਾਨੂੰ ਜਿਹੜਾ ਇਸ ਕਿਸਮ ਦਾ ਕਰਨਾ ਹੈ ਤਾਂ ਉਹਦਾ ਤਾਂ ਜਿਹੜਾ ਕੋਈ ਹੱਲ ਨਹੀਂ ਹੁੰਦਾ ਜਿਹੜਾ ਬੇਈਮਾਨ ਹੋਏ ਔਰ ਪੁੱਜ ਕੇ ਜਿਹਦੇ ਅੰਦਰ ਬਦਦਿਆਨਤੀ ਹੋਏ। ਜੀ ਡਾਕਟਰ ਸਾਹਿਬ, ਰਾਜਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਦਾ ਹਿੰਦੂ ਨਿਊਜ਼ਪੇਪਰ ਦੇ ਬਾਰੇ ਜ਼ਰੂਰ ਡਾਕਟਰ ਸਾਹਿਬ ਦੱਸਣਾ ਕਿ ਬਾਕੀ ਨਿਊਜ਼ਪੇਪਰ ਨਾਲੋਂ ਪਤਾ ਨਹੀਂ ਉਹਨਾਂ ਵਰਗਾ ਹੈ, ਜਾਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਸਿੰਘ ਜੀ ਇਵੇਂ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਭਾਰਤ ਦਾ ਆਲਮੋਸਟ ਸਾਰਾ ਹੀ ਮੀਡੀਆ, ਉਹ ਪ੍ਰਿੰਟ ਮੀਡੀਆ ਹੋਏ ਜਾਂ ਇਲੈਕਟ੍ਰੋਨਿਕ ਮੀਡੀਆ ਹੋਏ, ਉਹ ਇਸ ਵੇਲੇ ਥੋੜਾ ਜਾਂ ਬਹੁਤਾ ਇੱਕ ਐਕਸਟ੍ਰੀਮ ਹਿੰਦੂਤਵ ਹੈ, ਇੱਕ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਹੈ। ਲੇਕਿਨ ਰਿਲੇਟਿਵਲੀ ਜਦੋਂ ਅਸੀਂ ਕਹਿੰਦੇ ਹਾਂ ਮੁਕਾਬਲਤਨ ਦਾ ਹਿੰਦੂ ਦੇ ਵਿੱਚ ਘੱਟੋ ਘੱਟ ਉਹ, ਕਿਉਂਕਿ ਸਾਊਥ ਦਾ ਪੇਪਰ ਹੈ, ਮਦਰਾਸ ਨਾਲ ਸੰਬੰਧਿਤ ਹੈ, ਜਿਵੇਂ ਡੀਲਿਮਿਟੇਸ਼ਨ ਜਾਂ ਤਮਿਲ ਲੈਂਗੁਏਜ ਆ ਉਸ ਨਾਲ ਦੀ ਆਪਣੀ ਉਹ ਹੋਂਦ ਵੀ ਰੱਖਣਾ ਚਾਹੁੰਦੇ ਨੇ। ਔਰ ਇਹਨਾਂ ਨੇ ਜਦੋਂ ਬੋਫਰਸ ਵੇਲੇ, ਦੂਸਰੇ ਵੇਲੇ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਹੈ, ਔਰ ਬਹੁਤ ਪੁਰਾਣਾ ਨਿਊਜ਼ਪੇਪਰ ਹੈ, 19th ਸੈਂਚੁਰੀ ਐਂਡ ਦਾ ਹੀ। ਸੋ ਰਿਲੇਟਿਵਲੀ ਇਹਦੇ 'ਚ ਤੁਹਾਨੂੰ ਕੋਈ ਖਬਰਾਂ ਦੇਖਣ ਨੂੰ ਮਿਲ ਜਾਂਦੀਆਂ ਨੇ। ਸਪਿਨ ਤਾਂ ਉਹਨਾਂ ਨੇ ਹੁਣ, ਜਿਵੇਂ ਅਸੀਂ ਦੇਖਿਆ, ਅਸੀਂ ਜ਼ਿਕਰ ਵੀ ਕੀਤਾ ਸੀ ਕਿ ਵੀ ਤੁਲਸੀ ਗੈਬਰਟ ਹੋਏ ਜਾਂ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਹੋਏ, ਜਦੋਂ ਉਹਨਾਂ ਦੇ ਨਾਲ ਇੰਟਰਵਿਊ ਸੁਹਾਸਨੀ ਹੈਦਰ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਦੀ ਐਕਸਪਰਟ ਹੈ, ਉਹ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਮੈਰਿਡ ਟੂ ਏ ਮੁਸਲਿਮ, ਇਸ ਲਈ ਨਾਂ ਹੈਦਰ ਲੱਗਾ ਹੈ ਨਾਂ ਨਾਲ। ਪਰ ਜਦੋਂ ਉਹ ਮੁੱਦਾ ਆਇਆ, 3 ਸਵਾਲ ਉਹਨੇ ਵੀ, ਔਰ ਪਲਕੀ ਸ਼ਰਮਾ ਜਿਹੜੀ ਫਸਟ ਪੋਸਟ ਵਾਲੀ ਹੈ, ਬਿਲਕੁਲ ਇਵੇਂ ਹੀ ਲੱਗਦਾ ਸੀ ਕਿ ਹਿੰਦੂ ਤੋਂ ਵੀ ਔਰਤਾਂ ਕਰ ਰਹੀਆਂ ਨੇ। ਬਟ ਰਿਲੇਟਿਵਲੀ ਦਾ ਹਿੰਦੂ ਨੂੰ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਨਿਊਟਰਲ ਸਟਾਂਸ ਦੀਆਂ ਖਬਰਾਂ ਵੀ ਮਿਲ ਜਾਂਦੀਆਂ। ਬਿਲਕੁਲ। ਡਾਕਟਰ ਮੋਹਨ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ। ਔਰ ਡਾਕਟਰ ਪਰਮਜੀਤ ਸਮਰਾਜ ਜੀ ਕਹਿੰਦੇ ਨੇ ਕਿ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ ਦੀ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ, ਜੋ ਸ਼੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ। ਸਿੱਖ ਕੌਮ ਵੱਲੋਂ ਭਾਈ ਮਹਿਲ ਸਿੰਘ ਬੱਬਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਵੱਡੀ ਸ਼ਖਸੀਅਤ, ਅੱਧੀ ਸਦੀ ਨਿਸ਼ਕਾਮ ਪਿੱਛੇ ਰਹਿ ਕੇ ਬਿਨਾਂ ਬਿਆਨਬਾਜ਼ੀਆਂ 'ਚ ਸ਼ਾਮਲ ਹੋਇਆ। ਬਹੁਤ ਵੱਡੀ ਖਿਦਮਤ ਭਾਈ ਮਹਿਲ ਸਿੰਘ ਹੋਰਾਂ ਨੇ ਕੀਤੀ ਹੋਈ ਹੈ ਪੰਥ ਦੀ। ਸੁਖਜੀਵਨ ਸਿੰਘ ਬੱਚੂ ਜੀ ਵੀ, ਔਰ ਸੋਨਮਾਲ ਜੀ ਵੀ, ਪਾਲ ਸਿੰਘ ਗਰੇਵਾਲ ਜੀ ਵੀ, ਸਿੰਘ ਗਰਚਾ ਜੀ ਵੀ, ਮਨਜੋਰ ਕਨੂਰ ਜੀ ਵੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ, ਕੁਲਦੀਪ ਕੌਰ ਮਾਲ ਜੀ ਵੀ, ਫਿਰ ਇਸ ਤਰ੍ਹਾਂ ਹਰਦੀਪ ਬਰਾੜ ਜੀ ਵੀ, ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕੋਟ ਪ੍ਰਣਾਮ ਭਾਈ ਮਹਿਲ ਸਿੰਘ ਜੀ ਨੂੰ, ਔਰ ਫਿਰ ਕੁਲਦੀਪ ਕੌਰ ਜੀ ਕਹਿੰਦੇ ਨੇ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਸ਼ਰਦਾ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ, ਅਮਰ ਸਿੰਘ ਖਾਲਸਾ ਜੀ ਵੀ, ਕਰੇਜ਼ੀ ਖੋਲ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ, ਔਰ ਅਕਾਲੀ ਪੱਤਰਿਕਾ ਵੀ, ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਵੀ, ਇਹ ਵੀ ਕਹਿੰਦੇ ਨੇ ਕਿ ਵਧੀਆ ਸ਼ੋਅ ਹੈ ਆਲਵੇਜ਼, ਔਰ ਕੁਲਦੀਪ ਕੌਰ ਜੀ ਵੀ, ਔਰ ਗੁਰਵਿੰਦਰ ਸਿੰਘ ਮਾਨ ਜੀ ਵੀ, ਔਰ ਆਰਟ ਜੀ ਵੀ, ਔਰ ਇਸੇ ਤਰ੍ਹਾਂ ਹਾਂਜੀ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ they need to send some pundits on the moon to move that chakra that landed on the wrong side maybe। ਠੀਕ ਰਾਜਵਿੰਦਰ ਸਿੰਘ ਤੁਸੀਂ ਠੀਕ ਫਰਮਾਇਆ। ਉਹਨਾਂ ਨੂੰ ਜਿਹੜਾ ਉਹ ਸਿੱਧਾ ਕਰਨ ਦੇ ਲਈ ਪੰਡਤਾਂ ਦਾ, ਹੁਣ ਤਾਂ ਬੜੇ ਪੰਡਤਾਂ ਨੇ ਕੁੰਭ ਵੀ ਨਹਾ ਲਿਆ, ਸਪੈਸ਼ਲ ਪੰਡਤ ਜਿਹੜੇ ਆ ਉਹਨਾਂ ਦਾ ਡੈਲੀਗੇਸ਼ਨ ਭੇਜਣਾ ਚਾਹੀਦਾ। ਬਿਲਕੁਲ। ਜਸਵੀਰ ਸਿੰਘ ਬਰਾੜ ਜੀ ਵੀ, ਔਰ ਫਿਰ ਇਸ ਤਰ੍ਹਾਂ ਪੂਰ ਇੰਟਰਟੇਨਮੈਂਟ ਕਹਿੰਦੇ ਮੇਰਾ ਇੱਕ ਸਵਾਲ ਹੈ ਕਿ ਖਾਲਿਸਤਾਨ ਕਦੋਂ ਤੱਕ ਬਣੇਗਾ? ਸਤਿ ਸ਼੍ਰੀ ਅਕਾਲ। ਔਰ ਦੇਖੋ ਇਸ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਈ ਇਹ ਰੱਬ ਦਾ ਮਹਿਕਮਾ ਹੈ, ਕਦੋਂ ਟਾਈਮ ਸਪੇਸ ਉਹਦੇ ਕੋਲ ਹੈ। ਹਾਂ, ਇਹ ਅਸੀਂ ਕਹਿ ਸਕਦੇ ਹਾਂ ਕਿ ਖਾਲਿਸਤਾਨ ਬਣਾਏ ਬਿਨਾਂ ਸਿੱਖਾਂ ਦਾ ਮਸਲਾ ਕੋਈ ਵੀ ਹੱਲ ਨਹੀਂ ਹੋਣਾ। ਤੇ ਦੂਸਰਾ ਇਹ ਕਹਿ ਸਕਦੇ ਹਾਂ ਕਿ ਸਿੱਖ ਕੌਮ ਖਾਲਿਸਤਾਨ ਅਵਸ਼ ਬਣਾਏਗੀ
ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਹੈ। ਅਮਨਦੀਪ ਕੌਰ ਜੀ ਵੀ ਔਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ रमजान उल मुबारक के आखिरी दिन चल रहे हैं, ईद संडे ਜਾਂ मंडे होगी। बहुत बहुत मुबारक जी याकूब साहब, और ਤੁਹਾਨੂੰ ਇਨ ਐਡਵਾਂਸ ਈਦ ਮੁਬਾਰਕ। ਬਿਲਕੁਲ। ਰਾਮ ਸਿੰਘ ਜੀ ਵੀ, ਜਰਨੈਲ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਜਸਵਿੰਦਰ ਗਿੱਲ ਜੀ ਵੀ, ਮੁਹੰਮਦ ਯੂਨਸ ਵੀ ਸਾਨੂੰ ਸਲਾਮ ਭੇਜਦੇ ਨੇ ਲਾਹੌਰ ਤੋਂ। ਸਲਾਮ ਜੀ। ਔਰ ਨਿਹੰਗ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਹੋਲ ਟੀਮ ਆਫ TV 84, all of you are praisable, you are a great person and so genius। ਨਿਹੰਗ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਜੀਨੀਅਸ ਤਾਂ ਰੱਬ ਦਾ ਨਾਂ ਹੀ ਹੁੰਦਾ ਹੈ, ਜਿਹੜਾ ਰੱਬ ਜੋ ਵੀ ਕਿਸੇ ਨੂੰ ਸਮਰੱਥਾ ਦਿੰਦਾ ਹੈ। ਅਸੀਂ ਇੱਕ ਤਾਲਿਬੇ ਇਲਮ ਵਾਂਗ, ਵਿਦਿਆਰਥੀ ਵਾਂਗ ਤੁਹਾਡੇ ਸਭ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਗੁਰੂ ਅੱਗੇ ਅਰਦਾਸ ਹੁੰਦੀ ਹੈ ਚੱਤੇ ਪਹਿਰ ਕੇ ਮਹਾਰਾਜ ਕਦਮ ਸਾਬਤ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਜਸਵਿੰਦਰ ਗਿੱਲ ਜੀ ਵੀ, ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਵੀ ਕਹਿੰਦੇ one reporter told me that documents and personal diary of Sardar Kapoor Singh weren't found after his death. Had he written anything on 1984 or Sant Jarnail Singh ਜੀ? ਕਮਲਜੀਤ ਸਿੰਘ ਜੀ, ਤੁਸੀਂ ਬੜਾ ਠੀਕ ਸਵਾਲ ਪੁੱਛਿਆ। ਮੈਂ ਇਹ ਦੱਸ ਸਕਦਾ ਕਿ ਵੀ ਸਰ ਕਪੂਰ ਸਿੰਘ ਅਸਲ 'ਚ 80s ਤੱਕ ਪਹੁੰਚਦਿਆਂ ਫਾਲੇਜ ਦਾ ਸ਼ਿਕਾਰ ਸਨ, ਜਿਹਦੇ 'ਚ ਕਿ ਕਰੰਟ ਮੈਮਰੀ ਘਟਣੀ ਸ਼ੁਰੂ ਹੋ ਜਾਂਦੀ ਹੈ, ਔਰ ਇਲਾਜ ਦੇ ਸੰਬੰਧ ਦੇ ਵਿੱਚ ਉਹ ਥੋੜ੍ਹੀ ਦੇਰ ਇੱਥੇ ਆਪਣੇ ਬੇਟੇ ਕੋਲ, ਜਿਹੜਾ ਵਰਲਡ ਬੈਂਕ 'ਚ ਕੰਮ ਕਰਦਾ ਸੀ, ਉਦੋਂ ਇੰਦਰਜੀਤ ਸਿੰਘ ਵੀ ਆਏ, ਔਰ ਮੇਰੀ ਉਹਨਾਂ ਦੇ ਨਾਲ ਮੁਲਾਕਾਤ, ਅਸੀਂ ਉਹਨਾਂ ਨੂੰ ਜਿਹੜਾ ਸਤੰਬਰ ਜਾਂ ਅਕਤੂਬਰ ਦੀ ਬਿਗਨਿੰਗ ਦੇ ਵਿੱਚ 1984 ਦੀ ਮਿਲੇ, ਉਹਨਾਂ ਦੇ ਪਿੰਡ ਜਾ ਕੇ ਆਪਣੇ ਭਰਾ ਦੇ ਕੋਲ, ਗੰਗਾ ਸਿੰਘ ਕੋਲ, ਜਗਰਾਵਾਂ ਦੇ ਨੇੜੇ 3 ਜਾਮਨ ਉਹਨਾਂ ਦੇ ਘਰ ਦੇ ਬਾਹਰ ਲਿਖਿਆ ਹੁੰਦਾ ਸੀ ਜੀ, ਉਹਦੇ 'ਚ ਮਿਲੇ। ਉਦੋਂ ਵੀ ਉਹ ਸਿਹਤ ਪੱਖੋਂ ਕੋਈ ਤੰਦਰੁਸਤ ਨਹੀਂ ਸਨ। ਹਾਲਾਂ ਅਸੀਂ ਜਿਹੜਾ ਕਾਊਂਟਰ ਵਾਈਟ ਪੇਪਰ ਇੰਡੀਅਨ ਗਵਰਨਮੈਂਟ ਦੇ ਖਿਲਾਫ ਤਿਆਰ ਕੀਤਾ ਸੀ, ਉਹਦੀ ਕਾਪੀ ਵੀ ਉਹਨਾਂ ਨੂੰ ਦਿੱਤੀ, ਔਰ ਉਹ ਵਿਰਾਗ ਦੇ ਵਿੱਚ ਸਨ, ਲੇਕਿਨ ਬਹੁਤ ਜ਼ਿਆਦਾ ਜਿਹੜੀ ਹੈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਹਾਲਤ 'ਚ ਨਹੀਂ ਸੀ। ਹਾਂ, ਸੰਤ ਪਿੰਡਾਂ ਵਾਲਿਆਂ ਬਾਰੇ, ਕਿਉਂਕਿ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਉਦੋਂ ਭਾਈ ਅਮਰੀਕ ਸਿੰਘ ਹੋਰਾਂ ਦੇ ਐਫਰਟ ਨਾਲ ਸਰ ਕਪੂਰ ਸਿੰਘ, ਉਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਈ, ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਸੰਤ ਜਰਨੈਲ ਸਿੰਘ ਸੱਚਾ ਸੁੱਚਾ ਬੰਦਾ, ਇਹਨਾਂ ਅਕਾਲੀਆਂ ਨੇ ਮਰਵਾ ਦੇਣਾ, ਔਰ ਇਹ ਜਿਹੜਾ ਇਹ ਬੇਈਮਾਨ ਨੇ। ਮੈਂ 40 ਸਾਲ ਇਹਨਾਂ 'ਚ ਰਹਿ ਕੇ ਦੇਖਿਆ ਕਿ ਵੀ ਇਹ ਸਭ ਤੋਂ ਵੱਡੇ ਪੰਥ ਦੇ ਦੁਸ਼ਮਣ ਨੇ। ਸੋ ਜੂਨ 84 ਤੋਂ ਬਾਅਦ ਤਾਂ ਉਹਨਾਂ ਦਾ ਵਿਰਾਗ ਹੀ ਸੀ, ਔਰ ਉਸ ਤੋਂ ਬਾਅਦ ਵੀ 2 ਮੁਲਾਕਾਤਾਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਮੈਨੂੰ ਉਹਨਾਂ ਦੇ ਦੀਦਾਰ ਕਰਨ ਦਾ, ਅਸੀਂ ਗਏ ਉਹਨਾਂ ਦੇ ਕੋਲ, ਔਰ ਉਦੋਂ ਵੀ ਉਹ ਨਿਰਾਸ਼ਤਾ ਵਿੱਚ ਵੀ ਸਨ, ਲੇਕਿਨ ਇਹ ਵੀ ਉਹਨਾਂ ਨੂੰ ਸੀ, ਉਹਨਾਂ ਨੇ ਕਿਹਾ ਵੀ ਦੇਖੋ ਇਹ ਅਕਿਰਤ ਕਣਾਂ ਦੀ ਕੌਮ, ਇਹਨਾਂ ਨੇ ਸਾਡੀਆਂ ਪੱਗਾਂ, ਸਾਡੀ ਅਜ਼ਮਤ ਰੋਲੀ। ਔਰ ਇਹ ਜਿਹੜਾ ਉਹਨਾਂ ਦਾ ਇੱਕ ਕੋਟ ਮੈਂ ਅਕਸਰ ਦੁਹਰਾਉਂਦਾ, ਜਿਹੜਾ ਉਹਨਾਂ ਨੇ ਹੋਰਾਂ ਨੂੰ ਵੀ ਕਿਹਾ ਕਿ ਜੇ ਇਤਿਹਾਸ ਦੇ ਵਿੱਚ ਇਹ ਗੱਲ ਆਏ ਕਿ ਇੱਕ ਐਸੀ ਕੌਮ ਸੀ ਜਿਸ ਦੇ ਉੱਤੇ ਹਮਲਾ ਹੋਇਆ, ਔਰ ਉਹਨਾਂ ਦਾ ਹਰ ਬਿਰਧ, ਹਰ ਬੱਚਾ, ਹਰ ਬੀਬੀ ਲੜ ਕੇ ਸ਼ਹੀਦ ਹੋ ਗਏ, ਔਰ ਉਹ ਕੌਮ ਸਫਾਏ ਹਸਤੀ ਤੋਂ ਮਿਟ ਗਈ, ਇਹ ਫਖਰ ਵਾਲੀ ਗੱਲ ਹੋਏਗੀ। ਪਰ ਜਿਸ ਜ਼ਲਾਲਤ 'ਚੋਂ ਅੱਜ ਸਾਨੂੰ ਗੁਜ਼ਾਰਿਆ ਜਾ ਰਿਹਾ ਹੈ, ਇਹ ਨਾ ਕਾਬਲੇ ਬਰਦਾਸ਼ਤ ਹੈ। ਸੋ ਇਹ ਤੁਹਾਡੀ ਪੁੱਛ ਦੇ ਜਵਾਬ ਦੇ ਵਿੱਚ ਮੈਂ ਸਮਝਦਾ ਵੀ ਇੰਨਾ ਮੇਰੇ ਕੋਲ ਹੈ ਨੌਲੇਜ ਹੈ। ਓਕੇ ਜੀ, ਜਾਣਕਾਰੀ ਹੈ। ਸਤਨਾਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਬਿਲਹਾਲ M111 ਕਹਿੰਦੇ ਕਿ ਹੈਲੋ ਡਾਕਟਰ ਸਾਹਿਬ, ਭੈਣ ਨੀਲਮ ਕੌਰ ਜੀ, ਸਲਾਮ ਆਦਾਬ। ਡਾਕਟਰ ਸਾਹਿਬ, ਸਾਡੇ ਵੱਡੇ ਬਜ਼ੁਰਗ ਜਲੰਧਰ ਦੇ ਨਕੋਦਰ ਪਿੰਡ ਰਾਜਕੇ ਤੋਂ ਸਨ, ਸਾਡੀ ਅਲ ਰਾਜਾ ਕੇ ਹੈ, ਪਤਾ ਨਹੀਂ ਰਾਜੇ ਕੇ ਦਾ ਕੀ ਮਤਲਬ ਹੈ? ਹਾਂਜੀ, ਅਸੀਂ ਰਾਜੇ ਕੇ ਵੱਜਦੇ ਨੇ। ਹਾਂ, ਰਾਜੇ ਕੇ ਇੱਕ ਤਾਂ ਜੇ ਪਿੰਡ ਵੀ ਹੈ ਔਰ ਜ਼ਾਹਰ ਹੈ ਕੋਈ ਨਾ ਕੋਈ ਰਾਇਲ, ਕਿਉਂਕਿ ਰਾਜਾ ਠੇਠ ਪੰਜਾਬੀ ਦਾ ਲਫ਼ਜ਼ ਹੈ ਸੁਲਤਾਨ ਦੇ ਲਈ, ਔਰ ਹੋ ਸਕਦਾ ਹੈ ਵੀ ਇਹ ਪਿੰਡ ਹੀ ਤੁਹਾਡੇ ਬਜ਼ੁਰਗਾਂ ਨੇ ਕਈ ਜਨਰੇਸ਼ਨਾਂ ਪਹਿਲਾਂ ਵਸਾਇਆ ਹੋਇਆ, ਉਹਨਾਂ ਤੋਂ ਹੀ ਇਹ ਰਾਜੇ ਕੇ ਹੋਏ, ਔਰ ਇਹ ਨਕੋਦਰ ਦੇ ਨੇੜੇ ਤੁਸੀਂ ਕਿਹਾ, ਔਰ ਬਾਅਦ ਦੇ ਵਿੱਚ ਵੀ ਕਿਉਂਕਿ ਇਹ ਸਾਰੀ ਬੈਲਟ ਦੇ ਵਿੱਚ ਬਹੁਤ ਸਾਰੀ ਮੁਸਲਮਾਨ ਪਾਪੂਲੇਸ਼ਨ ਸੀ, ਸ਼ਾਹਕੋਟ, ਔਰ ਉਹਨਾਂ ਪਿੰਡਾਂ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਔਰ ਬਹੁਤ ਸਾਰੇ ਜਿਹੜੇ ਲਹਿੰਦੇ ਪੰਜਾਬ 'ਚੋਂ
ਲਾਇਲਪੁਰ ਔਰ ਦੂਸਰੇ ਏਰੀਏ ਚੋਂ ਆਏ ਹੋ ਇਸ ਏਰੀਏ 'ਚ ਹੀ ਵਸਾਏ ਗਏ ਨੇ। ਰੱਬ ਨੇ ਜੇ ਚਾਹਿਆ ਮੁਲਕ ਸਾਡਾ ਆਜ਼ਾਦ ਹੋਇਆ ਤੇ ਤੁਹਾਡੇ ਲਈ ਇੱਕ ਜਿਹੜਾ ਮੌਕਾ ਵੀ ਹੋਏਗਾ ਕਿ ਵੀ ਤੁਸੀਂ ਆਪਣੇ ਬਜ਼ੁਰਗਾਂ ਦੇ ਉਸ ਮੁਕਾਮ ਵੱਲ ਆ ਸਕੋ। ਬਿਲਕੁਲ। ਸਾਪੇ ਕੰਗ ਜੀ ਕਹਿੰਦੇ ਨੇ ਕਿ ਬਾਬਾ ਜੀ ਤੁਸੀਂ ਸਿਰਾਓ, ਔਰ ਲਾਡੀ ਸਿੰਘ ਜੀ ਵੀ ਮੁਹੰਮਦ ਜੌਨਸ ਜੀ ਕਹਿੰਦੇ ਨੇ ਹਮ ਖਾਲਿਸਤਾਨ बनते देखना चाहते हैं जल्द से जल्द। ਦੇਖੋ ਯੂਨਸ ਸਾਹਿਬ ਇਹ ਅੱਲਾਹ ਤਾਲਾ ਦੇ ਕੋਲ ਹੈ, ਅਸੀਂ ਵਚਨਬੱਧ ਹੈ ਕਿ ਭਾਈ ਇਸ ਦੇ ਲਈ ਅਸੀਂ ਕੰਮ ਕਰਦੇ ਰਵਾਂਗੇ। ਮੁਹੰਮਦ ਅਫਜ਼ਲ ਜੀ ਵੀ, ਨੀਲਾ ਬਾਬਾ ਜੀ ਵੀ, ਗੁਰਮਹਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਮਨਜੀਤ ਕੌਰ ਜੀ ਵੀ, ਔਰ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਵੀ ਕਹਿੰਦੇ ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟੁਮਾਰੋ। ਔਰ ਗੁਰਮਹਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਬਾਬਾ ਜੀ ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਿੱਤਾਂਗੇ ਜਾਰੀ ਹੈ, ਹੁਣ ਖਾਲਿਸਤਾਨ ਦੀ ਵਾਰੀ ਹੈ, ਖਾਲਿਸਤਾਨ ਜ਼ਿੰਦਾਬਾਦ। ਨੂਪਾ ਜੀ ਕਹਿੰਦੇ ਨੇ ਕਿ ਕਰਨਲ ਨੂੰ ਇਨਸਾਫ ਦਿਵਾ ਦੇਵੇ ਰਿਸ਼ੀ ਭਾਰਦਵਾਜ, ਆਮ ਆਦਮੀ ਨੂੰ ਤਾਂ ਛੱਡੋ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਵਿੱਚ ਹੈ। ਬਿਲਕੁਲ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਦਿਸ ਭਾਰਦਵਾਜ ਸ਼ੁੱਡ ਬੀ ਆਸਕਡ ਹਾਊ ਮਚ ਹੀ ਗੈਟਸ ਪੇਡ ਟੂ ਵਾਚ ਆਵਰ ਸ਼ੋ। ਜੀ ਨਹੀਂ, ਚਲੋ ਅਸੀਂ ਐਪਰੀਸ਼ੀਏਟ ਕਰਦੇ ਹਾਂ, ਸਗੋਂ ਡਾਈਵਰਸ ਜਿਹੜੇ ਸਾਡੇ ਨਾਲ ਨਹੀਂ ਵੀ ਸਹਿਮਤ ਹੋ ਆਣ, ਪਰ ਉਸੇ ਹੀ ਗੱਲ ਦੇ ਉੱਤੇ ਬਾਰ-ਬਾਰ ਜਿਹੜੀ ਚਰਚਾ ਹੈ ਉਹ ਕਈ ਵਾਰੀ ਫਿਰ ਵੇਸਟ ਆਫ ਟਾਈਮ ਲੱਗਦਾ। ਅਸੀਂ ਵੈਲਕਮ ਕਰਦੇ ਹਾਂ ਵੀ ਆਉਂਦੇ ਨੇ ਔਰ ਰਿਸਪੈਕਟਫੁਲੀ ਜਿਹੜਾ ਹੈ ਉਹ ਆਪਣਾ ਨਜ਼ਰੀਆ ਵੀ ਰੱਖਦੇ ਨੇ, ਪਰ ਇਹ ਬਾਰ-ਬਾਰ ਕਿਸੇ ਗੱਲ ਨੂੰ ਜਦੋਂ ਤੁਹਾਨੂੰ ਉਹਦਾ ਜਵਾਬ ਵੀ ਪਤਾ ਤੁਸੀਂ ਪੁੱਛਦੇ ਹੋ ਫਿਰ ਉਹ ਵੇਸਟ ਆਫ ਟਾਈਮ ਜ਼ਿਆਦਾ ਬਣ ਜਾਂਦਾ ਹੈ। ਐਚਬਲ ਸਿੰਘ ਜੀ ਵੀ ਕਹਿੰਦੇ ਥੈਂਕ ਯੂ ਫॉर ਦਿਸ ਰਿਸਪੌਂਸ ਟੂ ਰਸ਼ੀਦ ਜੀ, ਡਾਕਟਰ ਸਾਹਿਬ। ਔਰ ਮਨਪ੍ਰੀਤ ਸਿੰਘ ਕਹਿੰਦੇ ਨੇ ਕਿ ਮੋਦੀ ਤੇ ਆਰਐਸਐਸ ਵੱਲੋਂ ਨਿਊ ਪ੍ਰਾਈਮ ਮਿਨਿਸਟਰ ਲਬਨਾਨ ਕੀ ਕਹਿੰਦੇ ਇਲ ਨਾਗਪੁਰ ਮੀਟਿੰਗ ਚ ਇਹ ਕੁਝ ਮੀਡੀਆ ਕਹਿ ਰਿਹਾ ਵੀ ਸ਼ਾਇਦ ਉਹ ਨਾਗਪੁਰ ਉਹਨਾਂ ਦਾ ਆਤਮ ਚਿੰਤਨ ਸੰਮੇਲਨ ਚੱਲ ਰਿਹਾ ਵੀ ਸ਼ਾਇਦ ਮੋਦੀ ਦਾ ਕੋਈ ਔਰ ਨੱਡਾ ਬੀਜੇਪੀ ਦਾ ਕੋਈ ਬਦਲੇ, ਉਹਨਾਂ ਦਾ ਅੰਦਰੂਨੀ ਪਾਰਟ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਇਹ ਬੜੇ ਲਾਇਲ ਆਰਐਸਐਸ ਵਰਕਰ ਨੇ ਐਂਡ ਡਿਸਪਲਿਨ ਚ ਰਹਿ ਕੇ ਜੋ ਵੀ ਉਹ ਥੋਪਣਗੇ ਮੰਨ ਲੈਣਗੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਅਮਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਗੁਰਮਹਿੰਦਰ ਸਿੰਘ ਜੀ ਵੀ, ਫਿਰ ਬਲਕਾਰ ਸਿੰਘ ਜੀ ਵੀ, ਮਿਲੀਟੈਂਟ ਸਿੰਘ ਜੀ ਵੀ, ਗੁਰਮਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਪੰਜਾਬ ਸਿੰਘ ਜੀ ਵੀ, ਰਵਿੰਦਰ ਸਿੰਘ ਜੀ ਵੀ, ਔਰ ਜੀ ਚੰਚਲ ਜੀ ਵੀ, ਸਚਨ ਮੁਲਤਾਨੀ ਜੀ ਵੀ, ਸਭ ਨੂੰ ਬਹੁਤ-ਬਹੁਤ ਸਭ ਦਾ ਬਹੁਤ-ਬਹੁਤ ਸ਼ੁਕਰੀਆ ਆਪਾਂ ਅਦਾ ਕਰਦੇ ਹਾਂ। ਔਰ ਨਾਲ ਹੀ ਸਚਨ ਮੁਲਤਾਨੀ ਜੀ ਦਾ ਇਹ ਸਵਾਲ ਹੈ ਕਿ ਵੀ ਖਾਲਿਸਤਾਨ ਤਾਂ ਪੰਜਾਬ 'ਚ ਬਣਨਾ ਹੈ ਤੇ ਬਾਹਰ ਵੋਟਾਂ ਦਾ ਕੀ ਫਾਇਦਾ। ਤੁਸੀਂ ਸਚਨ ਜੀ, ਪਹਿਲੀ ਗੱਲ ਸਚਨ ਮੁਲਤਾਨੀ ਜੀ, ਤੁਸੀਂ ਵੀ ਮੁਲਤਾਨ ਤੋਂ ਆਏ ਹੋ, ਭਾਵੇਂ ਤੁਸੀਂ ਆਏ ਤਾਂ ਅਲਟੀਮੇਟਲੀ ਮੁਲਤਾਨ ਛੱਡ ਕੇ ਇੱਧਰ ਹੀ ਹੋ। ਜਦੋਂ ਅਸੀਂ ਡਾਇਸਪੋਰਾ ਕਮਿਊਨਿਟੀਜ਼ ਦੀ ਗੱਲ ਕਰਦੇ ਹਾਂ, ਜੇ ਸਾਊਥ ਸੁਡਾਨ ਸੈਪਰੇਟ ਇੱਕ ਮੁਲਕ ਬਣਾਉਣ ਦੀ ਲਾਈਨ ਆਈ ਤੇ ਜਿਹੜੇ ਸਾਊਥ ਸੁਡਾਨ ਦੇ ਮੂਲ ਦੇ ਬਾਹਰ ਲੋਕ ਸੀ ਉਹਨਾਂ ਨੇ ਵੀ ਉਹਦੇ 'ਚ ਵੋਟਿੰਗ ਕੀਤੀ। ਇਸੇ ਤਰ੍ਹਾਂ ਜਦੋਂ ਸਕਾਟਲੈਂਡ ਰੈਫਰੈਂਡਮ ਹੋਇਆ ਬਾਹਰਲਿਆਂ ਨੂੰ ਵੀ ਉਹ ਹੱਕ ਹੋਇਆ। ਅਸੀਂ ਕਿਉਂਕਿ ਸਾਡੇ ਪੰਜਾਬ ਦੇ ਵਿਚਲੇ ਵੀਰ ਭੈਣਾਂ ਇੰਡੀਅਨ ਆਰਮੀ ਜੈਕਬੂਟ ਥੱਲੇ ਨੇ, ਉਹਨਾਂ ਨੂੰ ਉਹ ਮੌਕਾ ਨਹੀਂ ਮਿਲਦਾ। ਅਸੀਂ ਤਾਂ ਇੱਕ ਮੂਵਮੈਂਟ ਇਸ ਦੇ ਦੁਆਲੇ ਬਿਲਡ ਕਰ ਰਹੇ ਹਾਂ ਕਿ 35 ਮਿਲੀਅਨ ਸਿੱਖ ਨੇਸ਼ਨ, ਕਿਉਂਕਿ ਉਹਦਾ ਘਰ ਹੋਏਗਾ, ਡਿਊਲ ਸਿਟੀਜ਼ਨਸ਼ਿਪ ਦੀ ਗੱਲ ਹੈ, ਜਿਹੜਾ ਵੀ ਜਿਵੇਂ ਹੈ ਉਹਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੋਏਗੀ, ਜਿਵੇਂ ਅਮਰੀਕਾ ਔਰ ਕੈਨੇਡਾ ਦੀ ਡਿਊਲ ਸਿਟੀਜ਼ਨਸ਼ਿਪ ਹੈ, ਇੱਕੋ ਵੇਲੇ ਕੋਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਰਹਿਣ ਵਾਲਾ ਉਹਨਾਂ ਮੁਲਕਾਂ ਦਾ ਵੀ ਔਰ ਖਾਲਿਸਤਾਨ ਦਾ ਵੀ ਸ਼ਹਿਰੀ ਹੋਏਗਾ। ਸੋ ਇਹ ਇੱਕ ਫਾਈਨਲ ਜਿਹੜਾ ਇੱਕ ਅਟੈਂਪਟ ਹੈ ਡਾਇਸਪੋਰਾ ਸਿੱਖਾਂ ਦਾ ਇਸ ਇਸ਼ੂ ਦੇ ਉੱਤੇ ਫੋਕਸ ਕਰਨ ਦਾ। ਇਹ ਕੋਈ UN ਸਪਾਂਸਰਡ ਜਿਹੜਾ ਰੈਫਰੈਂਡਮ ਨਹੀਂ ਹੈ। ਹਾਂ, ਇਹ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਲਾਈਨ ਹੈ ਔਰ ਇਵੈਂਚੁਅਲੀ ਜਦੋਂ UN ਸਪਾਂਸਰਡ ਰੈਫਰੈਂਡਮ ਹੋਏਗਾ ਉਹਦੇ 'ਚ ਵੀ ਡਾਇਸਪੋਰਾ ਸਿੱਖਾਂ ਨੂੰ ਵੋਟ ਦਾ ਹੱਕ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।